ਤੁਸੀਂ ਛਾਪਰ ਚੋਂ ਪਾਣੀ ਕਰ ਦੋ, ਪਿੱਛੇ ਕੀ ਰਹਿ ਜਾਣਾ ਵਾ? ਕੁਛ ਵੀ ਨਹੀਂ। ਛਾਪਰ ਹੀ ਰਹਿ ਗਿਆ, ਪਾਗਲ ਛਾਪ ਰਹਿ ਗਿਆ। ਜੀ ਉਹ ਜੰਗਲ ਦੇ ਉਹਨਾਂ ਨੇ ਭਾਈ ਅਸੂਲ ਬਦਲਤੇ, ਸਾਰਾ ਕੰਮ ਖਰਾਬ ਹੋਣਾ। ਉਹ ਹਰਨ ਨਹੀਂ ਹੁਣ ਜਿੱਤਾਂ ਦਾ ਕੰਮ ਕਰਨ ਦੀ। ਹਾਂਜੀ ਆ ਜਿਹੜਾ ਨਿੰਜਾ ਟੈਟਲ 50 ਹੋ ਗਿਆ। ਜਿਹੜਾ ਟੈਟਲ ਆ ਸੜਕ ਤੇ ਤੂੰ ਕਦੀ ਦੇਖਿਆ ਤਿੰਨ ਇੰਜ ਲੇਨਾਂ ਚਿੱਟੀਆਂ ਵੱਖੀਆਂ ਹੁੰਦੀਆਂ ਤੇ ਉਹਨੂੰ ਕਹਿੰਦੇ ਜ਼ੈਬਰਾ ਕ੍ਰਾਸਿੰਗ? ਹਾਂਜੀ ਹਾਂਜੀ। ਉਹ ਕਿਉਂ ਕਹਿੰਦੇ ਭਲਾ? ਉਹ ਜ਼ੈਬਰਾ ਇੱਕ ਬਲਡੋਜ਼ਰ ਥੱਲੇ ਆਇਆ ਸੀ ਤੇ ਉਹ ਲੈਣਾ ਉੱਥੇ ਛੱਪ ਗਈ ਤੇ ਉਹ ਗੋਸ਼ਤ ਉਹ ਚਿੜੀਆਂ ਖਾ ਰਹੀਆਂ। अस्सलाम वालेकुम नाज़रीन, टी टाइम में खुश आमदीद। ਪਹਿਲੇ ਇੱਕ ਛੋਟੀ ਜੀ ਗੱਲ, ਅਸੀਂ ਇੱਕ ਸ਼ੋਅ ਕੀਤਾ ਸੀ, ਯਾਦ ਆ ਇੱਥੇ ਮਾਰਕੀ ਦੇ ਵਿੱਚ, ਪੋਮੀ ਦੀ ਮਾਰਕੀ ਦੇ ਵਿੱਚ ਰਾਇਲ ਪੈਲੇਸ 'ਚ ਸਾਰਿਆਂ ਨੂੰ ਅਸੀਂ ਲਿਜਾ ਕੇ ਇੱਕ ਛੋਟਾ ਜਿਹਾ ਟਾਈਮ ਅਸੀਂ ਉਹ ਸ਼ੁਰੂ ਕਰਨ ਲੱਗੇ ਹਾਂ। ਔਰ ਉਹਦੇ 'ਚ ਸਾਨੂੰ ਚਾਹੀਦਾ ਸਪੋਂਸਰਸ਼ਿਪ। ਤੁਸੀਂ ਸਾਨੂੰ ਆਪਣਾ ਸਪੋਂਸਰ ਦਿਓ, ਕੋਈ ਵੀ ਤੁਸੀਂ ਕੰਮ ਕਰਦੇ ਹੋ, ਬ੍ਰਾਂਡਸ, ਕੋਈ ਸ਼ਰਟਾਂ ਪੈਂਟਾਂ, ਕੋਈ ਗੱਲਬਾਤ, ਜਿਹੜਾ ਵੀ ਤੁਹਾਡੀ ਪ੍ਰੋਡਕਟ ਆ ਤੁਸੀਂ ਸਾਨੂੰ ਦਿਓ। ਗਿਫਟ ਪੈਕ ਬਣਾ ਕੇ ਅਸੀਂ ਤੁਹਾਡਾ ਨਾਂ ਲੈ ਕੇ ਤੁਹਾਡੇ ਲੋ ਜਨਾਬ ਅਸੀਂ ਆਪਣੀ ਤੁਹਾਨੂੰ ਹੀ ਦੇ ਦਿਆਂਗੇ। ਆਹ ਕੈਸੀ ਤੁਹਾਡਾ ਨਾਂ ਤੁਸੀਂ ਸਾਨੂੰ ਦਿਓ, ਅਸੀਂ ਤੁਹਾਨੂੰ ਹੀ ਦੇ ਦਿਆਂਗੇ। ਸਮਝ ਆ ਗਈ ਨਾ ਗੱਲ? ਤੇ ਉਹ ਜਨਾਬ ਜੀ ਈਮੇਲ ਚੱਲਦੀ ਹੈ, ਸਿਰਫ ਇਹ ਕਰਨਾ ਕਿ ਇਹਦੇ ਉੱਤੇ ਜਿਹੜਾ ਦਾ ਟਾਈਟਲ ਹੁੰਦਾ ਈਮੇਲ ਦਾ, ਉਹ ਜ਼ਰਾ ਸਪੋਂਸਰ ਟੈਬ ਲਿਖ ਲੈਣਾ, ਦੇਖ ਦੇਣਾ, ਸਾਨੂੰ ਪਤਾ ਲੱਗ ਜਾਏਗਾ, ਕਿਉਂਕਿ ਬਹੁਤ ਸਾਰੀਆਂ ਮੇਲਸ ਆਉਂਦੀਆਂ ਨੇ। ਤੇ ਇਹ ਫੌਰਨ ਜਨਾਬ ਸਾਨੂੰ ਦੱਸ ਦਿਓ ਵੀ ਕੌਣ ਕੌਣ ਸਾਨੂੰ ਕੀ ਕੀ ਦੇ ਰਿਹਾ, ਤੇ ਅਸੀਂ ਅਮਨਾ ਮਾਨ ਜਨਾਬ ਜੀ ਅੱਗੇ ਤੁਹਾਡੇ ਸਾਹਮਣੇ ਲੋਕਾਂ ਦੇ ਦਿਆਂਗੇ। ਠੀਕ ਹੈ ਜੀ? ਅੱਜ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਵੀ ਕਰਨੀਆਂ ਦਿਲ ਦੀਆਂ। ਅਸੀਂ ਹੁਣ ਪਿੱਛੇ ਰਹਿਣਾ ਨਹੀਂ ਹੈ ਦੋਸਤੋ। ਨਹੀਂ ਉਹ ਨਹੀਂ ਮੈਂ ਮੰਨਣੀ ਆ, ਉਹ ਉਸਤਾਦ ਉਹ ਮੈਂ ਨਹੀਂ ਮੰਨਣੀ ਆ। ਉਸਤਾਦ ਜੀ ਸੁਣਤੇ ਲੋ, ਉਹ ਮੇਰੀ ਗੱਲ ਸੁਣ ਲਾ, ਮੇਰੀ ਗੱਲ ਮੈਂ ਉਹਨਾਂ ਨੂੰ ਦੱਸ ਦਿਆਂ ਕਿਉਂ ਨਾ। ਅੰਦਰ ਗੱਲ ਕੀਤੀ ਉਸਤਾਦ ਜੀ ਨੇ? ਨਹੀਂ ਅੰਦਰ ਨਹੀਂ ਕੀਤੀ, 3-4 ਦਿਨ ਹੋ ਗਏ, ਮੈਨੂੰ ਪਹਿਲੇ ਪਤਾ ਲੱਗ ਗਿਆ ਸੀ। ਮੈਨੂੰ ਅੱਜ ਤੋਂ 3-4 ਦਿਨ ਪਹਿਲੇ ਦਾ ਹੀ ਪਤਾ ਲੱਗਿਆ ਜਦੋਂ ਤੁਸੀਂ ਗੇਮ ਸ਼ੁਰੂ ਕੀਤੀ ਸੀ। ਤੇ ਸਿੱਧੀ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦੇਣਾ ਨਾ, ਤੁਸੀਂ ਡਾਇਰੈਕਟ ਤੇ ਮੇਰੇ ਨਾਲ ਕੀਤੀ ਨਹੀਂ ਨਾ। ਮੈਨੂੰ ਪਤਾ ਲੱਗ ਰਿਹਾ ਸੀ ਕਿ ਵੀ ਸਾਜ਼ਿਸ਼ ਸਕੀਮ ਚੱਲ ਰਹੀ ਹੈ ਦਫ਼ਤਰ ਦੇ ਵਿੱਚ। ਭਾਈ ਮੇਰੇ ਵੱਲੋਂ ਨਾ ਤੁਹਾਨੂੰ 100% ਇਜਾਜ਼ਤ ਆ। ਯੈਸ ਠੀਕ ਹੈ, ਲੋ ਮੈਂ ਤੁਹਾਨੂੰ ਦੱਸ ਦੇਣਾ ਜਨਾਬ। ਭਾਈਜਾਨ ਕੋ ਮੇਰੇ ਡਰ ਦੀ ਵਜ੍ਹਾ ਤੋਂ ਜਾਂ ਮੇਰੇ ਕੋ ਥੋੜਾ ਘਬਰਾ ਕੇ ਨਹੀਂ ਮੈਨੂੰ ਕਹਿ ਰਹੇ, ਬੱਚੇ ਟਿਕਟੌਕ ਤੇ ਬਹਿਣਾ ਚਾਹ ਰਹੇ ਨੇ ਲਾਈਵ। ਸਿੱਧੀ ਗੱਲ ਮੈਂ ਤੁਹਾਨੂੰ ਦੱਸ ਦੇ, ਹਮ ਵੀ ਹੈ। ਵਾਹ ਵਾਹ। ਠੀਕ ਆ ਜੀ। ਔਰ ਇਹ ਬੇੜਾ ਗਰਕ ਜਿਹੜਾ ਅੰਦਰ ਕੀਤਾ ਨੇ, ਮੇਰਾ ਖਿਆਲ ਹੈ ਮੈਰ ਨੇ ਕੀਤਾ, ਕਿਉਂਕਿ ਮੈਰ ਸਾਹਿਬ ਟਿਕਟੌਕ ਦੇ ਜਿਹੜੀ ਨਾ ਐਕਟੀਵਿਟੀ ਉਹ ਕਿਤੇ ਬਾਹਰ ਬੈਠਾ ਨਾ, ਉੱਤੋਂ ਤੁਹਾਨੂੰ ਪਤਾ ਉਹਦਾ ਉਹ ਵੀ ਇੰਨੇ ਪੈਸੇ ਇਦਾਂ ਆਪਾਂ ਕਿਹੜਾ ਕਿਸੇ ਕੋ ਇਦਾਂ, ਮੈਨੂੰ ਸਾਰਾ ਪਤਾ ਲੱਗ ਗਿਆ। ਤੁਸੀਂ ਮੈਰ ਨਾਲ ਜੋ ਬਾਹਰ ਗੱਲਾਂ ਕੀਤੀਆਂ, ਕੌਣ ਸੀ ਕੋਲ ਹਿਸਾਬ ਲਾਓ ਮੈਨੂੰ, ਕਿਹਨੇ ਦੱਸੀਆਂ ਹੋਣੀਆਂ, ਜਿੰਨੀਆਂ ਤੁਹਾਨੂੰ ਮੈਰ ਨੇ ਗੱਲਾਂ ਕੀਤੀਆਂ? ਕੌਣ ਸੀ? ਹਾਰ ਗਏ? ਹਾਂਜੀ ਸਰ ਜੀ। ਹਾਰ ਗਏ? ਹਾਰ ਗਏ। ਮੈਰ ਨੇ ਆਪ। ਓਏ ਯਾਰ ਤੇਰੀ ਹੈ ਤੇ ਉਹਦਾ ਮੈਂ ਮੈਰ ਦੀ ਡਿਊਟੀ ਲਾਈ, ਮੈਂ ਕਿਹਾ ਜਦੋਂ ਤੂੰ ਦਾਨਿਸ਼ ਨਾਲ ਗੱਲਾਂ ਕਰੇ ਨਾ ਤੂੰ ਪੂਰਾ ਧਿਆਨ ਰੱਖਣਾ ਵਾ। ਠੀਕ ਆ। ਫਿਰ ਉਹਨੇ ਧਿਆਨ ਵੀ ਰੱਖਿਆ। ਲਾਗੇ ਪੈ ਗਏ। ਮੈਂ ਕਿਹਾ ਜਿਹੜੀ ਗੱਲ ਮੈਰ ਤੂੰ ਦਾਨਿਸ਼ ਨਾਲ ਕਰਨੀ ਹੈ ਨਾ, ਤੂੰ ਨੋਟ ਕਰੀ ਜਾਣੀ। ਓਏ ਟੋਟੇ ਲੈ ਲੈਣੇ। ਹਾਂ, ਮੈਂ ਕਿਹਾ ਤੂੰ ਸਾਰੀ ਮੈਨੂੰ ਆ ਕੇ ਦੱਸਣੀ ਆ ਵੀ ਬਾਹਰ ਤੂੰ ਦਾਨਿਸ਼ ਨਾਲ ਕੀ ਗੱਲ ਕੀਤੀ ਹੈ। ਉਸਤਾਦ ਜੀ ਤੁਸੀਂ ਇਹ ਡਿਊਟੀ ਨਾ ਮੇਰਾ ਮੁਖਬਰ ਆਓ, ਵਾਹ ਵਾਹ। ਨਾ ਠੀਕ ਹੈ। ਲੇਕਿਨ ਅੱਗੋਂ ਉਹ ਜਿਹੜਾ ਮੈਰ ਜਿਹਨੇ ਬਾਹਰ ਬਹਿ ਕੇ ਤੁਹਾਨੂੰ ਟਿਕਟੌਕ ਵਾਲੇ ਪਾਸੇ ਲਾਇਆ, ਉਹਦੀ ਮੁਖਬਰੀ ਜਿਹਨੇ ਕੀਤੀ ਹੈ, ਤੂੰ ਹਿਸਾਬ ਲਾ, ਉਹਨੇ ਉਹ ਵੀ ਮੈਰ ਆ। ਓਏ ਅੱਛਾ। ਆਪਣਾ ਮੁਖਬਰ ਆ। ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ ਯਾਰ, ਤੁਸੀਂ ਰੌਲਾ ਮਕਾਓ, ਆਪਾਂ ਅੱਗੋਂ ਸ਼ੋਅ ਸ਼ੁਰੂ ਕਰਦੇ ਆ। ਗੱਲ ਇਹ ਹੈ ਕਿ ਮੈਨੂੰ ਤੁਹਾਡਾ ਲਾਮਾ ਕੋਈ ਨਾ ਹੋਵੇ ਕਿਸੇ ਕਿਸਮ ਦਾ। ਗੱਲ ਮੁੱਕੀ, ਤੁਸੀਂ ਬੈਠੋ, ਨੋ ਪ੍ਰੋਬਲਮ। ਮੈਂ ਥੋੜਾ ਚੇਂਜ ਹੋ ਗਿਆ, ਕਾਫੀ ਚੇਂਜ ਹੋ ਗਿਆ ਮੈਂ। ਗੁੱਡ। ਹਾਂ ਮੈਂ ਚੇਂਜ ਹੋ ਗਿਆ। ਮੈਂ ਵੀ ਕਿਸੜੀਆਂ ਪਿਛੜੀਆਂ ਸੋਚਾਂ ਮੈਂ ਛੱਡ ਦਿੱਤੀਆਂ ਨੇ। ਨੈਗੇਟਿਵਿਟੀ ਨੂੰ ਪੁਰ ਕਰਾਤਾ। ਹਾਂ, ਕੋ ਮੈਨੂੰ ਧਮਕੀਆਂ ਹੀ ਬਹੁਤ ਵੱਡੀਆਂ ਲੱਗਣ ਲੱਗ ਪਈਆਂ। ਹੈ ਸਾਜੀ ਜੱਜਦੇ ਹੁੰਦੇ ਆ ਧਮਕੀਆਂ। ਕੀ ਬਾਤ ਆ ਬਈ। ਹੈ ਜੱਟ ਜੀ ਪਹਿਲੀ ਬੜਕ ਤੇ ਤੁਸੀਂ ਪਿਛਲੇ ਕਮਰੇ 'ਚ ਹੋਣਾ ਵਾ। ਭਾਈਜਾਨ ਤੁਸੀਂ ਬੈਠੋ, ਤੁਸੀਂ ਠੀਕ ਹੈ ਸਰ ਜੀ। ਤੇ ਕੀ ਤੁਸੀਂ ਹੁਣ ਮੈਨੂੰ ਅੱਛਾ, ਹੁਣ ਮੈਂ ਗੱਲ ਤੇ ਖੁੱਲ ਗਈ, ਮੈਨੂੰ ਪਤਾ ਲੱਗ ਗਿਆ। ਜੀ ਆ। ਠੀਕ ਹੈ, ਤੇ ਤੁਸੀਂ ਕੀ ਪ੍ਰੋਗਰਾਮ ਬਣਾਇਆ, ਮਤਲਬ ਲਾਈਕ ਕੀ ਤੁਸੀਂ ਸੋਚਿਆ? ਅਸੀਂ ਸੋਚਿਆ ਸੀ ਕਿ ਅਸੀਂ ਅੱਜ ਬਕਾਇਦਾ ਤੁਹਾਡੇ ਨਾਲ ਗੱਲ ਕਰਕੇ ਹੋ ਗਿਆ ਸਾਰਾ ਕੁਝ, ਅੱਗੋਂ ਦੱਸ ਤੁਸੀਂ ਬਹਿ ਗਏ, ਕੀ ਸੋਚਿਆ ਕੀ ਕਰਾਂਗੇ? ਟਿਕਟੌਕ ਤੇ ਲਾਈਵ ਬੈਠਾਂਗੇ ਉਸਤਾਦ ਜੀ। ਉੱਥੋਂ ਕੋਈ ਜਿਹੜਾ ਕੋਈ 4 ਰੁਪਏ ਅਰਨਿੰਗ ਕੋਈ ਉਹਨਾਂ ਨੇ ਆਪਣੇ ਆਪ ਹੀ ਦਿੱਤੀ, ਅਸੀਂ ਨਹੀਂ ਮੰਗਦੇ ਕਿਸੇ ਕੋਲੋਂ। ਮੰਗ ਕਸ਼ੀ ਦੀ ਸੈਂਡਿੰਗ ਜਿਹੜੀ ਹੋਣੀ, ਸੈਂਡਿੰਗ ਮਤਲਬ ਜਿਹੜੀ ਇਹ ਨਹੀਂ ਕਹਿਣਾ ਕਿਸੇ ਨੂੰ ਕਹੀਏ। ਨਹੀਂ ਭਾਵੇਂ ਤੁਸੀਂ ਇਹ ਨਾ ਮੇਰੀ ਗੱਲ ਸੁਣੋ ਨਾ, ਤਾਂ ਤੁਸੀਂ ਬੈਠੇ ਰਹੋ, ਠੀਕ ਹੈ। ਸ਼ੁਗਰ ਮੇਲਾ ਕਰੋ, ਗੱਲਬਾਤ ਕਰੋ, ਜੋ ਵੀ ਹਿਸਾਬ ਕਿਤਾਬ। ਬਸ ਇਹ ਨਾ ਕਹਿਣਾ ਕਿ ਕਿਸੇ ਨੂੰ ਕਿ ਆ ਜਾ ਮੈਨੂੰ ਸੈਂਡਿੰਗ ਕਰ। ਉਸ ਟਾਈਮ ਉਹ ਵਿਚਾਰਾ ਪਤਾ ਨਹੀਂ ਕਿਸ ਕੰਡੀਸ਼ਨ 'ਚ ਆ,
ਜਾਂ ਉਹ ਨਹੀਂ ਕਰ ਸਕਦਾ, ਜਾਂ ਤੁਹਾਡੀ ਮੁਹੱਬਤ ਪਿਆਰ ਜੀ ਤੁਹਾਡੀ ਜਰਾਨੇ ਚ ਆ ਕੇ ਤੇ ਉਹ ਕਰ ਦੇਵੇ, ਇਸ ਤੋਂ ਥੋੜਾ ਪਰਹੇਜ਼ ਕਰ ਲੈਣਾ। ਆਪਣੇ ਆਪ ਕੋਈ ਆ ਜੇ, ਆਪਣੇ ਆਪ ਕੋਈ ਨਾ ਆਵੇ ਤਾਂ ਤੁਸੀਂ ਬੈਠੇ ਰਹੋ। ਉਸਤਾਦ ਜੀ ਅਸੀਂ Done ਹੋ ਗਿਆ, ਬੈਠਾਂਗੇ, ਸਮਝ ਆ ਰਹੀ ਹੈ ਇਹ ਗੱਲ ਨਹੀਂ ਹੋਏਗੀ ਕੋਈ ਸਾਨੂੰ ਗੁੱਜਰ ਉਹਨਾਂ ਨੂੰ ਸੈਂਡ ਕਰੇਗਾ। ਗੁਜਰਾ ਅਸੀਂ ਟਿਕਟੋਕ ਤੇ ਪੈਸੇ ਕਮਾਉਣ ਲਈ ਨਹੀਂ, ਨਿਸ਼ਾਵਰ ਕਰਾਂਗੇ ਆਪਣੇ ਪਿਆਰ ਕਰਨ ਵਾਲਿਆਂ ਤੇ। ਲੇਕਿਨ ਬਾਤ ਹੈ ਅੱਜ ਗੁਜਰ ਮੈਂ ਤੁਹਾਡਾ ਲਾਂਗ ਤੋੜਦਾ ਦੇਖਿਆ ਹੀ। ਹਾਂਜੀ ਗੁਜਰ ਕੋ ਗੁੰਨੇ ਹੈ ਨਹੀਂ ਗਏ। ਉਸਤਾਦ ਜੀ ਅੱਜ ਟ੍ਰੈਜਡੀ ਹੋਈ ਆ। ਪਰਸ ਦੇਖਿਆ ਗੁਜਰ ਦਾ? ਗੁੱਜਰ ਦੇ ਪਰਸ ਗਿਆ ਅੱਜ। ਪਰਸ ਹਾਂਜੀ ਵਿੱਚ ਏਟੀਐਮ ਕਾਰਡ ਸੀ, ਨਕਾਹਨਾਮਾ ਸੀ, ਹੋਰ ਇੱਕ ਉਹ ਨਿਕਾਹਨਾਮਾ ਕਿਹੜਾ ਬਟੂਏ ਚ ਰੱਖਦਾ ਵਾ? ਪਾਕਿਸਤਾਨੀ ਨਿਕਾਹਨਾਮਾ ਤੇ ਹੁੰਦਾ ਵੀ ਏਡਾ ਵੱਡਾ ਬੈਠ ਕੇ ਦਿਲ ਕਰੇ ਉੱਤੇ ਲੈ ਲਓ। ਆਹੋ ਹਾਂ ਉਸਤਾਦ ਜੀ ਬਟੂਆ ਡਿੱਗ ਪਿਆ। ਸ਼ਾਹਜ਼ੋ ਨਾਦਰੀ ਪਿਛਲੇ ਸਾਲ ਵੀ ਤੁਹਾਨੂੰ ਪਤਾ ਡਿੱਗਿਆ, ਹਰ ਸਾਲ ਇੱਕ ਬਟੂਆ ਲੈ ਰਿਹਾ ਵੱਡਾ ਪੁੱਤਰ। ਓਏ ਹੋਏ ਹੋਏ ਹਰ ਸਾਲ। ਅੱਛਾ ਹਾਂਜੀ ਡਿੱਗਿਆ ਕਿਤੋਂ? ਮੋਟਰਸਾਈਕਲ ਤੋਂ? ਮੋਟਰਸਾਈਕਲ ਤੋਂ। ਇਹਦੀ ਮੋਟਰਸਾਈਕਲ ਹਰ ਸਾਲ ਇੱਕ ਬਟੂਆ ਲੈਂਦੀ ਹੈ। ਜਿੱਦਾਂ ਨਹਿਰ ਬੰਦਾ ਲੈਂਦੀ ਆ। ਇਹਦੀ ਮੋਟਰਸਾਈਕਲ ਡੀਗਰੂ ਵਾਲੀ ਆ। ਹਾਂ ਉਹਦੇ ਚ ਉਸਤਾਦ ਜੀ ਏਟੀਐਮ ਕਾਰਡ ਮੇਰਾ, ਉਸ ਹਾਫਤੀ ਕਾਰਡ ਜਿਹੜਾ ਪ੍ਰੈਸ ਕਲੱਬ ਦਾ, ਉਹ ਸਾਰੇ ਯਾਨੀ ਕਿ ਵਿੱਚ ਹੀ ਸੀ। ਉਹ ਫਾਸਤੀ ਕਾਰਡ ਜਿੰਨਾ ਟੀਕੇ ਲਵਾਏ ਆ ਉਹ। ਨਹੀਂ ਇਹਦਾ ਪ੍ਰੈਸ ਕਲੱਬ ਦਾ ਵੀ ਆ, ਕਲੱਬ ਸੈਂਡਵਿਚ ਦਾ ਵੀ ਇੱਕ ਪੈਸੇ ਉਹਦੇ ਉਹ ਤੇ ਖਾਤਾ ਲੱਗਾ। ਹਾਂਜੀ ਜਿਹੜਾ ਮੇਰੇ ਡਿੱਗਿਆ ਕਿੱਥੇ ਆ? ਡਿੱਗਿਆ, ਮੈਂ ਉਸਤਾਦ ਜੀ ਤੰਦੂਰ ਤੋਂ ਰੋਟੀਆਂ ਲੈਣ ਗਿਆ ਹਾਂ, ਟਰੋਜ਼ਰ ਪਾਇਆ ਸੀ, ਸੁੱਤਾ ਉੱਠਿਆ, ਗੈਸ ਨਹੀਂ ਸੀ ਆ ਰਹੀ, ਗਿਆ ਵਾਂ ਵਾਪਸ ਆ ਕੇ ਘਰ ਜਦੋਂ ਦਫ਼ਤਰ ਲਈ ਮੈਂ ਤਿਆਰ ਹੋਣ ਲੱਗਾ ਨਾ, ਮੈਂ ਕਿਹਾ ਚਲੋ ਬਟੂਆ ਵੀ ਹੁਣ ਟਰੋਜ਼ਰ ਚੋਂ ਕੱਢ ਕੇ ਜੇਬ ਚ ਪਾ ਲਈਏ। ਤੇ ਬਟੂਏ ਹੁਣੀ ਕਹਿੰਦੇ ਮੈਂ ਤੇ ਹੈ ਨਹੀਂ। ਓਏ ਲਓ ਜੀ ਤੁਸੀਂ ਹਾਲਾਂਕਿ ਮੈਨੂੰ ਪਤਾ ਵਾ ਗੁੱਜਰ ਦੀ ਰਹਿਣ ਸਹਿਣ, ਪੁੱਛ ਲੈ ਦੇਣਾ ਬਟੂਏ ਚ 6 ਤੋਂ 7 ਲੱਖ ਰੁਪਏ ਲਾਜ਼ਮੀ ਹੋਏਗਾ। ਇਹਨੇ ਪੈਸੇ ਲੈ ਕੇ ਫਿਰਦਾ ਹੁੰਦਾ ਸੀ। ਉਹ ਬਟੂਆ ਤੁਸੀਂ ਦੇਖਿਆ ਹੀ ਨਹੀਂ ਹੈਗਾ, ਵਿੱਚ ਜਾਲਾ ਲੱਗਾ ਹੋਇਆ ਸੀਗਾ। ਦੇਖਿਆ ਉਸਤਾਦ ਜੀ ਨੇ ਕਰੇਗਾ। ਬਟੂਏ ਚ ਜਾਣਾ ਆ ਪੀਤਾ ਉਹ ਪੈਸੇ ਰੱਖਿਆ। ਬਟੂਏ ਚ ਵੀ ਕਿੱਦਾਂ ਜਾਣਾ? ਨਹੀਂ ਉਸਤਾਦ ਜੀ ਬਟੂਆ ਫੜਦਾ ਸੀ, ਇੰਜ ਲੱਗਦਾ ਸੀ ਰੋਟੀ ਵਾਲਾ ਡੱਬਾ ਫੜਿਆ, ਇੰਨੇ ਥੰਬੂ ਤੁੰਨੇ ਹੁੰਦੇ ਸੀ। ਸਾਜੀ ਇੰਨਾ ਉਹਦੇ ਵਿੱਚ ਵਿਚਾਰੇ ਦਾ ਜ਼ੇਵਰ ਸੀਗਾ ਉਹ ਸਾਰਾ ਉਹ ਯਾਰ ਬਟੂਆ ਡਿੱਗਾ, ਉਹਦਾ ਕੋਈ ਸੰਦੂਕ ਨਹੀਂ ਡਿੱਗਾ। ਵਿੱਚ ਨਿਆਣੇ ਵੀ ਪਾਦੇ ਹੈ, ਤੇਰੇ ਨਿਆਣੇ ਵੀ ਰਹਿੰਦੇ ਸੀ ਗੱਲ ਕਰਦੇ। ਉਸਤਾਦ ਜੀ ਉਸਤਾਦ ਜੀ ਆਖਰਲਾ 1000 ਰੁਪਈਆ ਸੀਗਾ। ਯਾਰ ਉਹ ਫੜ ਕੇ ਲਈ ਜਿਹੜਾ ਮੈਂ ਮੰਗਾਇਆ ਇੱਥੇ ਰੱਖਣ ਵਾਲਾ, ਆਖਰਲਾ 1000 ਰੁਪਏ ਸੀ। ਆਖਰਲਾ 1000 ਰੁਪਇਆ ਸੀਗਾ। ਉਸ ਤੋਂ ਬਾਅਦ ਅਕਾਊਂਟ ਵੀ ਨਿਲ ਸੀ, ਜਾਇਜ਼ ਕੈਸ਼ ਵੀ ਨਿਲ ਸੀਗੇ, ਭੈਣ ਭਰਾ ਵੀ ਉਹ ਮੋੜੇ ਪਏ ਸੀ। ਓਏ ਉਹਦੇ ਚੋਂ 120 ਰੁਪਏ ਦੀਆਂ ਰੋਟੀਆਂ ਆਈਆਂ ਤੇ 800 ਤੇ 80 ਰੁਪਏ ਉਹਦੇ ਚ ਮੌਜੂਦਾ ਪੈਸੇ ਸੀ। ਅਰੇ ਮਾੜੇ ਬੰਦੇ ਦਾ ਤੇ ਅਮੀਰ ਆਦਮੀ ਦਾ ਤੇ ਗਰੀਬ ਆਦਮੀ ਦਾ ਕਿਵੇਂ ਰੌਲਾ ਹੁੰਦਾ। ਹਿਸਾਬ ਕੈਸਾ? अमीर दा बटुआ डेपो ना विच 1.25 लाख रुपये उन्हें कहना यार पैसों का तो कोई मसला नहीं है, कोई बंदा बटुआ दे देना, क्योंकि सारे एटीएम कार्ड उसमें है, ये कार्ड है, बैंक के कार्ड है, ये दूसरे क्रेडिट कार्ड उसमें थे, डॉक्यूमेंट्स वाले कार्ड उसमें थे, वो पैसों का मुझ पैसा लाख रुपया कोई रख ले, मुझे बटुआ दे। ਇਹੋ ਜਿਹੇ ਮਾੜੇ ਦਾ ਬਟੂਆ ਡਿੱਗ ਪਿਆ, ਉਹਦੇ ਅੰਦਰ ਸ਼ਨਾਖਤੀ ਕਾਰਡ ਵੀ ਆ, ਏਟੀਐਮ ਵੀ ਆ, ਉਹਨੇ ਹੀ ਆ ਉਹ ਯਾਰ ਉਹ ਤਾਂ ਮੈਂ ਦੁਬਾਰਾ ਵੀ ਬਣਾ ਲੂੰਗਾ 850 ਰੁਪਇਆ ਇਹ ਕੀ ਹੈ ਜੀ? ਇਹ ਬਾਕਰ ਆ ਜੀ ਨਿਆਣਿਆਂ ਦਾ। ਆ ਕੀ ਇਹ ਕੀ ਸਾਜੀ? ਚਲੋ ਜੀ ਸਾਜੀ ਕਿੰਨੇ ਦਾ ਆਇਆ ਹੈ? ਜਿਹੜਾ ਵੀ ਆਇਆ ਯਾਰ ਬੁਢਾਪੇ ਦਾ ਸਹਾਰਾ ਤੇ ਹੈ ਨਾ। ਕੀ ਬਾਤ ਹੈ ਉਸਤਾਦ ਜੀ, ਅਸੀਂ ਚਾਹੁੰਦੇ ਸੀ ਕਿ ਤੁਸੀਂ ਜ਼ਰਾ ਰਿਲੈਕਸ ਹੋ। ਇਹ ਕੀ ਬਣਾਇਆ ਜੀ? ਇਹਦੇ ਨਾਲ ਬੋਤਲਾਂ ਨਾਲ ਡਲਾ ਰੱਖ ਲੈਂਦੇ ਅੱਗੇ। ਉਹ ਫੇਰ ਤਾਂ ਹੀ ਪਿਛਲੀ ਢੋ ਵੀ ਜੇਬਾਂ ਵੀ ਆ ਉਸਤਾਦ ਜੀ ਨੂੰ, ਹੈ। ਜੇਬਾਂ ਵੀ ਲੱਗੀ। ਸਾਜੀ ਤੇ ਹਾਰਮੋਨੀਅਮ ਵੀ ਵੱਜ ਸਕਦਾ ਰੱਖ ਕੇ। ਅੱਲਾ ਮਾਫੀ ਦੇਵੇ। ਇਦਾਂ ਚੌਕੜੀ ਵਾਲਾ ਕਿਉਂ ਨਹੀਂ ਹੈਗਾ, ਇੰਜ ਵਾਲਾ ਵਾ। ਉਹ ਤੁਸੀਂ ਮੈਨੂੰ ਦੱਸ ਦੇ। ਉਸਤਾਦ ਜੀ ਤੁਸੀਂ ਗਲਤ ਲਿਆ ਵਾ ਇਹ ਪਿੱਛੇ ਵਾਲਾ ਵਾ, ਪਿੱਛੇ ਰੱਖਣ ਵਾਲਾ। ਇਦਾਂ ਉਹ ਨਹੀਂ ਇਹ ਇੱਥੇ ਆ ਦੇਖੋ, ਇੱਧਰ ਰੱਖ ਕੇ ਨਾ ਪਿੱਛੇ ਨੂੰ। ਚੱਲ ਆ ਵਾ ਸ਼ੈ ਮੰਗਾਲੀ ਪਤਾ ਹੈ ਜੀ ਇਹ ਸਾਰੇ ਪੁੱਠੇ ਸ਼ੀਰ ਦੇ ਘਰ ਕਤਮ ਤੇ ਪਏ ਆ। ਉਸਤਾਦ ਜੀ ਇੱਕ ਸਾਈਡ ਤੋਂ ਥੋੜਾ ਬਾ ਇਧਰਲੀ ਸਾਈਡ ਤੋਂ ਲੱਭੋ ਫੇਰ ਆਏਗਾ ਕਿਧਰੋਂ? ਇਹ ਇਦਾਂ। ਇੰਜ ਉਹ ਨਹੀਂ, ਉਹ- ਲੱਖ ਲਾਨਤ। ਉਹ ਫਿੱਟੇ ਗਲਤ ਮੋਟਰਸਾਈਕਲ ਕਰਾਤਾ ਉਸਤਾਦ ਜੀ ਮੋਟਰਸਾਈਕਲ ਦੇ ਪਿੱਛੇ ਫੜ ਕੇ ਬੈਠੇ ਹੋਏ। ਉਸਤਾਦ ਜੀ ਆ ਵੇਖੋ, ਐਚ ਕਟਿਆ ਹੋਇਆ ਲੈ ਲਿਆ। ਆਓ ਲੈ ਚਾਮ ਇਹ ਖੁੱਡਾ ਭਾਈ, ਖੁੱਡਾ ਵਾ। ਐ ਨਜਾਇਜ਼ ਪੈਸੇ ਖਰਚੇ, ਹੋਰ ਮਹੀਨੇ ਬਾਅਦ ਮੋਰੀ ਵਾਲੀ ਕੁਰਸੀ ਤੇ ਬਹਿ ਕੇ ਸ਼ੌਕ ਯਾਰ ਤੇ ਲੋਟਾ ਵੀ ਉਹਨਾਂ ਨਾਲ। ਨਹੀਂ ਯਾਰ ਲੁੱਟਿਆ ਗਿਆ ਯਾਰ, ਬਹੁਤ ਮਹਿੰਗਾ ਦਿੱਤਾ ਉਹਨਾਂ ਨੇ। ਕਿੰਨਾ ਸਾਜੀ ਕਿੰਨੇ ਦਾ ਵਾ? ਜਿੰਨੇ ਦਾ ਵੀ ਆ ਛੱਡ ਉਸਤਾਦ ਜੀ ਡਬਲ ਆ, ਪਿੱਛੇ ਨੂੰ ਵੀ ਢੋਲ ਲਵਾ ਲਓ ਭਾਵੇਂ, ਇਹਨੂੰ ਅੱਗੇ ਰੱਖ ਲਓ। ਯਾਰ ਉਹਨੇ ਮੈਨੂੰ ਉਹ ਮੇਰਾ ਇੱਕ ਸੀਗਾ ਆਪਣਾ, ਇਹਦੀਆਂ ਲੱਤਾਂ ਸੀਗਾ ਰਾਜ। ਇਹਦੇ ਨਾਲ ਜੱਫੀ ਪਾ ਕੇ ਬਈ ਦਾ ਵਸਤਾ ਜੀ ਔਨ ਕਰੋ ਇਹਨੂੰ। ਯਾਰ ਜਿੱਦਾਂ ਮੈਂ ਦੱਸਿਆ ਉੱਥੇ ਹੀ ਬਹਿਣਾ ਵਾ। ਹਾਂਜੀ ਹਾਂਜੀ ਇਹ ਇਦਾਂ ਆ ਟੈਬ ਉਹ ਨਹੀਂ ਯਾਰ ਲੈ ਦੱਸ। ਇਦਾਂ ਹੋਣਾ ਵਾ। ਉਹ ਯਾਰ ਉਸਤਾਦ ਜੀ ਦੇ ਕਿਹੜਾ ਵੀ ਪੱਟੀਆਂ ਹੋਈਆਂ ਫਿਰ ਆਹੀ ਗੱਲ। ਓਹੋ ਬੱਟੀਆਂ ਕਾਦੀਆਂ ਹੋਣੀਆਂ ਦੀ ਮੰਮੀ ਆ। ਏਦਾਂ ਵੀ ਜ਼ਿਆਦਾ ਥੱਕ ਜਾਣਾ ਵਾ। ਸਾਏ ਥੱਲੇ ਤੁਸੀਂ ਭਾਰੇ ਐਸ਼ ਕਰ ਲਓ। ਉਹ ਕੀ ਵੀ ਲਾਤੀ ਉਹਨਾਂ ਨੇ। ਇਹ ਵਿੰਡੋ ਬਣ ਗਈ ਸਾਜੀ। ਅੱਛਾ ਹੁਣ ਤੁਸੀਂ ਹੱਥ ਉੱਪਰੋਂ ਨਹੀਂ ਆ ਲਿਜਾਣਾ, ਦੇਖ। ਪਿੱਛੋਂ ਦੀ ਇੱਥੋਂ ਦੀ ਹੱਥ ਕੱਢੋ, ਇੱਥੋਂ ਥੱਲੋਂ ਦੀ ਇੱਥੋਂ ਦੀ ਹੱਥ ਕੱਢੋ, ਉਹ ਦੂਸਰਾ ਵੀ ਕੱਢੋ। ਐ ਇਹ ਹੁਣ ਇੱਥੋਂ ਕਲੈਪ ਕਰੋ, ਕਲੈਪਿੰਗ ਯਾਰ। ਇਹ ਵਾ ਆ ਵਾ ਇਹ ਹੈ ਬਣੇ ਐਂਕਰਾਂ ਲਈ।
ਤੁਹਾਡੇ ਲਈ ਇਹ ਮਜ਼ਦੂਰ ਐਂਕਰਾਂ ਵਾਸਤੇ ਬਣਿਆ ਇਦਾਂ ਲੱਗਦਾ ਨਹਿਰ 'ਚ ਛਾਲ ਮਾਰਨ ਲੱਗੇ ਇਦਾਂ ਨਹੀਂ ਲਾਉਣਾ, ਇਦਾਂ ਨਹੀਂ ਯਾਰ ਸਤਾਈ ਚ ਯਾਰ ਤੂੰ ਛੱਡ ਦੇ ਪਰੇ ਜਾ, ਮੈਨੂੰ ਇਹਦਾ ਪਤਾ ਆਪਣੇ ਹਿਸਾਬ ਨਾਲ ਕਰ ਮੈਨੂੰ ਸਮਝ ਆ ਗਈ। ਜਿੱਦਾਂ ਮਿੱਠੇ ਨੇ ਦੱਸਿਆ ਸਾਜ ਉਦਾਂ ਯਾਰ ਲੱਗ ਗਿਆ ਪਤਾ ਮੈਨੂੰ, ਠੀਕ ਹੈ। ਅਸਲ 'ਚ ਭਲਾ ਮਿੱਠੇ ਕੀ ਆ, ਇੱਥੇ ਰੱਖ ਕੇ ਨਾ ਚੌਂਕੜੀ ਮਾਰਨ ਵਾਲਾ ਨਹੀਂਗਾ, ਇਹਦੇ ਵਿੱਚੋਂ ਲੱਤਾਂ ਬਾਹਰ ਨੂੰ ਲੰਮੀਆਂ ਇੰਜ ਕੱਢ ਕੇ ਇਹ ਹੈਗਾ ਵਾ ਕਿ ਤੁਸੀਂ ਬੈੱਡ ਤੇ ਲੰਮੇ ਪਏ ਹੋ, ਹਾਂਜੀ ਢੋ ਲਾ ਕੇ ਲੱਤਾਂ ਸਿੱਧੀਆਂ ਕੀਤੀਆਂ, ਇਹਨੂੰ ਉੱਪਰ ਰੱਖਿਆ, ਇੱਥੇ ਲੈਪਟਾਪ ਰੱਖਿਆ, ਜਾਂ ਇੱਥੇ ਤੁਸੀਂ ਆਪਣਾ ਉਹ ਕੋਈ ਵੀ ਸਿਸਟਮ ਕੋਈ ਵੀ ਸਿਸਟਮ ਰੱਖਿਆ। ਹਾਂ, ਤੇ ਪੜ੍ਹਿਆ ਲਿਖਿਆ ਬੰਦਾ ਇਦਾਂ ਦੀ ਚੌਕੜੀ ਮਾਰਦਾ ਹੀ ਨਹੀਂ। ਇਹ ਲੈ ਕੇ ਤੁਸੀਂ ਚੌਕੜੀ ਵੇਖੋ ਕੈਸੀ ਮਾਰੀ। ਹਾਂ, ਚੌਕੜੀ ਦਾ ਸਾਈਜ਼ ਹੋਣਾ ਚਾਹੀਦਾ ਸੀ। ਤੁਸੀਂ ਤਾਂ ਹੈ ਜਿਵੇਂ ਵੱਡੀ ਥੋੜੀ ਜਿਹੀ ਅੱਲਾ ਮੈਂ ਸਾਈਜ਼ ਚੌਕੜੀ ਵਾਲਾ ਨਹੀਂ ਹੈਗਾ, ਇਹ ਗਲਤੀ ਹੋਈ ਉਹਨਾਂ ਦੇ ਕੋਲੋਂ। ਉਹਨਾਂ ਨੂੰ ਚਾਹੀਦਾ ਸੀ ਸਾਈਜ਼ ਚੌਕੜੀ ਵਾਲਾ ਹੁੰਦਾ। ਇਹ ਜੀ ਕੰਪਲੇਨ ਕਰੋ ਹੁੰਦਾ ਕਮ ਸੇ ਕਮ ਚੌਕੜੀ ਵਿੱਚ ਆਈ। ਵਿੱਚ ਆਏਗੀ ਪੂਰੀ। ਕੰਪਲੇਨ ਕਰੋ ਨਾ ਤੁਸੀਂ ਲਿਖ ਕੇ। ਤੁਸੀਂ ਤੇ ਹੈ ਜਿਵੇਂ ਸੀਨਾ ਰੋਕਣ ਦਾ ਸੀਨਾ ਵਾਦਾ ਤੁਹਾਡਾ। ਅੱਲਾ ਮਾਫੀ ਤੇ ਲੱਗਦਾ ਜਿਮ ਤੋਂ ਪੁੱਟ ਕੇ ਹੀ ਲੈ ਆਏ ਕੋਈ ਸ਼ੈਂਜ ਗੇਮ ਲਾਉਂਦੇ ਲਾਉਂਦੇ। ਤੇ ਤੈਰੀ ਸਿੱਖਣ ਵਾਲੀ ਆਈਟਮ। ਉਸਤਾਦ ਜੀ ਦੇ ਨਾਲ ਤੁਹਾਡੇ ਕਈ ਹੱਲ ਹੋ ਜਾਣੇ, ਪੇਟ ਵੀ ਅੰਦਰ ਹੋ ਜਾਣਾ ਵਾ, ਤੁਸੀਂ ਆਪ ਵੀ ਅੰਦਰ ਹੋ ਜਾਣਾ। ਚੋਰੀ ਦਾ ਤਾਂ ਨਹੀਂ ਕਿਤੇ। ਸਾਜੀ ਕਿੰਨੇ ਦਾ ਹੋਣਾ ਤੁਹਾਡੇ ਹਿਸਾਬ ਨਾਲ? ਇਹ ਕਿੰਨੇ ਦਾ ਹੋਣਾ? ਇਹ ਹੋਣਾ 5000 ਦਾ। ਉਹ ਨਹੀਂ ਕਿਉਂ? ਹੈਲਮਟ ਦਾ ਵਾ ਮਰੇ ਮਹਿੰਗਾ ਹੋਣਾ ਵਾ। ਇਸ ਤਰ੍ਹਾਂ ਜੀ 2000 ਦੀ 1500 ਰੁਪਏ ਦਾ ਹੈ ਵਾ। 2500 2-2500 ਦਾ ਹੋਣਾ ਚਾਹੀਦਾ ਤਾਂ 3000 ਰੁਪਏ ਤੋਂ ਹਾਂਜੀ 3000 ਰੁਪਏ ਦੀ। ਹਾਂਜੀ 5000 ਸਾਜੀ ਮੈਂ ਨਹੀਂ 2200 ਦਾ ਬਸ। 2000 ਰੁਪਏ ਦਾ। ਲਓ ਜੀ ਇਹ ਸਾਜ ਨੇ ਬਲੈਂਡ ਤੇ ਕੀ ਕਹਿਣਾ 750 ਰੁਪਏ ਦਾ। ਲੁੱਟ ਮਾਰੀ ਐ ਸਾ। ਜਿੰਨਾ ਉਸਤਾਦ ਜੀ ਮੈਨੇ ਐਪਾਂ ਵਾਲੇ ਲੁੱਟਿਆ ਉਹਨੇ, ਛੱਡ ਗੱਲਾਂ ਨੇ ਤੇਰੀ ਸੋਚ ਆ। ਇੱਧਰ ਦੇਖ ਯਾਰ ਇਸ ਕੋਲੋਂ ਮੈਂ ਨਾ ਜਿਹੜਾ ਦੂਜਾ ਦੁਬਈੋਂ ਸ਼ਾਪਿੰਗ ਕਰਦਾ ਨਾ, ਹਾਂਜੀ। ਕਦੀ ਦੁੱਖ ਨਹੀਂ ਲੱਗਦਾ ਤੁਸੀਂ ਇਹ ਚੀਜ਼ ਮੰਗਾਈ ਹੈ ਦੇਣੀ। ਹਾਂਜੀ ਲੇਕਿਨ ਚਲੋ ਹੁਣ ਅਕਸਰ ਨੇ ਮੰਗਾਈ ਹੈ ਹਾਂ ਦਰਾਜ਼ ਤੋਂ ਸਾਜੀ। ਹਾਂ ਉਸਤਾਦ ਜੀ ਕੀ ਆਨਲਾਈਨ ਕਿਸੇ ਦੀ ਬਖਤੋਈ ਕਰਨੀ ਹੈ, ਪੈਸੇ ਜਿੰਨਾ ਗੁੜ ਪਾਣਾ ਉਨਾ ਹੀ ਮਿੱਠਾ ਹੁੰਦਾ ਸਹੀ ਗੱਲ। ਹੁਣ ਦੁੱਖ ਸਾਡਾ ਵਿੱਚ ਹੀ ਹੈ ਕਿ 850 ਗਵਾ ਕੇ ਫਿਰਨ ਦੇ, ਲੇਕਿਨ ਮੂੰਹ ਦੀ ਛਾਸ਼ ਬਿਸ਼ਾਸ਼ ਲੈ ਕੇ ਫਿਰਨ ਦੇ, ਕੋਈ ਰੋਣੇ ਨਹੀਂ ਕੀ ਨਹੀਂ ਮੈਂ ਠੀਕ ਹੈ, ਇੰਨਾ ਕਿ ਮੈਨੂੰ ਈਜ਼ੀ ਆ। ਆ ਦੇਖੋ ਮੈਂ ਈਜ਼ੀ ਹੋ ਗਿਆ। ਖਾਸ ਤੌਰ ਤੇ ਇਹਨੂੰ ਯੂਜ਼ ਕਰਿਆ ਕਰਾਂਗੇ ਦੂਜੇ ਸ਼ੋਅ ਤੇ। ਹਾਂਜੀ ਪਹਿਲਾ ਸ਼ੋਅ ਕਰ ਲਿਆ, ਦੂਜੇ ਚ ਜ਼ਰਾ ਇੱਕ ਹੋਰ ਮੈਂ ਹੁਣ ਗਿਆ, ਮੈਂ ਚੀਜ਼ ਲੈ ਕੇ ਆਉਣੀ ਆ। ਕੀ ਉਹ ਮਿਲਦੀ ਹੈ ਐਡੀ ਇੱਕ ਕੁਰਸੀ ਟੈਪ, ਕੁਰਸੀ ਨਹੀਂ ਹੁੰਦੀ, ਉਹ ਦੋ ਪੱਤਰੀਆਂ ਹੁੰਦੀਆਂ ਐ ਕਰਕੇ ਨਾ, ਉਹਨੂੰ ਮੈਂ ਇੱਥੇ ਥੱਲੇ ਰੱਖਣਾ ਵਾ, ਪੱਤਰੀ ਖੋਲਣੀ ਉਹ ਪਿੱਛੇ ਢੋ ਬਣ ਜਾਂਦੀ ਹੈ। ਹਾਂ ਬਿਲਕੁਲ ਸਹੀ। ਉਹ ਚਾਈਨਾ ਵਾਲਿਆਂ ਨੇ ਗੱਡੀ ਸਾਜੀ। ਉਹਨੂੰ ਜਿੱਥੇ ਮਰਜ਼ੀ ਚਾਹੀਦੇ ਭਾਵੇਂ ਜ਼ਮੀਨ ਤੇ ਰੱਖ ਲੈਣ। ਹਾਂਜੀ ਹਾਂਜੀ ਇਹ ਸਾਰਾ ਕੁਝ ਆਪਣੇ ਲਈ ਨਾ ਲਈ ਆਓ, ਸਾਡੇ ਲਈ ਲਿਆਓ। ਸਾਡੀ ਬੁੱਕ ਜੀ ਬਣੀ ਜਾਣ ਮੇਰੀ ਉਮਰ ਦਾ ਤਕਾਦਾ, ਤੂੰ ਹਾਲੇ ਜਵਾਨ ਜਹਾਨ ਅੱਲਾ ਦੇ ਬੰਦੇ ਉਹ ਯਾਰ ਤੂੰ ਚੰਗਾ ਭਲਾ ਵਾ, ਉਹ ਰੋਜ਼ ਰਾਤ ਨੂੰ ਵੱਟੇ ਵਾਲਾ ਸੇਕ ਕਰਦੇ ਹੁੰਦੇ ਲੱਕ ਨੂੰ, ਯਾਰ ਤੇਰੀ ਮਿਹਰਬਾਨੀ ਉਹਨਾਂ ਨੂੰ ਕਰ। ਯਾਰ ਪਹਿਲੇ ਸ਼ੋ ਇਹ ਖਰਾਬ ਨਹੀਂ ਹੋਏਗਾ, ਤਰੀਕਾ ਅਸੀਂ ਦੱਸਾਂਗੇ, ਅਸੀਂ ਵੀ ਇਸਤੇਮਾਲ ਕੀਤੇ। ਅੱਛਾ ਭਾਜੀ ਬਟੂਆ 850 ਰੁਪਇਆ ਉਸਤਾਦ ਜੀ ਗਿਆ, ਮੈਂ ਭੋਰਾ ਟੈਨਸ਼ਨ ਨਹੀਂ ਲਈ ਅੱਜ। ਲੇਕਿਨ ਮੈਂ ਦਫ਼ਤਰ ਵਾਸਤੇ ਨਿਕਲੇ ਉਸਤਾਦ ਜੀ, ਇੱਕ ਐਸੀ ਨਾਮਾਲੂਮ ਜਗ੍ਹਾ ਤੇ ਪੈਟਰੋਲ ਮੁੱਕ ਗਿਆ ਤੇ ਪੈਸਾ ਵੀ ਜੇਬ 'ਚ ਕੋਈ ਵੀ ਨਹੀਂਗਾ। ਉਹ ਯਾਦ ਆਇਆ ਬਟੂਆ। ਬਟਵਾ ਹੀ ਗਵਾਚੋ। ਉੱਥੇ ਉਸਤਾਦ ਜੀ ਮੇਰਾ ਦਿਲ ਟੁੱਟਿਆ। ਮੈਨੂੰ 2-3 ਐਸੇ ਦੋਸਤ ਮਹੱਲੇਦਾਰ ਮਿਲੇ ਕਿ ਜਿਨ੍ਹਾਂ ਨੂੰ ਮੈਂ ਹਲਕਾ ਜਿਹਾ ਹੀ ਕਹਿੰਦਾ ਤੇ ਉਹਨਾਂ ਨੇ 1000 ਰੁਪਇਆ ਕੱਢ ਕੇ ਫੜਾ ਦੇਣਾ ਸੀ, ਮੇਰੇ ਕੋਲੋਂ ਕਿਹਾ ਹੀ ਨਹੀਂ ਹੋਇਆ। ਕਿਉਂਕਿ ਉਹਨਾਂ ਨੇ ਦੇਣੇ ਸੀ। ਮੇਰੇ ਕੋਲੋਂ ਕਿਹਾ ਹੀ ਨਹੀਂ ਹੋਇਆ ਕਿ ਯਾਰ ਅੱਛਾ ਉਸਤਾਦ ਜੀ, ਪੈਟਰੋਲ ਨਾ ਮਾਲੂਮ ਜਗ੍ਹਾ ਮੁੱਕਿਆ ਵਾ ਤੇ ਉੱਥੋਂ ਦੋਸਤ ਵੀ ਮਿਲੀ ਜਾਣ। ਦੋਸਤ ਵੀ ਮਿਲੀ ਜਾਣ। ਐਸੀ ਗੱਲ ਹੈ ਨਾਮਾਲੂਮ ਜਗ੍ਹਾ ਕਿ ਲਾਗੇ ਪੰਪ ਵੀ ਕੋਈ ਨਹੀਂ ਐ ਹੁੰਦਾ ਵਾ। ਯਾਰ ਤੂੰ ਇਥੋਂ ਤੋਂ ਇੱਥੇ ਤੱਕ ਆਉਣਾ, ਵਿੱਚ ਨਾ ਮਾਲੂਮ ਜਗ੍ਹਾ ਤੇ ਆਉਂਦੀ ਕੋਈ ਨਹੀਂ। ਉੱਤੋਂ ਜਿਹੜਾ ਪਿੱਛੇ ਸਾਡਾ ਮਹੱਲਾ ਵਾ, ਉਹ ਨਾਮ ਮਾਲੂਮ ਆ। ਗਲੀਆਂ ਤੂੰ ਰਹਿਣ ਡਿਆ। ਉਸਤਾਦ ਜੀ ਉੱਥੇ ਉਹ 2-3 ਮੁੰਡੇ ਮਿਲੇ ਮੇਰੇ ਕੋਲ, ਉਹਨਾਂ ਕੋਲੋਂ ਪੈਸੇ ਹੀ ਨਹੀਂ ਮੰਗ ਹੋਏ। ਮੈਂ ਕਿਹਾ ਯਾਰ ਕਿਵੇਂ, ਮੈਂ ਇਹਨੂੰ ਕਹਾ ਕਿ ਮੇਰੇ ਕੋਲ ਪੈਸੇ ਨਹੀਂ ਆਏ ਜਾਂ ਜੋ ਤੇਲ ਪੈਟਰੋਲ ਜਿਹੜਾ ਵੇਚਦਾ ਨਾ ਉਹ ਮੇਰਾ ਵਾਕਫ ਹੀ ਸੀਗਾ, ਦੁਕਾਨ ਵਾਲਾ। ਉੱਥੇ ਤੱਕ ਮੈਂ ਰੇੜ ਕੇ ਗਿਆ ਵਾਂ, ਅੱਧਾ ਲੀਟਰ ਉਹਦੇ ਕੋਲੋਂ ਤੇਲ ਪਵਾ ਆ ਕੇ। ਦੇਖੀ ਦਾ ਫਾਇਦਾ ਹੁਣ ਇਹ ਅੰਦਰੋਂ ਦੀ ਨਿਕਲ ਜੀ। ਇਹ ਚੀਜ਼ ਜੀ। ਨਹੀਂ ਓ ਹੋ ਵਾਹ ਭਾਈ ਵਾਹ। ਐਵੇਂ ਨਹੀਂ ਪੈਸੇ ਗਏ ਖਰਚੇ। ਪੈਸੇ ਪੂਰੇ ਭਾਈ। ਇਹਦੇ ਪਹਿਲੇ ਲੱਭ ਕੀ ਦਾ ਦੁੱਖ ਵੀ ਗਿਆ ਮੈਂ ਤੈਨੂੰ ਕੀ ਕਿਹਾ ਸੀ, ਕੱਲੀ ਡਬਿੰਗ ਤੇ ਨਹੀਂ ਆ ਗਿਆ, ਕੁਝ ਹੋਰ ਵੀ ਕਰਦੇ ਆ। ਯਾਰ, ਕੀ ਬਾਤ ਹੈ। ਵਾਹ ਵਾਹ। ਅੱਜ ਤੱਕ ਕਿਸੇ ਨੇ ਨਹੀਂ ਕੀਤਾ ਭਾਈ। ਬਟ ਮੇਰਾ ਦੁੱਖ ਵੀ ਧੁੱਪ ਗਿਆ ਯਾਰ। ਉਸਤਾਦ ਨੂੰ ਸਹੂਲਤਾਂ ਮੇਰੇ ਬੁੱਢੇ ਉਸਤਾਦ ਨੂੰ ਮਿਲ ਗਈਆਂ ਯਾਰ। ਓਏ ਯਾਰ ਟਿਕਟੋਕ ਵਾਲੀ ਗੱਲ ਵਿੱਚੀ ਰਹਿ ਗਈ ਹੈ, ਤੁਸੀਂ ਕਹੇ ਯਾਰ। ਉਹਨਾਂ ਨੇ ਓਕੇ ਕਰਤੀ ਹੈ। ਆਹਾ ਟਿਕਟੋਕ ਸਾਜੀ ਕਿੰਨੇ ਘੰਟੇ ਵਿਆਹ ਕਰੀ ਦੱਸੋ? 4 ਘੰਟੇ ਬਹੁਤ ਜੋ ਮਰਜ਼ੀ ਕਰੋ, ਹੈ। ਫਿਲਹਾਲ ਡਿਸਟਰਬ ਨਾ ਕਰੋ। ਅੱਛਾ ਦਾਨਸ਼ ਹੋ ਗਏ। ਜੋ ਮਰਜ਼ੀ ਕਰੋ। ਜੋ ਮਰਜ਼ੀ ਕਰੋ, ਬੈਠੋ ਟਿਕਟੋਕ ਤੇ ਬੈਠੋ, ਇੰਸਟਾ ਤੇ ਬੈਠੋ, ਟਿਕ ਕੇ ਬੈਠੋ, ਜਿੱਥੇ ਮਰਜ਼ੀ ਬੈਠੋ। ਜੀ ਲਈਏ ਜ਼ਿੰਦਗੀ ਆਪਣੀ ਸਾਜੀ। ਹਾਂ ਆਪਣੀ ਜ਼ਿੰਦਗੀ ਜੀ ਲਈਏ ਜਾਣੀ ਕਿ। ਹਾਂ ਓਏ ਹੋਏ ਤੁਹਾਡੀ ਜਾਓ ਜੀ ਲਓ ਆਪਣੀ ਜ਼ਿੰਦਗੀ। ਲਓ ਜੀ। ਸਾਰੀ ਤੁਹਾਡੀ ਇੱਜ਼ਤ ਦਾ, ਤੁਹਾਡੇ ਭਰਮ ਭਾਅ ਦਾ ਭਰਪੂਰ ਖਿਆਲ ਰੱਖਿਆ ਜਾਏਗਾ। ਜਿਹੜਾ ਤੁਹਾਡੇ ਦਿਲ 'ਚ ਸ਼ਕੂਕ ਸ਼ੁਬਹਾਤ ਆ ਨਾ, ਉਹਨਾਂ ਨੂੰ ਅਸੀਂ ਦੂਰ ਕਰਾਂਗੇ। ਕਿਸੇ ਕਿਸਮ ਦਾ ਕੋਈ ਮੰਗਾ ਕਸ਼ੀ ਨਹੀਂ ਹੋਏਗੀ। ਹਾਂ ਜਦੋਂ ਕਿਤੇ ਮੈਚ ਲੱਗ ਗਿਆ ਟਫ ਕਿਸੇ ਮਾੜੇ ਬੰਦੇ ਨਾਲ, ਫਿਰ ਅੱਲਾ ਅਗਰ ਜਿਹੜਾ ਆਪ ਕਰੀ ਜਾਵੇ ਸਾਨੂੰ ਜਿਤਾਉਣ ਦੀ ਖਾਤਰ ਮੁਹੱਬਤ ਹੀ ਨਾ, ਉਹ ਤੇ ਕੋਈ ਰਾਹੇ ਅਮਲ ਨਹੀਂ। ਓ ਯਾਰ ਅਸੀਂ ਕਿਸੇ ਦੇ ਕੀ ਹੱਥ ਕਾਹਤੋਂ ਫਰੋਣੇ? ਸਾਹ ਨੂੰ ਮੈਸੇਜ ਕਰਿਆ ਕਰਾਂਗੇ, ਸਾਹ ਸਾਨੂੰ ਸੈਂਡ ਨਹੀਂ ਕਰਿਆ ਕਰੂਗਾ। ਕੀ ਹੋ ਗਿਆ ਤੈਨੂੰ ਯਾਰ? ਹਰ ਮਹੀਨੇ ਸੈਂਡ ਕਰ ਕਰਕੇ ਤੇ ਅੱਕੇ ਆ। ਇਹ ਪੁੱਤ ਇਨਸਾਨ ਦਾ ਮਫਾਕਾਤੇ ਅਮਲ ਆ। ਇਹ ਤੁਹਾਡੇ ਸਾਹਮਣੇ ਅੱਜ ਤੁਸੀਂ ਸੈਂਡ ਕਰੋਗੇ, ਕੱਲ ਤੁਹਾਨੂੰ ਵੀ ਸੈਂਡ ਕਰਨਾ। ਅਰੇ ਉਸਤਾਦ ਜੀ ਇੱਕ ਮਸਲਾ ਵਾ, ਇਹੀ ਕਰ ਸਕਦੇ, ਮੈਂ ਨਹੀਂ ਕਰਾਂ। ਕਿਉਂ? ਮੈਂ ਤੁਹਾਡੇ ਨਾਲ ਪਿਆਰ ਕਰਦਾ ਉਸਤਾਦ ਜੀ, ਮੇਰੇ ਕੋਲ ਟਿਕਟੋਕ ਤੇ ਲਾਈਵ ਨਹੀਂ ਆਇਆ ਜਾਣਾ। ਇਹਦੇ ਚ
ਜਿਹੜੀ ਰਾਤੀ ਆਪਣੀ ਜਾਣ ਲੱਗੇ ਗੱਲ ਹੋਈ ਸੀ ਉਹ ਜ਼ਰਾ ਦੱਸ ਦੇ, ਉਹ ਇੱਧਰ ਦੱਸ ਦੇ ਕੈਮਰੇ 'ਚ। ਉਸਤਾਦ ਜੀ ਨੇ ਕਿਹਾ ਕਿ ਤੂੰ 15 ਦਿਨ ਲਗਾਤਾਰ ਇੱਥੇ ਮੈਂ ਰਹਿ। ਕਿਹਾ ਪਤਾ ਨਹੀਂ ਕਹਿਣ ਲੱਗਾ ਮੈਂ ਆਕੇ ਗੱਲ ਤੇ ਸੁਣ ਲਾ। ਉਹਦੇ ਬਾਈ ਬਹੁਤ ਅੱਛੇ ਗੱਲ ਸੁਣ ਗੱਲ ਤੇ ਹੁਣ। ਅੱਛਾ ਉਸਤਾਦ ਜੀ ਨੇ ਕਿਹਾ ਕਿ ਨੋਨੀ, ਮੈਂ ਕਿਹਾ ਹਾਂਜੀ ਸਾਹਿਬ ਜੀ, ਉਹ ਇਦਾਂ ਕਰ 15 ਦਿਨ ਇੱਥੇ ਰਹਿ ਮੇਰੇ ਕੋਲ ਲਗਾਤਾਰ, ਠੀਕ ਤੇ ਮੈਂ ਤੈਨੂੰ ਉਹ ਮੋਟਰਸਾਈਕਲ ਇੱਥੇ ਰਹਿਣਾ ਰੋਜ਼, ਪੂਰੀ ਗੱਲ ਦੱਸ ਕਿਦੋਂ ਰਹਿ ਕਿਧਰ ਕਿਦੋਂ ਰਹਿ ਤੂੰ ਤੇ ਇੱਥੇ ਰਹਿਣਾ ਸਰ ਜਿਹੜੀ। ਨਹੀਂ 15 ਦਿਨ ਰਾਤ ਇੱਥੇ ਹੀ। ਹਾਂ ਇਹ ਬਕਵਾਸ ਕੱਲ ਤੋਂ ਕਰ। ਹੀ 15 ਦਿਨ ਰਾਤ ਇੱਥੇ ਹੀ ਰਹਿ, ਘਰ ਨਹੀਂ ਜਾਣਾ 15 ਦਿਨ। ਠੀਕ ਹੈ। ਤੇ ਮੈਂ ਤੈਨੂੰ 16ਵੇਂ ਦਿਨ ਤੈਨੂੰ ਮੋਟਰਸਾਈਕਲ ਲਾਵਾਂਗਾ। ਲੇਕਿਨ ਉਹ ਵੀ ਕੋਈ ਸ਼ਹਜ਼ਾਦਾ ਉਸਤਾਦ ਜੀ ਨੇ ਇੰਜ ਕਰਕੇ ਆਫਰ ਕੱਢੀ ਆ, ਉਹਨੇ ਸੋਚਿਆ ਸਮਝਿਆ ਨਹੀਂ, ਉਹਨੇ ਇੰਜ ਸਲਾਮ ਲਿਆ, ਮੇਰੇ ਨਾਲ ਟੁਰ ਪਿਆ। ਮੈਂ ਕਿਹਾ ਨਹੀਂ ਸੀ, ਕਹਿੰਦਾ ਕੱਲ ਤੋਂ ਸ਼ੁਰੂ ਕਰਾਂਗੇ। ਮੈਂ ਕਿਹਾ ਤੁਹਾਨੂੰ ਇਸ ਤੇ ਇੱਥੇ ਰਹਿਣਾ, ਚਾਬੀ ਫੜਾ ਦੇ, ਕਹਿੰਦਾ ਨਹੀਂ ਕੱਲ ਤੋਂ ਸ਼ੁਰੂ। ਯਾਰ ਮੈਨੂੰ ਆਫਰ ਦੇਣ ਯਾਰ, ਕੀ ਹੋ ਗਿਆ? ਉਸਤਾਦਾਂ ਦੀ ਜਾਨ ਵੀ ਕੁਰਬਾਨ ਕਰ ਦਿੱਤੀ ਅੱਲਾ ਦੇ ਬੰਦੇ। ਬਹਿਸ ਕਰੀ ਦੀ ਨਹੀਂ, ਤੂੰ ਕਹ ਉਸਤਾਦ ਜੀ ਮੈਂ ਹੁਣੀ ਸਾਈਕਲ ਸ਼ੁਰੂ ਕਰ ਦਿਓ, ਸਟਾਪ ਆਵਾਜ਼ ਲਾ ਦਿਓ। ਅੱਛਾ ਯਾਰ ਕਾਲੂ ਜੀ, ਇੱਕ ਮਿੰਟ ਉਸਤਾਦ ਜੀ, ਇੱਕ ਹੋਰ ਛੋਟੀ ਜਿਹੀ ਖੁਆਇਸ਼ ਸੀਗੀ। ਮੈਂ ਤੇ ਦਨ ਸਾਹਿਬ ਨੇ ਨਾ ਇਹ ਅਸਦ ਕੀਤਾ ਹੈ, ਸੋਚਿਆ ਵਾ ਕਿ ਅਸੀਂ ਨਾ ਪੌਡਕਾਸਟ ਕਰਿਆ ਕਰਨੀ ਆ। ਉਹਦਾ ਸਾਨੂੰ ਹਲਕਾ ਫੁਲਕਾ ਸੈੱਟ ਬਣਾ ਕੇ ਦਿੱਤਾ ਜਾ ਅਰੇ। Seriously। ਔਰ ਇਹ ਸਾਡਾ ਮੇਰਾ ਖਿਆਲ ਆ ਕੋਈ ਸਾਲ ਕੁ ਹੋ ਗਿਆ ਵਾ ਸਲਾਹ ਕਰਨ ਨੇ। ਸੀਰੀਅਸਲੀ। 7-8 ਮਹੀਨੇ ਉਸਤਾਦ ਜੀ ਤਕਰੀਬਨ ਕਨਫਰਮ ਆ ਇਸ ਗੱਲ ਦੇ। ਸਮਝਾ ਤੂੰ ਨਹੀਂ ਸਮਝਿਆ? ਤੂੰ ਨਹੀਂ ਸਮਝਿਆ? ਨਹੀਂ ਹੁਣ ਤੂੰ ਦੱਸ ਨਾ ਮੋਟਰਸਾਈਕਲ ਹੁਣ 15 ਦਿਨ ਵਾਲੀ ਗੱਲ। ਉਸਤਾਦ ਜੀ ਠੀਕ ਆ, ਡਨ ਆ, ਮੈਂ ਅੱਜ ਚੱਲ ਜਾਣਾ ਘਰ, ਕੱਲ ਤੋਂ ਸਟਾਰਟ ਕਰ ਲਾਂਗੇ। ਲਓ ਜੀ, ਦੂਸਰਾ ਦਿਨ ਪਾਤੇ। ਤੁਹਾਨੂੰ ਮੋਟਰਸਾਈਕਲ ਮਿਲ ਗਈ ਹੈ ਸਮਝੋ ਤੁਸੀਂ। ਉਸਤਾਦ ਜੀ ਤੁਸੀਂ ਕਹਿੰਦਾ ਸਾਨੂੰ ਆਮੀ ਨਾ। ਉਹ ਤੂੰ ਪਾਗਲ ਆ ਯਾਰ। ਅੱਛਾ ਕੱਲ ਤੋਂ ਉਸਤਾਦ ਜੀ ਸ਼ੁਰੂ ਕਰਾਂਗੇ। ਉੱਤੋਂ ਪਿੱਛੇ ਬਜ਼ੁਰਗਾਂ ਦੀ ਛੱਤ ਸੁੱਟੀ। ਕਿਹੜੇ ਬਜ਼ੁਰਗ? ਅੱਜ ਇਹਨਾਂ ਦੇ ਜੀ ਇੱਥੇ ਹਜੇ ਵੀ ਆਵਾਜ਼ਾਂ ਹੁੰਦੀਆਂ ਪਿੱਛੇ। ਕੀ ਹੋ ਐਸੀ ਗੱਲ ਆ, ਮੈਂ ਕਹਿੰਦਾ ਨਹੀਂ 15 ਦਿਨ ਰਾਤ ਨੂੰ ਇੱਥੇ ਰਹਿ ਲਾ। ਹਾਏ ਹਾਏ ਹਾਏ। ਹਾਏ 15 ਦਿਨ ਮੇਰੇ ਕੋਲ ਰਹਿ ਲਾ, 16ਵੇਂ ਦਿਨ ਮੋਟਰਸਾਈਕਲ ਲੈ ਲਈ। ਉਹ ਯਾਰ ਜੀ 10ਵੇਂ ਦਿਨ ਹੀ ਹੱਥ ਪੈਰ ਪੁੱਠੇ ਹੋਣ ਡੈ ਪੈਣ, ਦੇਖੇ ਬਜ਼ੁਰਗਾਂ ਚੱਕ ਚੱਕ ਮਾਰਨਾ। ਯਾਰ ਉਹ ਉਸਤਾਦ, ਇੱਕ ਦਿਨ ਨਹੀਂ ਰਹਿ ਸਕਦਾ। ਹਾਂ। ਇਹਨੇ ਸ਼ੁਰੂ ਹੀ ਨਹੀਂ ਕਰਨਾ, ਕੱਲ ਨੂੰ ਹੀ ਕਰਨਾ वो ਇਹਨੇ। काम अकल इंसान कम वक्त 15 दिन मांगे हैं। 15 दिन, इससे ज्यादा कुछ नहीं मांगा सर ने। हाँ। अरे क्या हो गया, पागल हो गए तुम ज्यादा। ਔਰ ਕਰਨਾ ਕੀ 15 ਦਿਨਾਂ 'ਚ? ਹਾਂਜੀ ਲੋ ਜੀ ਕਾਲੂ ਸਾਹਿਬ। हाँ जी साहब जी। ਅੱਛਾ ਉਹਦੇ 'ਚ ਇਹ ਆ ਕਿ ਮੈਂ ਤੁਸੀਂ ਸਵੇਰੇ 10 ਵਜੇ ਉੱਠੋ, ਘਰ ਚਲੇ ਜਾਓ, 9 ਵਜੇ ਉੱਠੋ, ਘਰ ਚਲੇ ਜਾਓ, 2 ਵਜੇ ਫੇਰ ਆ ਜਾਓ। हैं? ਅੱਛੀ ਆਫਰ ਹੈ, ਜੀ ਓਏ ਹੋਰ ਦੱਸੋ। ਬਿਹਤਰੀਨ ਤੂੰ ਆਫਰ ਸਮਝਾ? ਹੈ। ਉਸਤਾਦ ਜੀ 10 ਦਿਨ ਮੈਂ ਇੱਥੇ ਰਹਿ ਕੇ ਪਾਗਲ ਜਿਹਾ ਜਾਣਾ ਵਾ। ਇਹਨਾਂ ਨੇ ਗੇਟ ਖਲਵਾਇਆ, ਕਹਿੰਦਾ ਮੈਂ ਤੇ ਛੇਤੀ ਟਾਈਮ ਕਰਨਾ ਹੈ। ਹਾਂ ਅੰਦਰ ਚੱਲ ਜਾਓ, ਐਸਾ ਨਹੀਂ ਪਾਗਲ ਆਓ। ओ बेटे, उस्ताद जी ने तेनू नसीहतां ही इंनियां करनियां। ਤੁਸੀਂ ਕਿਸੇ ਵੇਲੇ ਮੈਂ ਪੱਲਿਓਂ ਲੈ ਕੇ ਦੇਣੀ ਨੂੰ ਮੋਟਰਸਾਈਕਲ? हैं? ਮੈਂ ਤੈਨੂੰ ਕਹਿੰਦਾ ਤੂੰ ਵੀ ਲੈਣੀ ਨਾ, हाँ जी। ਤੇਰੇ ਲਈ ਵੀ ਆਫਰ ਆ। ਇਹ ਕਿਹੜੀ ਹੋਈ ਫੋਨ? ਵਜ੍ਹਾ ਇਹ ਹੈ ਕਿ ਜਦੋਂ ਇਹਨਾਂ ਸਾਰਿਆਂ ਨੇ ਚੱਲ ਜਾਣਾ, हाँ जी। ਆਪਾਂ ਰਾਤ ਨੂੰ ਬਾਹਰ ਲਾਈਵ ਆ ਜਾ ਕਰਨਾ। ਅੱਛਾ ਅੱਛਾ ओके यार, नोनी समझिਆ कर तू। MK ਓਕੇ, अरे बात YouTube ਤੇ MK ਕਰ ਲੈਣੀ ਆਪਾਂ। ਬਹੁਤ ਅੱਛੇ ਉਸਤਾਦ ਜੀ, ਸਹੀ ਐਮ ਕੇ ਮਤਲਬ ਮੰਗਾ ਕਸ਼ੀ। ਵਾਹ 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 ਵਾਹ। ਮੈਂ ओ मैं कहा बड़ी MK संस किते मेरे दा नाल ਕਿਹਾ है। ओ ਉਸਤਾਦ ਜੀ ਇਹ ਤੁਹਾਨੂੰ ਸਫਾਈ ਨਹੀਂ ਕੀਤੀ ਸੀ ਬਾਹਰ ਦੀ, ਤੁਸੀਂ ਉਹ ਐਮਕੇ ਤੋਂ ਬਗੈਰ ਹੀ ਸਾਨੂੰ ਲੰਗਰ ਕਰਾਇਆ ਸੀ। ਉਹ ਵੱਡੇ ਓਏ। ਉਹ ਜਿਹੜਾ ਵਾਹ ਛੋਟਾ ਅੱਲਾ। ਗੋਸ਼ ਕੁੰਨਾ ਬਣ ਗਿਆ ਸੀ, हाय हाय। ਹਾਂ ये तो ਉਹ सिर्फ मैंने क्या ਐਮਕੇ ਤੋਂ ਬਗੈਰ ਹੀ ਸੀਗਾ। ਤੇ ਜੇ ਐਮਕੇ ਕਰਦੇ ਤੇ ਦਿਲ ਕਰੇ ਸਾਨੂੰ ਉਹ ਉਧਰ ਲੈ ਜਾਂਦੇ ਹਾਂ ਸੀਨਾ। ਤੁਹਾਡਾ ਐਂਡ ਕੀ ਹੋ ਜਾਂਦਾ? यार नोनी कर रहा यार, तेरी मेहरबानी। ਕਰ ਲਾ ਨਹੀਂ, ਸਾਡੀ ਵੀ ਜਾਨ ਛੱਡੋ, ਖੈਰ ਹੋਵੇ ਹੈ, ਸਾਨੂੰ ਵੀ ਕਿਤੇ ਸੁੱਖ ਦਾ ਸਾਹ ਹੁਣ ਦਿਓ। ਓਏ ਯਾਰ ਤੈਨੂੰ ਮੈਂ ਕਿਰਾਇਆ ਦੇ ਦਿਆ ਕਰੂੰਗਾ, ਤੂੰ ਉੱਥੇ ਚਲੇ ਜਾਇਆ ਕਰ। ਉੱਥੇ ਝੰਡਾ ਪੀਰ ਜਾਣਾ ਨਾ ਤੂੰ, ਸਾਹ ਜੀ ਮੈਂ ਵੀ ਚਲੇ ਜਾਇਆ ਕਰੂੰਗਾ। 9 ਵਜੇ ਤੋਂ ਆ ਕੇ ਮੈਂ 11 ਵਜੇ ਆ ਜਾਇਆ ਕਰੂੰਗਾ। ਹੋਰ ਦੱਸੋ। ਰਾਤ ਨੂੰ ਨਹੀਂ ਨਹੀਂ, ਦਿਨੇ ਜਿਹੜੀ ਤੁਸੀਂ ਆਪਸ਼ਨ ਦਿੱਤੀ ਆ, ਘਰੇ ਲਾਲੇ ਨੇ ਕੋਈ ਸਮਾਨ ਸਮੂਨ ਲਿਆ ਕੇ ਦੇਣਾ ਵਾ, ਕੀ ਹੋ ਕਿੱਦਾਂ ਗਿਆ? ਮਤਲਬ ਕਿੱਦਾਂ? ਸਾਹ ਜੀ ਇੱਥੇ ਰਹਿ ਕੇ ਤੁਸੀਂ ਆਪੇ ਕਹੋ ਸਵੇਰ 9 ਵਜੇ ਜਾਓ, 2 ਵਜੇ ਫੇਰ ਆ ਜਾਓ। ਤੁਸੀਂ ਕਿਹਾ ਨਹੀਂ? ਹਾਂ ਹਾਂ, ਮੈਂ 9 ਵਜੇ ਜਾ ਕੇ ਮੈਂ 11-12 ਵਜੇ ਆਇਆ ਕਰਨਾ ਵਾ। ਨਹੀਂ ਆ ਲੋ। ਸੌਣਾ ਵੀ ਆ, ਇਹ ਨਹੀਂ ਚੌਥੇ ਦਿਨ ਤਬੀਅਤ ਖਰਾਬ। ਹਾਂ ਦੇਖੋ ਆਪਾਂ ਰਾਤ ਨੂੰ 3-4 ਵਜੇ ਤੁਸੀਂ ਸੌਂ ਜਾਓ, ਓਕੇ 3 ਵਜੇ ਤੁਸੀਂ ਸੌਂ ਜਾਓ, ਓਕੇ 3 ਵਜੇ ਸੌਂ ਗਏ, ਹਾਂਜੀ। 4 5 6 7 8 9 10 7 ਘੰਟੇ ਬਾਅਦ ਤੁਸੀਂ ਉਠੋ। 7 ਘੰਟੇ 10 ਵਜੇ ਤੋਂ ਬਾਅਦ ਤੁਸੀਂ 10 ਵਜੇ ਤੁਸੀਂ ਜਾਓ ਇੱਥੋਂ, 11 12 1 1:30 ਤੱਕ ਵਾਪਸ ਆ ਜਾਓ। ਇਹ 8 ਘੰਟੇ ਸੁੱਤੇ ਵੀ ਹੋਣਾ। ਇਹਨਾਂ ਨੇ ਜਾਣਾ ਹੀ ਆ, ਵਾਪਸ ਨਹੀਂ ਆਉਣਾ। ਹਾਂਜੀ ਠੀਕ ਆ, ਮਨਜ਼ੂਰ ਆ, ਲੇਕਿਨ ਕੱਲ ਤੋਂ ਸ਼ੁਰੂ ਕਰਦੇ ਹਾਂ ਉਸਤਾਦ ਜੀ। ਉਹ ਯਾਰ ਰਾਤੀ ਤੂੰ ਕਹਿ ਗਿਆ ਅੱਜ ਤੋਂ ਸ਼ੁਰੂ ਕਰਦੇ। ਇਹਨੇ ਕੱਲ ਨੂੰ ਵੀ ਇਹੀ ਕਹਿਣਾ ਕਿ ਕੱਲ ਤੋਂ ਸ਼ੁਰੂ ਕਰਦੇ। ਤੂੰ ਰਾਤੀ ਕਹਿ ਕੇ ਨਹੀਂ ਗਿਆ ਸਾਜੀ ਕੱਲ ਤੋਂ ਸ਼ੁਰੂ ਕਰਦੇ ਸਵੇਰ ਤੋਂ, ਤੇ ਅੱਜ ਆ ਗਈ ਹੁਣ ਕੱਲ ਤੋਂ ਇਹ ਤੇ ਅੱਜ ਹੈ ਨਾ, ਕੱਲ ਤੇ ਨਹੀਂ ਨਾ ਇਹ, ਮੈਂ ਤੇ ਕੱਲ ਦਾ ਗਿਆ। ਕੱਲ ਤੋਂ ਸ਼ੁਰੂ ਕਰਦੇ। ਕੱਲ ਤੋਂ ਸ਼ੁਰੂ ਕਰਦੇ। ਕੱਲ ਜੁਗੋ ਓਕੇ 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 ਠੀਕ ਹੈ। ਹਾਂਜੀ। ਫੇਰ ਯੂ ਡੋਂਟ ਮਾਈਂਡ, ਫਿਰ ਜੇ ਤੁਸੀਂ ਕਹੋ ਤੇ ਫੇਰ ਨਿਆਣੇ ਵੀ ਨਾਲ ਵਾਲੇ ਕਮਰੇ ਵਿੱਚ ਆਏ। ਹਾਂਜੀ ਪੌਡਕਾਸਟ ਆਰਡਰ ਲਾਉਣਾ ਤੁਸੀਂ ਬਸ। ਤੂੰ ਕਾਰ ਲੈ ਵੀ ਹਜ਼ਾਫਾ ਵੀ ਜਾਨ ਕਾਰ ਲੈ ਅਸੀਂ ਉੱਥੇ ਜਿੰਨਾ ਪੌਡਕਾਸਟ ਬਣਾਉਣੀ, ਤੂੰ ਫੈਮਿਲੀ ਕਾਸਟ ਕਰਨ ਰਿਹਾ ਉੱਥੇ। 15 ਦਿਨ ਦੀ ਗੱਲ ਆ, ਉਹ ਉੱਥੇ ਸਾਈਜ਼ ਹੋਈ ਕਰਦਿਆ ਕਰੂਗੀ ਸਾਜ ਜੀ ਅੰਦਰੋਂ। ਹੁਣ ਹਜ਼ਾਫਾ ਵੀ ਲਾਈਵ ਆਊਗਾ,
ਦੱਸੋ ਯਾਰ। ਚੁੱਲ੍ਹਾ ਰੱਖ ਦਿਓ ਤੁਸੀਂ ਉੱਥੇ, ਪਤਾ ਨਹੀਂ ਰੋਟੀ ਤੁਹਾਡੀ ਨੂੰਹ ਪਕਾ ਕੇ ਦੇ ਦਿਆ ਕਰੂਗੀ। ओ भाई इतने तू क्या करना साजन? अस्सलाम वालेकुम नाज़रीन, चीटा में कुछ आमिद तो रज़ा बना करना पापा मामा बुलाओ इधर रपड़ जा बन जाना। ਨਹੀਂ 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 ਯਾਰ ਨਹੀਂ, ਨਾਲੇ ਉਹ ਕਾਲੂ ਸਾਹਿਬ ਜ਼ਿਆਦਤੀ ਹੋਈ ਉਹਦੀ ਮਾਦਰਤ ਸਾਡੇ ਸਾਰਿਆਂ ਨੂੰ, ਜਿਹੜਾ ਉਹਦੇ ਅਰਬੀ ਵਾਲਾ ਸ਼ੋਅ ਕੀਤਾ ਸੀ ਹਾਂਜੀ ਉਹਦੇ 'ਚ ਉਹਨੇ ਇੱਕ ਬੜੀ ਬਗੈਰਤੀ ਗੱਲ ਕੀਤੀ ਸੀ। ਕੀ ਸਰ? ਹਾਂਜੀ ਸਾਹ ਜੀ। ਠੀਕ ਹੈ, ਜਦੋਂ ਨੇ ਉੱਠ ਕੇ ਉਹਨੂੰ ਮਾਰਿਆ, हाँ जी ਉਹ ਐਡੀਟਰ ਨੂੰ 100% ਚਾਹੀਦਾ ਸੀ, ਲੇਕਿਨ ਐਡੀਟਰ ਓਏ ਉਹਨੂੰ ਕੱਟੀ ਨਹੀਂ। ਨਹੀਂ, ਉਹ ਕਿੱਥੇ ਯਾਰ, ਉਹ ਵਿਚਾਰਾ ਬੱਚਾ ਜਿਹਾ ਹੈਗਾ, ਉਹਨੂੰ ਕਿੱਦਾਂ, ਉਹਨੂੰ ਕੀ ਪਤਾ, ਉਹਨੂੰ ਬਹੁਤ ਸਾਰੀਆਂ ਗੱਲਾਂ ਦਾ ਨਹੀਂ ਪਤਾ। ਉਹਦੇ ਲਈ ਯਾਰ ਉਹ ਆਪ ਮਦਦ ਕਰੇਗਾ ਯਾਰ, ਆਇੰਦਾ ਇੱਥੇ ਕਿਤੇ ਹੋਣਾ ਵਾ। ਆਹੋ ਤੂੰ ਮੈਂ ਕਿਹਾ ਤੂੰ ਬੜਾ ਲੋਕਾਂ ਨੇ ਪਸੰਦ ਕੀਤਾ ਅਰਬੀ ਵਾਲਾ ਸ਼ੋਅ ਦਾ, ਹਾਂਜੀ ਸਾਹ ਜੀ। ਹੈਨਾ। ਸਾਜੀ ਹੁਣ ਪੋਡਕਾਸਟਿੰਗ ਉਹ ਜੀ ਅਮੈਰ ਤੇ ਫਿੱਟ ਹੁੰਦੀ ਹੈ ਗੱਲ, ਉਹ ਜਿਹੜੀ ਇੱਕ ਬੰਦੇ ਦੀ, ਜਿਹੜਾ ਵਾਲੀ ਜੀ ਪੈਦਾ ਕਹਿੰਦਾ ਬੜੇ ਹਰਾਮੀ ਹੋ। ਉਹ ਜਦੋਂ ਡਾਇਲੌਗ ਕਹਿੰਦੇ ਤੁਹਾਡੇ ਕਿ ਮੈਰ ਦਾ ਮੂੰਹ ਹੋਏਗਾ, ਸਕੈਚ ਹੈ ਸਕੈਚ ਤੁਹਾਡਾ ਉਹਦਾ ਹੈਗਾ ਜੀ। ਇਹ ਹੀ ਹੈ ਬਸ। ਹਾਂ ਤਾਂ ਮੈਂ ਕਿਹੜੇ ਦਾ ਪਿਆ ਹੋਇਆ ਨਹੀਂ 27 ਸਹੀ ਨਹੀਂ ਨਹੀਂ ਬੈਠਾ, ਮੈਂ ਛੋਟੇ ਸਟੈਂਡ ਤੇ ਲਾ ਦੇਣਾ ਤੇਰਾ। ਨਹੀਂ ਇਹ ਪਿੱਛੋਂ ਉੱਪਰ ਕਰ ਰੱਖਣਾ ਢੋ ਵਾਲਾ ਬਣਾ ਦੇ ਯਾਰ। ਉਹ ਯਾਰ ਤੂੰ ਛੱਡ ਦੇ ਨਾ ਦੇ, ਉਹ ਇਹ ਤੁਸੀਂ ਅੱਜ ਹੀ ਤੋੜ ਲੈਣਾ ਵਾ। ਪੈਸੇ ਮੈਂ ਪੂਰੇ ਕਰ ਲੈਣੇ ਇਹਦੇ। ਇਹ ਸਾਊਂਡ ਸਿਸਟਮ ਵਾਲਾ ਵਾ ਸਾਹ ਜੀ, ਇਹ ਤੇ ਉਹ ਰੱਖੀਦਾ ਵਾ ਉਹ। ਬੇਟਾ ਇਹ ਸਾਊਂਡ ਸਿਸਟਮ ਵਾਲਾ ਵਾ। ਹਾਂ ਹੁਣ ਪੌਡਕਾਸਟ ਦਾ ਸਾਨੂੰ ਦੱਸੋ, ਸਾਡਾ ਕੋਲ ਲਾਹੇਬਲ ਕੱਢੋ, ਸਾਨੂੰ ਦੱਸੋ ਕਿਹੜਾ ਸੈੱਟ ਪੱਟ ਗਏ ਅਸੀਂ। ताजी पॉडकास्ट दा बाद ਅੱਛਾ ਲੈ ਲਿਆ ਵਾ, ਕਲੀਅਰ ਹੋਣ ਇਹਦਾ ਵੀ ਕਿੱਦਾਂ ਰੱਖੀਦਾ ਵਾ। ਲੈ ਤੇ ਲਿਆ, ਇਹਨਾਂ ਨੇ ਢਾ ਲੈਣਾ ਵਾ ਜਿੱਦਾਂ ਕਰਨ ਦੇ। ताजी पॉडकास्ट दा बाद रौला पायो। पहले मैं ਤੁਹਾਨੂੰ ਦੱਸ ਦਵਾਂ, ਮੈਂ ਲਾਈਵ ਨਹੀਂ ਜੇ ਹੋਣਾ ਆ ਟਿਕਟੋਕ ਤੇ, ਸਿੱਧੀ ਸਾਫ਼ ਗੱਲ ਆ। ਨਹੀਂ ਤੂੰ ਨਹੀਂ, ਅਸਲ ਦੇ ਵਿੱਚ ਨਾ ਇਹਨੂੰ ਤੇ ਉਹ ਜਿਹੜਾ ਬੜੇ ਹਰਾਮੀ ਹੋ ਬੇਟਾ ਇਹਨੇ ਉਹ ਫਸਾਦੀ ਜਿਹੜਾ ਉਹਨੇ, ਸੱਚੀ ਗੱਲ ਮੈਂ ਤੁਹਾਨੂੰ ਦੱਸਦਾ ਨਾ, ਉਹਨੇ ਇਹਨਾਂ ਨੂੰ ਹਲਕਾ ਜਿਹਾ ਪੁਸ਼ਅਪ ਵਰਗਲਾਇਆ ਨਿਜ਼ਾਮ ਡਾਲਰ ਦਿਖਾਏ। ਸਕਰੀਨ ਸ਼ਾਟ ਦਿਖਾਏ। ਠੀਕ ਹੈ ਜੀ, ਠੀਕ ਹੈ। ਹਾਂ ਉਹ ਜਦੋਂ ਬੋਲਦਾ ਨਾ, ਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ ਮੈਂ ਕੀ ਕਹੀ ਜਾਂਦੇ ਆ। ਇਹ ਹੁਣ ਤੋਂ ਇਹਨਾਂ ਦਾ ਬਣ ਗਿਆ ਜ਼ੇਨ। ਠੀਕ ਹੈ। ਇਹ ਮੈਨੂੰ ਪਹਿਲੇ ਹੀ ਅੰਦਾਜ਼ਾ ਹੋ ਗਿਆ ਸੀ ਤੇ ਮੈਂ ਸੋਚ ਲਿਆ ਸੀ ਇਹਨਾਂ ਨੂੰ ਮੈਂ ਨਹੀਂ ਰੋਕਣਾ ਹੁਣ ਭਾਈ। ਇਜਾਜ਼ਤ ਦੇਤੀ ਉਸਤਾਦ ਜੀ ਨੇ, ਲੇਕਿਨ ਮਿੱਠਾ ਜੀ ਖੁਸ਼ੀ ਨਾਲ, ਜੇ ਉਸਤਾਦ ਜੀ ਨੇ, ਜੇ ਉਸਤਾਦ ਜੀ ਦੀ ਖੁਸ਼ੀ ਨਹੀਂ ਹੈ ਇਸ ਗੱਲ 'ਚ, ਫਿਰ ਆਪਾਂ ਘੰਟਾ ਡੇਢ ਐਵੇਂ ਬਿਆ ਕਰਨਾ। ਤਾੜੀ ਦਾ ਸਾਹ ਜੀ ਬੋਲ ਲੈ ਦੀ ਤਾੜੀ ਤੇ। ਉਹ ਮੈਂ ਤੇਰੇ ਸਦਕੇ ਜਾਵਾਂ। ਉਂਝ ਤੂੰ ਮਤਲਬ ਆਪਣਾ ਬਿਸਤਰੇ ਵੀ ਉੱਥੇ ਲੈ ਜਾਣੇ ਸੀ, ਐਂ ਤੂੰ ਘੰਟਾ ਡੇਢ ਘੰਟਾ ਬਹਿਣਾ। ਤੁਹਾਡੀ ਖੁਸ਼ੀ ਸ਼ਾਮਲ ਨਹੀਂ ਹੈ ਤੇ ਸਾਡੇ ਲਈ ਵੀ ਉਹ ਕੁਛ ਨਹੀਂ ਹੈ। ਘੰਟਾ ਡੇਢ ਬਵਾਂਗੇ ਆਪਣਾ। ਉਹ ਯਾਰ ਸਿਰਫ ਲਾਈਵ ਦਾ ਸਾਡਾ ਆਉਣ ਦਾ ਮਕਸਦ ਇਹ ਨਹੀਂ ਹੈ ਸਾਈ, ਅਸੀਂ ਐਮ ਕੇ ਨਹੀਂ ਕਰਨਾ। ਅਸੀਂ ਜਸਟ ਨਾ ਉਹ ਕੁਝ ਲੋਕ ਹਬਾਬ ਨੇ ਜਿਹੜੇ ਮਿਲਣਾ ਚਾਹੁੰਦੇ ਆ, ਗੱਲਬਾਤ ਕਰਨਾ ਚਾਹੁੰਦੇ, ਉਹਨਾਂ ਦੀ ਖੁਆਇਸ਼ ਵਾਸਤੇ ਆਉਂਦੇ। ਤੇ ਪੌਡਕਾਸਟ ਦਾ ਕੀ ਕਰਨਾ? ਤਾਜੀ ਲੱਖਾਂ ਕਰੋੜਾਂ ਰੁਪਈਆ ਜਿਹੜਾ ਤੁਸੀਂ ਜੋ ਤੁਹਾਡਾ ਦਿਲ ਕਰਦਾ ਨਾ ਭਾਵੇਂ ਤੁਸੀਂ ਕਰੋ, ਪੌਡਕਾਸਟ ਦਾ ਜੋ ਤੁਹਾਡਾ ਦਿਲ ਕਰਦਾ। ਸੈਟ ਸੁੱਟ ਤਾਂ ਬਣਾ ਕੇ ਦਿਓ ਨਾ ਮੁੰਡਿਆਂ ਨੂੰ ਸਾਹ ਜੀ। ਸੈੱਟ ਭਾਵੇਂ ਨਾਲ ਦਾ ਕਮਰਾ ਮਸ਼ਹਿਰੇ ਦਾ ਲੱਗਾ, ਹਾਂ ਮਸ਼ਹਿਰਾ ਨਹੀਂ ਨਾ ਕਰੀਦਾ। ਹਾਂ ਉਹਦੇ ਅੱਗੇ ਜਾਲੀਆਂ ਲੱਗੀਆਂ ਨੇ, ਹਾਂਜੀ ਲੱਕੜ ਦੀਆਂ, ਉਹ ਜਾਲੀਆਂ ਚੁੱਕੋ ਇੱਥੇ ਲਾ ਦਿਓ ਪਰਦਿਆਂ ਦੇ ਅੱਗੇ। ਓਕੇ ਠੀਕ ਆ ਜੀ, ਓਕੇ। ਤੇ ਬਾਕੀ ਸੈੱਟ ਚੁੱਕ ਕੇ ਸਾਰਾ ਉਦੋਂ ਜਗ੍ਹਾ ਖਾਲੀ ਕਰ ਦਿਓ। ਜਗ੍ਹਾ ਖਾਲੀ ਕਰਦੇ ਐਸ ਰੁਕ ਮੈਂ ਤੁਹਾਨੂੰ 2 ਸੋਫੇ ਰੱਖ ਕੇ ਪਿੱਛੇ ਡਾਰਕ ਲਾਈਟ ਕਰਕੇ ਤੁਹਾਨੂੰ ਆਪਣਾ ਘਰ ਦਾ ਜ਼ਾਤੀ ਪੋਡਕਾਸਟ ਸੈੱਟ ਬਣਾ ਦੇਣਾ, ਜੋ ਮਰਜ਼ੀ ਕਰੋ ਤੇ। ਨਹੀਂ ਗੋਲ ਟੇਬਲ ਵੀ ਰੱਖਣਾ ਵਾ, ਗੋਲ ਟੇਬਲ ਸਾਰਾ ਕੁਝ ਮੈਂ ਕਰ ਦਿਆਂਗਾ, ਹਦਾਇਤ ਵਾਲਾ ਮੈਂ ਕਰ ਦਿਆਂਗਾ। ਤਾਸ਼ ਖੇਡਣੀ ਉਹਦੇ ਤੇ, ਗੋਲ ਟੇਬਲ। ਉਹ ਸ਼ੁਰੂ ਕਰੋ। ਸਾਡੇ ਪੋਡਕਾਸਟ 'ਚ ਜਿਹੜੇ ਮਹਿਮਾਨ ਆਣੇ ਨੇ ਨਾ, ਉਹ ਜ਼ਿੰਦਗੀ 'ਚ ਅੱਜ ਤੱਕ ਕਿਸੇ ਸ਼ੋਅ 'ਚ ਨਹੀਂ ਆਏ। ਆਏ ਨਹੀਂ ਹੋਣੇ। ਅੱਛਾ ਜੀ, ਵੱਡੀ ਗੱਲ ਏਲੀਅਨ ਇਹ ਕਹਿ ਲੋ ਵਾਹ। ਓਲੀਅਨ ਅਸੀਂ ਯਾਨੀ ਕਿ ਕਾਪੀ ਪੇਸਟ ਨਹੀਂ ਕਰਾਂਗੇ, ਸਾਡਾ ਕੰਮ ਨਵਾਂ ਹੋਏਗਾ। ਬਸ ਠੀਕ ਆ, ਕਰੋ। ਆਈਡੀਆ ਇੱਥੇ ਦੱਸਣਾ ਕੋਈ ਚੋਰੀ ਕਰਨ ਵਾਲੇ ਬੜੇ ਆ। ਹਾਂ ਆਈਡੀਆ ਨਹੀਂ ਦੱਸਣਾ, ਤੁਹਾਨੂੰ ਫਿਲਮਾਂ ਆ ਕੇ ਤੁਹਾਡੇ ਹਵਾਲੇ ਕਰਾਂਗੇ, ਤੁਸੀਂ ਉਹਨੂੰ ਨਜ਼ਰ ਮਾਰ ਕੇ ਓਕੇ ਕਰਨਾ ਹੋਇਆ ਓਕੇ ਕਰ ਦਿਓ, ਨਹੀਂ ਤੇ ਬਿਹਤਰੀ ਕਰ ਦੇਣਾ ਵਿੱਚ, ਹਾਂ। ਤੇ ਆਪਾਂ ਕਰ ਲਾਂਗੇ। ਅਪਲੋਡ ਕਿਹੜੇ ਟੀਮ ਵਾਲੇ ਦੇ ਕਰਾਂਗੇ, ਕਿਹੜੇ ਦੇ? ਨਹੀਂ ਤੂੰ ਇੱਥੇ ਕਿੱਦਾਂ ਆਇਆ ਸੀ, ਤੈਨੂੰ ਕੌਣ ਲੈ ਕੇ ਆਇਆ ਸੀ? ਅੱਜ ਨਹੀਂ ਪਹਿਲੇ ਸਭ ਤੋਂ ਜ਼ਿੰਦਗੀ 'ਚ ਇੱਥੇ ਸਭ ਤੋਂ ਪਹਿਲੇ ਤਾਂ ਨਾ ਹੀ ਸ਼ੋਅ ਕੀਤਾ ਸੀ ਇੱਕ ਉਹ ਨਹੀਂ। ਪਾਨ ਸ਼ਾਪ ਤੇ, ਉਹ ਜਿਹੜਾ ਪਹਿਲਾ ਸ਼ੋਅ ਕੀਤਾ। ਰੋਡ ਸ਼ੋ ਸਾਹ ਜੀ। ਸਭ ਤੋਂ ਪਹਿਲਾਂ 5 ਸ਼ਬਦ ਕੀਤਾ ਸੀ। ਹਾਂਜੀ ਮੈਂ ਸੀ, ਫਰੀਦ ਸਾਬਰੀ ਸੀ ਤੇ ਦੱਸਰ ਸੀਗਾ, ਹਾਂ, ਅਸੀਂ ਤਿੰਨਾਂ ਜਣੇ ਮਾਨਾ ਵੀ ਸੀ। ਮਾਨਾ ਵੀ ਸੀ, ਹੋਰ ਵੀ ਸੀ। ਆਹੋ ਜਦੋਂ ਮੈंने ਗਾਣਾ ਵੀ ਗਾਇਆ ਸੀ, ਗਾਣਾ ਵੀ ਗਾਇਆ ਸੀ। ਉਦੋਂ ਤੋਂ ਉੱਥੇ ਸੀ। ਹਾਂਜੀ। ਅੱਛਾ ਅੱਛਾ। ਤੇ ਉਸ ਤੋਂ ਬਾਅਦ ਫਿਰ ਮੈਂ ਇਦਾਂ ਹੀ ਮੈਂ ਮੁਦੱਸਰ ਨਾਲ ਮਿਲਣ ਆਇਆ ਸੀਗਾ, ਤੇ ਉਹ ਤੁਸੀਂ ਕਿਹਾ ਕਿ ਯਾਰ ਸ਼ੋਅ ਕਰ ਲੈਨੇ ਆ, ਮੁਦੱਸਰ ਨੂੰ ਪਾਇਆ। ਫਿਰ ਮੈਨੂੰ ਤੁਸੀਂ ਆਵਾਜ਼ ਮਾਰੀ ਕਿ ਆ ਜਾ ਨੋਨੀ ਤੂੰ ਵੀ ਆ। ਫਿਰ ਮੈਂ ਵੀ ਇੱਥੇ ਬਹਿ ਗਿਆ, ਫਿਰ ਉਹ ਸ਼ੋਅ ਕੀਤਾ। ਫਿਰ ਤੁਸੀਂ ਕਿਹਾ ਜਾਂ ਫਿਰ 1600-1700 ਕਮੈਂਟ ਆਏ ਸੀ, ਨੋਨੀ ਨੂੰ ਰੱਖ ਲਓ, ਨੋਨੀ ਰੱਖ ਲਓ। ਫਿਰ ਅਗਲੇ ਦਿਨ ਮੈਂ ਚੁੱਪ ਹੋ ਗਿਆ। ਜਲਾਓ ਗੇਰਾ ਹੋਇਆ ਸੀਗਾ। ਫਿਰ ਮੈਨੂੰ ਇਹ ਵੀ ਪਤਾ ਲੱਗਾ ਕਿ ਸਾਜੇ ਨੇ ਕਿਹਾ ਕਿ ਗਾਰਡ ਗਲਤੀ ਹੋ ਗਈ, ਇਹਨੂੰ ਰੱਖ ਲਿਆ, ਇਹ ਬੋਲਦਾ ਤੇ ਹੈ ਨਹੀਂ।
ਨਹੀਂ ਇੱਕ ਵਾਰੀ ਉਧਰ ਦਫ਼ਤਰ ਜਦੋਂ ਉਸਤਾਦ ਜੀ ਨਾਲ ਗੱਲਾਂ ਹੀ ਕਰੀ ਜਾਣਾ ਸੀ, ਉਸਤਾਦ ਜੀ ਨੇ ਕਿਹਾ ਸੀ ਉੱਥੋਂ ਇਲੈਕਟ੍ਰੀਸ਼ੀਅਨ ਮੰਗਾ ਕੇ ਮੈਨੂੰ ਡਾਇਰੈਕਟ ਹੀ ਹੋ ਜਾ। ਦੱਸੋ ਮੈਂ ਕਿਹਾ ਇਲੈਕਟ੍ਰੀਸ਼ੀਅਨ ਮੰਗਾ ਤੇ ਉਹਨੂੰ ਕਹਾ ਮੈਨੂੰ ਉਸਤਾਦ ਨਾਲ ਡਾਇਰੈਕਟ ਕਰ। ਕਾਰਾਂ ਜੋੜ ਦੇ। ਨਹੀਂ ਫਿਰ ਇੱਕ ਵਾਰੀ ਮੈਂ ਇੰਨੇ ਸਵਾਲ ਕੀਤੇ ਵਿੱਚ ਇਹ ਨਾ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਸਾਜੀ ਤੁਹਾਡੀ ਤਨਖਾਹ ਕਿੰਨੀ? ਮੈਨੂੰ ਪੁੱਛੀ ਜਾਂਦਾ ਕਹਿੰਦਾ ਸਹੀ ਤੁਹਾਡੀ ਤਨਖਾਹ ਕਿੰਨੀ? ਸਾਜੀ ਨੇ ਆ ਕਰਕੇ ਵੇਖਿਆ, ਕਹਿੰਦਾ ਇਹਨੂੰ ਕੌਣ ਲੈ ਗਿਆ, ਤੇ ਸਾਰੇ ਮੁਕਰ ਗਏ। ਆਹੋ ਉਹ ਦੱਸੋ ਨਹੀਂ ਮੁੱਕਰ ਗਿਆ। ਓਏ ਨਹੀਂ ਹੁਣ ਓਕੇ ਹੈ ਉਸਤਾਦ ਜੀ, ਪੋਡਕਾਸਟ ਹਰ ਸ਼ੈ ਉਹ ਯਾਰ ਜੋ ਤੁਸੀਂ ਕਰਨਾ ਕਰੋ, ਤੁਹਾਨੂੰ ਜਗ੍ਹਾ ਚਾਹੀਦੀ, ਕੈਮਰੇ ਚਾਹੀਦੇ, ਲਾਈਟਾਂ ਚਾਹੀਦੀਆਂ, ਹਾਂਜੀ ਮੈਂ ਤੁਹਾਡਾ ਕਰਾ ਦੇਣਾ। ਰਹਿਨੁਮਾਈ ਵੀ ਚਾਹੀਦੀ। ਰਹਿਨੁਮਾਈ ਤਾਂ ਤੁਸੀਂ ਚੈਨਲ ਵੀ ਤੁਹਾਡਾ ਬਣਾ ਕੇ ਤੁਸੀਂ ਮौज ਕਰੋ। ਨਹੀਂ ਚੈਨਲ ਚੂਨਲ ਨਹੀਂ ਬਣਾਉਣਾ, ਕਿਉਂ? ਨਹੀਂ ਤੁਹਾਡੇ ਕੋਲ 70 ਚੈਨਲ ਲੈਣ ਤੇ ਨਹੀਂ 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 ਤੁਸੀਂ ਆਪਣਾ ਚੈਨਲ ਬਣਾਉਣਾ ਵਾ, ਆਪਣਾ ਹੀ ਸਾਰਾ ਕੁਝ ਕਰਨਾ। ਲੈ ਲਓ ਨਹੀਂ ਅਸੀਂ ਉਸਤਾਦ ਜੀ ਚੈਨਲ ਆਪਣੇ ਇਹ ਹੀ ਆ, ਸਾਡਾ ਚੈਨਲ ਆਫੀਸ਼ੀਅਲ ਹੀ ਹੈ। ਇੱਥੇ ਹੀ ਕਰਨਾ। ਆਪਣਾ ਬਣਾਓ, ਆਪਣਾ ਜ਼ਾਤੀ ਬਣਾਓ। ਉਹ ਯਾਰ ਮਿੱਠਾ ਹੀ ਮੇਰੀ ਗੱਲ ਸੁਣੋ, ਜਦੋਂ ਮੈਂ ਇਦਾਂ ਕਹਾਂ ਨਾ ਉਦੋਂ ਕਹਿ ਤੋ ਅੱਛਾ ਸਾਜੀ ਠੀਕ ਹੈ, ਮੈਂ ਹੀ ਕਰਕੇ ਦੇ ਰਿਹਾ ਨਾ, ਤੁਸੀਂ ਕੋ ਸਾਜੀ ਠੀਕ। ਯਾਰ ਮੰਨ ਲਈ ਦੀ ਹੁੰਦੀ ਆ ਸਾਜੀ ਆ ਕੀ ਤਕੱਲਫ ਚ ਬਾਅਦ ਚ ਵੀ ਤੇ ਲੜ ਕੇ ਨਾ ਤੱਕ। ਸਾਜੀ ਮਾਦਰਤ। ਫਿਰ ਤੁਸੀਂ ਚੈਨਲ ਬਣਾਓ, ਫਿਰ ਵੇਖਣਾ ਮੈਂ ਤੁਹਾਡਾ ਕੀ ਹਾਲ ਕਰਦਾ ਬਾਹਰ। ਯਾਰ ਮੁੜ ਕੇ ਫਿਰ ਮੈਂ ਤੁਹਾਡੇ ਚੈਨਲ ਤੇ ਜੈਲਸੀ ਹੋਣੀ ਫੁੱਲ ਮੈਨੂੰ। ਹਾਂ। ਫਿਰ ਮੈਂ ਸੋਚਣਾ ਚੈਨਲ ਲੈ ਲਵਾਂ ਮੈਂ ਇਹਨਾਂ ਦਾ, ਰੋਨਾਲਡੋ ਸਾਹਿਬ ਦਾ। ਰੋਨਾਲਡੋ ਦਾ ਮੈਂ ਚੈਨਲ ਲੈ ਲਵਾਂ। ਓਏ ਹੋਏ ਹੋਏ ਚੈਨਲ ਦੀ ਯਾਰ ਰੌਲਾ ਸਾਰਾ। ਓਏ ਵੇਖੀ ਵੀ ਫਿਰ ਮੈਂ ਤਾਂ ਮੈਂ ਤਦੋਂ ਕਹਿੰਦਾ ਆਪਣੇ ਤੇ ਕਿਸੇ ਤੇ ਅਪਲੋਡ ਕਰ ਲਓ। ਨਹੀਂ ਸਾਜੀ ਮੈਂ ਮੈਂ ਤੁਹਾਨੂੰ ਫਿਰ ਸਿੱਧੀ ਗੱਲ ਕਰ ਰਿਹਾ ਭਾਜੀ, ਤੁਸੀਂ ਚੈਨਲ ਬਣਾਓ, ਚੈਨਲ ਬਣਾ ਕੇ ਪੋਡਕਾਸਟ ਸ਼ੁਰੂ ਕਰੋ, ਆਪਣਾ ਕੰਮ ਸ਼ੁਰੂ ਕਰੋ, ਟਿਕਟੋਕ ਤੇ ਲਾਈਵ ਬੈਠੋ, ਬੀਗੋ ਤੇ ਲਾਈਵ ਬੈਠੋ, ਜਿੱਥੇ ਮਰਜ਼ੀ ਬੈਠੋ, ਕਸਮਾਂ ਨੂੰ ਕਹੋ ਮੇਰਾ ਟੀ ਟਾਈਮ ਕਰੋ, ਉਸ ਤੋਂ ਬਾਅਦ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਮੈਨੂੰ ਸ਼ਿਕਾਇਤ ਨਾ ਆਵੇ ਬਸ। ਯਾਕ ਜ਼ੁਬਾਨ ਨਾਲੇ ਦਾ ਜਵਾਬ ਦੇਣਾ। ਆਇਆ ਤੂੰ ਵੀ ਰਿਹਾ ਆ ਵੇਖੋ। ਹਾਂ ਇਸ ਸ਼ਿਕਾਰੀ। ਇਸ ਫਾਰਮੈਟ ਦੇ ਵਿੱਚ ਤੇ ਤੈਨੂੰ ਹੋਣਾ ਚਾਹੀਦਾ ਇੱਧਰ ਆ ਕਿਆ ਹੈ? ਫਸਾਦ ਦੀ ਜੜ ਜਿੰਨੇ ਬਰਕ ਲਾਇਆ ਸਾਨੂੰ। ਇੱਥੇ ਬੈਠ ਜਾ, ਸਹੀ ਸਹੀ ਦੱਸ ਦੇ, ਇੱਧਰ ਆ, ਸਹੀ ਤੇ ਦੱਸ ਦੇ ਇਹਨਾਂ ਨੂੰ। ਲੈ ਬਹਿ ਜਾ ਇੱਥੇ, ਉਹ ਸਹੀ- ਮੋਬਾਈਲ ਪਿਆ ਪਰੇ। ਸਹੀ ਸਹੀ ਦੱਸ ਦੇ ਇਹਨਾਂ ਨੂੰ ਕਿੰਨਾ ਕਿੰਨਾ ਦੱਸਿਆ ਹੀ ਮਹੀਨੇ ਦਾ। ਕੀ ਉਸਤਾਦ ਜੀ? ਲੈ 15 ਦਿਨਾਂ ਦਾ $500, $600, $800, $700। ਜਿਹੜੀ ਕਹਾਣੀ ਪਾਈ ਆ ਦੱਸਿਆ ਇਹਨਾਂ ਨੂੰ। ਉਹ ਜਿਹੜੇ ਸਾਨੂੰ ਸਕਰੀਨਸ਼ਾਟ ਟਿਕਟੋਕ ਲਾਈਵ ਦੀ ਅਰਨਿੰਗ ਦੇ ਦਿਖਾ ਕੇ ਮਾਈਲ ਕਰ ਰਿਹਾ ਸੀ ਕਿ ਤੁਸੀਂ ਵੀ ਵਿਆਹ ਕਰੋ, ਉਸਤਾਦ ਜੀ ਨਾਲ ਗੱਲ ਕਰੋ। ਮੈਂ ਤਾਂ ਆਪ ਨਹੀਂ ਬਹਿਣਾ, ਨਾ ਮੈਂ ਬਹਿਣਾ ਵਾ, ਮੈਨੂੰ ਕੀ ਲੋੜ। ਤੈਨੂੰ ਕੀ ਏ ਤੂੰ ਟਿਕਟੌਕ ਤੇ ਬਹਿ ਕੇ ਟੋਇਆ ਪਾਤਾ ਵਾ। ਟਿਕਟੌਕ ਨੀਵੀਂ ਹੋਈ ਆ। ਸਾਜੀ ਨੇ ਮੈਨੂੰ ਵੀ ਦਿਖਾਇਆ ਸਕਰੀਨਸ਼ਾਟ, ਹਾਂਜੀ ਮੈਨੂੰ ਪਤਾ ਇਹਦਾ। ਪਰ ਮੈਨੂੰ ਸਮਝ ਨਹੀਂ ਆਈ। ਹਾਂ ਸਾਜੀ ਕੱਲ ਮੈਨੂੰ ਕਹਿੰਦੇ ਸੀ ਮੇਰੇ ਕੋਲ ਇਸ ਟਾਈਮ $16 ਆ, ਅਗਰ ਮੈਂ ਇੱਥੇ ਛੋਟੇ ਕਾਲ ਨੂੰ ਗਿਫਟ ਮਾਰਾਂ, ਕਹਿੰਦਾ ਉਹਨੂੰ 1600 ਤੇ ਕੁਛ। ਓਏ ਇੱਕ ਮਿੰਟ $16 ਯਾਰ $16 ਨਹੀਂ ਨਹੀਂ ਇੱਕ ਤੇ ਜਿਹੜੀ ਗੱਲ ਸੁਣੋ, ਤਮੀਜ਼ ਨਾਲ ਬਹਿਣਾ, ਹਾਂਜੀ ਬੋਡੀ ਲੈਂਗੁਏਜ ਅੱਛੀ ਹੋਵੇ, Okay. ਪੜ੍ਹਾ ਲਿਖਿਆ ਹੋਣਾ। ਇਹ ਨਹੀਂ ਸੋਚਣਾ ਮੇਰੀ ਜ਼ਿੰਦਗੀ ਮੈਂ ਜਿੱਦਾਂ ਮਰਜੀ ਪਾਵਾਂ, ਕਿਸੇ ਨੂੰ ਕੀ ਤਕਲੀਫ ਆ। ਹਾਏ ਹਾਏ ਹਾਏ। ਸਮਝ ਆ ਰਹੀ ਨਾ, ਤਕਲੀਫ ਹੁੰਦੀ ਹੈ ਅਗਲੇ ਨੂੰ, ਲੇਕਿਨ ਅਸੀਂ ਤਕਲੀਫ ਖਤਮ ਕਰਤੀ ਕਿ ਦਫਾ ਦੂਰ। Yes. ਜਾਂ ਤੂੰ ਭਾਵੇਂ ਜਿੱਥੇ ਮਰਜੀ ਬਹਿ, ਸਾਨੂੰ ਹੁਣ ਸੱਚੀ ਮੁੱਚੀ ਕੋਈ ਤਕਲੀਫ ਨਹੀਂ। ਓਕੇ ਪੱਤਾ ਹੀ ਕਾਟਦੀ ਹੈ। ਹਾਂ ਲੇਕਿਨ ਮੈਨੂੰ ਤਕਲੀਫ ਹੁੰਦੀ ਹੈ ਕਿਉਂਕਿ ਤੁਹਾਡਾ ਆਪਣਾ ਇੱਕ ਬੰਦਾ ਬੱਚਾ ਜਾ ਰਿਹਾ ਉਹਨੂੰ ਹੈ, ਤੇ ਜਦੋਂ ਤੁਸੀਂ ਹੁਣ ਬੈਠੋ ਤੇ ਇੱਜ਼ਤ ਨਾਲ ਤਮੀਜ਼ ਨਾਲ ਇਨਸ਼ਾਅੱਲਾ ਗੱਲਬਾਤ ਸਰ। ਕਰਕੇ, ਠੀਕ ਹੈ। ਸਾਜ ਕੋਈ ਮੁਹੱਬਤ ਵਾਲਾ ਜੀ ਵਿੱਚੋਂ ਕਵੇ ਸਾਥੀ ਤੁਹਾਨੂੰ ਮਿਲਣਾ ਚਾਹ ਰਹੇ ਫਿਰ ਖੁੱਲਾ ਮੇਕਅਪ ਲੈ ਲਓ ਇਥੋਂ, ਹਾਂ 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 ਹੈ ਖੁੱਲਾ ਮੇਕਅਪ। ਖੁੱਲਾ ਪਾਊਡਰ ਲੈ ਲਓ, 3 ਪਾ ਪਾਊਡਰ ਲੈ ਆਇਆ। ਇੰਨਾ ਮੇਕ ਹਾਂ 600 ਗ੍ਰਾਮ ਕਰੀਮ ਲੈਣ ਦੀ ਵੱਡੇ ਡੱਬੇ 'ਚ ਪਵਾ ਕੇ, ਕਿਉਂਕਿ ਤੁਸੀਂ ਸਾਰਿਆਂ ਨੇ ਬਹਿਣਾ ਨਾ। ਨੀਲੀ ਕੈਨ ਪਰਫਿਊਮ ਦੀ ਭਰ ਕੇ ਵਕੀਲਾ ਤੇਰੀ ਆਹੋ, ਉਹ ਲੈ ਆਓ ਚੀਜ਼ਾਂ, ਬੇਸਾਂ ਬੂਸਾਂ ਲਾਓ, ਜਰਾ ਲਾਲ ਲੂਲ ਕਰਕੇ ਸਾਰਾ ਕੁਝ ਕਰਕੇ ਬਹਿ ਕੇ ਕੋਈ ਫਿਲਟਰ ਸ਼ਿਲਟਰ ਲਾਓ, ਲਾਈਟ ਅੱਛੀ ਮੰਗਵਾ ਲਓ ਬਾਹਰੋਂ, ਨਾਗ ਵਾਲੀ ਮੂੰਦੀ ਯਾਰ ਅੱਛੇ ਲਾਈਟ ਅੱਛੀ ਬਾਹਰੋਂ ਮੰਗਵਾ ਲਓ, 2-4 ਚੀਜ਼ਾਂ ਬਾਹਰੋਂ ਮੰਗਵਾ ਲਓ ਤੇ ਡਬਲ ਟੈਪ। ਹਾਂ Okay. ਕਰੋ ਮौज ਕਰੋ ਜਿੱਦਾਂ ਮਰਜ਼ੀ। ਸਾਜੀ ਮੈਂ ਨਹੀਂ ਆਉਣਾ ਲੈ। ਤੂੰ ਨਹੀਂ ਆਉਣਾ, ਨਹੀਂ ਇਹ ਕੋਈ ਸਿਮ ਨਹੀਂ ਹੈ। ਨਹੀਂ ਅਕਾਊਂਟ ਹੀ ਨਹੀਂ ਬਣਿਆ ਕੋਈ। ਉਹ ਬਣ ਜਾਏਗਾ 22 ਫਾਲੋਅਰ ਆ ਮੇਰੇ ਸਾਰੇ। ਯਾਰ। ਬੜਾ ਕੁਝ ਬੜਿਆਂ ਨੂੰ ਪਤਾ ਲੱਗ ਗਿਆ, ਜਿਨ੍ਹਾਂ ਨੂੰ ਨੱਕ ਨਹੀਂ ਸੀ ਪੂੰਝਣਾ ਆਉਂਦਾ, ਤਰੇਲੀਆਂ ਆਉਂਦੀਆਂ ਸੀ ਕੈਮਰੇ ਤੇ, ਕਿ ਉਹਨਾਂ ਨੂੰ ਵੇਖ ਕਿੰਨਾ ਪਤਾ ਲੱਗਾ। ਹਾਂ ਤੂੰ ਕੀ ਆ? ਤੂੰ ਤਾਂ ਫੇਰ ਵੀ ਕੋਈ ਠੀਕ ਆ, ਤੂੰ ਬਿਹਤਰ ਤਾਂ ਚੰਗਾ ਭਲਾ ਵਾ। ਅੱਛਾ ਉਸਤਾਦ ਜੀ ਜਿੱਥੇ ਇੰਨਾ ਕੀਤਾ ਵਾ, ਹਾਂ ਇੱਕ ਸਿਮ ਵੀ ਕਿਤੇ ਤੁਹਾਡੇ ਕੋਲ ਐਕਸਟਰਾ ਪਈ ਹੋਣੀ, ਤੁਹਾਡੇ ਕੋਲ ਗੁੱਛਾ ਵਾ ਦੱਥੀ ਹੈ ਤੁਹਾਡੇ ਕੋਲ ਸਿਮਾਂ ਦੀ। ਇਹਦਾ ਤਰੀਕਾ ਕਰ ਕੀ ਜ਼ਰਾ ਮੈਨੂੰ ਦੱਸ ਕਿੱਦਾਂ ਬਣਦਾ ਅਕਾਊਂਟ। ਉਸਤਾਦ ਜੀ ਬਲਕਿ ਮੈਨੂੰ ਤਾਂ ਕੋਈ ਦੱਸਣ ਨਹੀਂ, ਇਹਨਾਂ ਨੂੰ ਜਿੱਦਾਂ ਦੱਸਿਆ, ਬਾਕੀ ਭਾਜੀ ਇਹ ਤੁਹਾਨੂੰ ਜਿਹਨੇ ਰਾਹ ਪਾਇਆ ਨਾ, ਉਹ ਤੁਹਾਨੂੰ ਤੋੜ ਵੀ ਪਹੁੰਚਾ ਕੇ ਆਏਗਾ। ਉਸਤਾਦ ਜੀ, ਮੈਂ ਇਹਨਾਂ ਨੂੰ ਕੁਝ ਨਹੀਂ ਦੱਸਿਆ, ਨਾ ਹੀ ਇਹਨਾਂ ਨੂੰ ਮੈਂ ਰਾਹ ਦਿਖਾਇਆ। ਇੱਕ ਮਿੰਟ। ਇਹਨਾਂ ਨੂੰ ਮੈਂ ਦੱਸਿਆ ਵੀ ਸਿਰਫ ਇੱਥੇ ਬਹਿ ਕੇ ਇਦਾਂ। ਓਏ ਲੈ ਚੱਲ। ਉਹਨਾਂ ਨੇ ਇਜਾਜ਼ਤ ਦੇਤੀ ਹੈ ਬੈਂਡ ਦੀ, ਹੁਣ ਉਸ ਹਿਸਾਬ ਨਾਲ ਗੱਲ ਕਰ। ਹਾਂ ਟਿਕ ਕੇ ਬੈਠ। ਓਏ ਓਏ ਕੀ ਹੈ? ਤੇਰੀ ਧੌਣ ਟੁੱਟੀ ਆ, ਕੀ ਪਾਇਆ ਹੋਇਆ? ਸਾਜੀ ਪਿੱਛੇ ਲੱਕ ਤੇ ਰੱਖ ਦੋ ਉਦਾਂ ਹੀ ਐਟ ਹੈ ਜਿੱਦਾਂ ਭਾਈ ਮਿੱਠੇ ਦੇ ਦੇਖਿਆ। ਮੈਂ ਵੀ ਆਇਆ ਸਰ। ਇਹ ਬਸ ਤੇ ਚੜਾਉਣਾ ਵਾ ਉਸਤਾਦ ਜੀ। ਉਹ ਬਾਰਿਸ਼ ਪੈਣ ਡਈ ਆ, ਮੈਂ ਵੀ ਆ ਜਾ, ਚਿੱਕੜ ਹੋ ਗਿਆ ਇੱਥੇ। ਓ ਹੋ ਲੋ ਜੀ, ਛੋਟਾ ਐਚ ਦੇਖ ਲਓ ਹੈ। ਉਸਤਾਦ ਜੀ ਨੂੰ ਕਿਤੇ ਬਸ ਦੀ ਛੱਤ ਨਹੀਂ ਪੜਾਉਣਾ ਪਿੱਛੇ। ਚਾ
ਸਾਜੀ ਇਧਰ ਝਾਕ ਕਰੀਏ ਜਰ ਉਹ ਲਓ ਜੀ ਬਾਜੀ ਲਾ ਤਾਂ ਬਿਸਤਰੇ ਤਾਂ ਪਹੁੰਚਾਉਂਦਾ ਹੈ ਡਿਨਰ ਸੈੱਟ ਲੈ ਆ ਗਏ ਡਿਨਰ ਸੈੱਟ ਇਹ ਤਾਂ ਲੱਗਦਾ ਬਾਰਿਸ਼ ਬਹੁਤੀ ਪੈ ਗਈ ਤੇ ਭਾਈ ਪਾਗਲ ਹੋ ਗਏ। ਉਹ ਪਰਚ ਬੋਲੀ ਭਾਈ ਬਾਰਿਸ਼ ਡਿਲੀਵਰੀ ਦੇਣ ਆਏ ਹੋ? ਉਹ ਆ ਮਹੀਨਾ 2-3 ਹੋਰ ਹਰ ਸ਼ੈ ਦੀ ਢੋ ਲੱਗੀ ਹੋਣੀ ਉਹ ਕੂਲਰ ਜਿਹਾ ਵੀ ਪਾਇਆ ਹੋਣਾ ਗੱਲ 'ਚ ਹੁਣ ਮੈਨੂੰ ਸਮਝ ਆਈ ਲਾ ਰੋਸ਼ਨ ਦਾ ਵੀ ਫਿਲੀ ਵੇਖਣ ਡਈ ਹੈ ਇਹ ਭਾਜੀ ਇਹ ਸੋਚਣ ਵਾਲਾ ਸਟੈਂਡ ਆ। ਉਹ ਲੱਗਣ ਦੇ ਨਾਲ ਦੀ ਖਾਲਾ ਸਾਲਡ ਮੰਗਣ ਦਈ ਐ ਕਰਕੇ ਸਾਜੀ ਉਹਨਾਂ ਨੇ ਤੁਹਾਨੂੰ ਇਹ ਤੁਹਾਨੂੰ ਐ ਲਾ ਨਾ ਬੱਸ ਚ ਉਲਟੀ ਕਰਨ ਲੱਗੇ ਆ ਸਾਜੀ ਉਹਨਾਂ ਨੇ ਤੁਹਾਨੂੰ ਦਿੱਤਾ ਸੀ H4 ਹਾਊਸ ਪੜਨਾ ਵਾ ਤੁਸੀਂ ਇਹਨੂੰ ਗਲੇ ਨਾਲ ਲਾ। ਉਹ ਨਹੀਂ ਇਹ ਝਾਤੀਆਂ ਰੋਕਣ ਵਾਲਾ ਵਾ ਐਂ ਦੇਖ ਹਾਂ ਹੁਣ ਇਧਰ ਉਧਰ ਝਾਤੀਆਂ ਨਹੀਂ ਪੈ ਰਹੀਆਂ ਹਾਂਜੀ ਇਹ ਉਹ ਆ ਸਾਜੀ ਇਹ ਹੋ ਗਿਆ ਅਸੀਂ ਐਵੇਂ ਨਹੀਂ ਕਿਤੇ ਅੱਛਾ ਜੀ। ਹਾਏ ਹਾਏ ਹਾਂਜੀ ਇਹ ਮਰੀਜ਼ਾਂ ਵਾਲੀ ਆਈਟਮ ਆ। ਉਹ ਨਹੀਂ ਮਰੀਜ਼ ਤੇ ਕੀ ਉਧਰ ਟਰਮੀਨੇਟਰ ਨੇ ਪਾਈ ਐ ਉਸਤਾਦ ਜੀ 1 ਸੈਕਿੰਡ ਦਿਖਾ ਦਿਓ ਤੁਹਾਨੂੰ ਮੈਂ ਦਿਖਾਵਾਂ ਨਹੀਂ ਉਹ ਨਹੀਂ ਟੁੱਟ ਜਾਣੀ ਹੈ ਐਡਜਸਟਮੈਂਟ ਉਹ ਦਿਖਾਣੇ ਹਾਂ ਵਿੱਚ ਬੇਟਾ ਟੁੱਟਣ ਵਾਲੀ ਜੀ ਆ। ਹੋਰ ਕਰਾਓ ਪੱਲੇ ਪਵਾਉਣਾ ਤੁਸੀਂ ਅੱਗੇ ਪੈਸੇ ਨਹੀਂ ਹੈਗੇ ਕੋਲ ਹੁਣ ਮੇਰੇ ਕੋਲ ਇੱਕ ਲੈਪਟਾਪ ਹੋਵੇ ਲੈਪਟਾਪ ਨੇ ਜੀ ਅੱਗੇ ਨਿੱਕੇ ਨਿੱਕੇ ਬੱਚੇ ਬਿਠਾ ਕੇ ਲੈਪਟਾਪ ਨਹੀਂ ਸੀ ਤਾਂ ਦਲੀਆ ਰੱਖ ਕੇ ਖਾਇਆ ਕਰੋ ਇੱਧਰ ਸੀਰਪਾਂ ਦੀ ਲੈਣ ਆਪਣੀ ਲਾ ਲਓ ਜੇਬ 'ਚ ਨਾਲ ਗੋਲੀਆਂ ਪੂਰਾ ਸੈਟਅਪ ਤੁਹਾਡਾ ਨਹੀਂ ਇਹ ਤੇ ਫਾਲ ਨਾਮਾ ਇਹ ਉਹ ਆੜਾ ਨਹੀਂ ਨਾ ਪਾਗ ਮਾਫ ਕਰੇ ਸਾਜੀ ਸਾਜੀ ਖਤ ਲਿਖਣ ਵਾਲਾ ਵਾ, ਹਾਂ ਇਹਦੇ ਉੱਪਰ ਰੱਖ ਕੇ ਇੱਥੇ ਇੱਕ ਉਹ ਪਿਆ ਵੇ ਪਰ ਹਾਂਜੀ ਇੱਥੇ ਸਿਆਹੀ ਹਾਂ ਇੱਥੇ ਇੱਕ ਵਰਕਾ ਐ ਕਰਕੇ ਉੱਤੇ ਲਾਲਟੈਨ ਐ ਕਰਕੇ ਨਾਲ ਮੈਂ ਥੋੜਾ ਐ ਕੀਤਾ ਹੋਇਆ ਓਏ ਵਾਹ ਵਾਹ ਹਨਾ ਸੋਣਾ ਇਹ ਵੀ ਹੋ ਸਕਦਾ ਸਟੂਡੀਓ ਤੋਂ ਬਾਹਰ ਇੱਥੇ ਚੌਂਕੇ ਉੱਥੇ ਬਿੱਲੇ ਲਾ ਕੇ ਬਹਿ ਜਾਓ ਇਹ ਗੱਲ ਤੇ ਤੂੰ ਬਹਿ ਜੀ ਉੱਤੇ ਮੈਂ ਕਹੂੰਗਾ ਕੁੱਤੇ ਲਾਏ ਬਿੱਲੇ ਕਿਹਾ ਜੀ ਸਾਜੀ ਉੱਤੇ ਸਟicker ਲਵਾ ਲਿਓ, ਕਿਤੇ ਇਹਦੇ ਉੱਤੇ ਉਹ ਖਰਾਬ ਨਹੀਂ ਹੋਏ। ਵਜੇ ਸਟicker ਨਹੀਂ 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 ਇਹ ਠੀਕ ਆ ਠੀਕ ਇਹਦੀ ਪਰਲੀ ਸਾਈਡ ਜੀ ਅਮਲ ਖਾ ਲਓ ਉਹ ਇਹ ਇੱਥੋਂ ਕਟਵਾ ਦਈਏ ਯਾਰ ਆ ਨਾ ਇਹਦੀਆਂ ਬਹੁਤੀਆਂ ਲੰਮੀਆਂ ਵਾ ਹਾਂਜੀ ਬੇਸਿਕਲੀ ਮੈਂ ਤੁਹਾਨੂੰ ਦੱਸਦਾ ਇਹਦਾ ਰੀਜ਼ਨ ਕੀ ਇਹ ਹੈਗਾ ਇੰਚ ਇਹ ਦੇਖੋ ਇਹ ਤੁਸੀਂ ਬੈੱਡ ਤੇ ਆ ਇੱਥੇ ਤੁਸੀਂ ਕੰਮ ਕਰ ਰਹੇ ਇੱਥੇ ਪਿੱਛੇ ਬੋਤਲ ਲੱਗੀ ਇਹ ਨਾਲਾ ਕੀ ਆ ਮੁਝੇ ਬਹੁਤ ਲੱਗੀ ਮਰੀਜ਼ ਟੈਬ ਨਾ ਬੋਤਲ ਲੱਗੀ ਉਹ ਮੁੰਡਾ ਬੋਤਲ ਪਾ ਕੇ ਦੇ ਰਿਹਾ ਮਹਿਮਾਨ ਜਿਹੜੇ ਹਾਂਜੀ 8 ਜਣਾ ਚ 6 ਬੋਤਲਾਂ ਲੱਗ ਗਈਆਂ ਉਹ ਤਾਂ ਉਹ ਨਹੀਂ ਉਹ ਜਿਹੜੀ ਕਹਿੰਦੇ ਉਹ ਲੱਗੀ ਬੋਤਲ ਉਸਤਾਦ ਜੀ ਇਦਾਂ ਸ਼ਕੀਨ ਮੈਨੂੰ ਇਦਾਂ ਲੱਗਣਿਆ ਓਏ ਤੂੰ ਬੰਦ ਕਿੱਥੋਂ ਹੁੰਦਾ ਐ ਲੱਗਣਾ ਤੁਸੀਂ ਗੇਟ ਦੇ ਥੱਲੋਂ ਦੇ ਅੰਦਰ ਆਉਣਾ ਹੈ ਇਹ ਚਾਰਜਿੰਗ ਵਾਲਾ ਵਾ ਏਸੀ ਸਾਨੂੰ ਰੈਡ ਹੋਇਆ ਪਿਆ ਸਾਜੀ ਸਾਜੀ ਹਲੇ ਸਖਤ ਹੈ ਨਹੀਂ ਉੱਥੇ ਬਾਹਰ ਨਿਕਲ ਕੇ ਤੈਨੂੰ ਪਤਾ ਲੱਗੇ ਕੀ ਹੋ ਗਿਆ ਆ ਲੈਟਿੰਗ ਹੈਵੀ ਹੈ ਕਾਲੂ ਜੀ ਆ ਗੱਦੀ ਜਿਹੜੀ ਨਾ ਆ ਚੌੜੀ ਆ ਹਾਂਜੀ ਇਹ ਚੌਂਕੜੀ ਮਾਰ ਕੇ ਵਾਲਾ ਨਹੀਂ ਨਹੀਂ ਚੌਂਕੜੀ ਮਾਰ ਕੇ ਲਾਣੀਗਾ ਪੈਰ ਆ ਦੇ ਨਿਕਲਣ ਦਿਆ ਵਿੱਚੋਂ ਪੈਰ ਵਿੱਚ ਫਿਕਸ ਹੋਣਾ। ਤੇ ਪੈਰ ਇਹਨਾਂ ਨੂੰ ਅੰਦਰ ਨੂੰ ਮੋੜੀ ਜਰਾ ਬਾਹਰ ਦੇ ਉਹ ਕਿੱਥੇ ਉਹ ਸਾਜੀ ਉਹ ਉਸਤਾਦ ਜੀ ਦੇ ਦੋ ਫਾਇਦੇ ਆ ਐਸ ਗਰਮੀਆਂ ਤੁਸੀਂ ਲੈ ਲਿਆ ਵੱਡੀ ਤੇ ਜੋ ਲੇਲਾ ਲਿਆ ਪੁੱਠਾ ਕਰਕੇ ਉਹਨੂੰ ਵਿੱਚ ਪੱਠੇ ਪਾਤੇ ਸਹੀ ਨਹੀਂ ਹੈ ਹਾਂ ਬਾਹਰ ਆ ਜਾ ਕੇ ਸਹੀ ਨਹੀਂ ਜੀਓ ਮਿੱਠੇ ਓਏ ਤੂੰ ਵੀ ਦਾਤੇ ਹੋਏ ਉਹ ਜੀ ਹੈ ਸਾਜੀ ਮੈਂ ਟਿਕਟੋਕ ਤੇ ਲਾਈਵ ਵੀ ਹੁਣ ਉਹ ਯਾਰ ਤੂੰ ਨਾ ਆਈ ਅੱਛਾ ਯਾਰ ਕਿੱਦਾਂ ਹੋਣਾ ਜਿਹੜਾ ਕਿੱਦਾਂ ਅਕਾਊਂਟ ਕਿੱਦਾਂ ਬਣਦਾ ਉਸਤਾਦ ਜੀ ਕਾਊਂਟ ਕੋਈ ਵੀ ਹੋਵੇ 1800 ਫਾਲੋਅਰ ਚਾਹੀਦਾ ਵਾ, ਬਾਹਰ ਦੀ ਇੱਕ ਸਿਪ ਚਾਹੀਦੀ ਆ। ਹਾਂ 3 ਦਿਨ ਦਾ ਡੇ ਵਾਇਲਟ ਕਰਨਾ ਵਾ, ਅੱਧਾ ਘੰਟਾ ਬਹਿ ਕੇ ਲਾਈਵ ਔਨ ਕਰਨ ਵਾਸਤੇ। ਓਕੇ ਉਹ 3 ਦਿਨ ਅੱਧਾ ਘੰਟਾ ਆਣਾ 30 ਮਿੰਟ, ਉਸ ਤੋਂ ਬਾਅਦ ਉਹ ਤੁਹਾਡਾ ਗੈਸਟ ਵਾਲਾ ਤੇ ਮੈਚ ਵਾਲਾ ਖੁੱਲ ਜਾਣਾ। ਉਹ ਤੁਸੀਂ ਕਿਸੇ ਦੀ ਦਫ਼ਤਰ 'ਚ ਵੀ ਜਾਣਾ ਵਾ ਜਿੱਦਾਂ ਉਹ ਬੰਦੇ ਕਹਿੰਦੇ ਸਾਡੇ ਆ ਜਾਓ ਹਾਂਜੀ ਜਾ ਸਕਦੇ ਹੋ ਗਰੁੱਪ ਚ, ਮੀਨਸ ਕਿ ਦਾਨਿਸ਼ ਭਾਈ ਬੈਠਾ, ਅਸੀਂ ਸਾਰੇ ਜਾਣੇ ਰਲ ਕੇ ਨਹੀਂ ਜਿੱਦਾਂ ਬੀਕੋ ਦੇ ਹੁੰਦਾ ਸੀ ਉਹ ਏਜੰਸੀ ਏਜੰਸੀਆਂ ਦੇ ਵਿੱਚ ਇੱਥੇ ਕੋਈ ਚੱਕਰ ਨਹੀਂ। ਜ਼ਰੂਰ ਉਹਦੇ ਵਿੱਚ ਅਗਰ ਜਾਣਾ ਤੇ ਉਹਦੀ ਫਿਰ ਸੈਲਰੀ ਮਿਲਦੀ ਆ। ਉਹ ਫਿਰ ਤੁਸੀਂ ਨਹੀਂ ਉਦਾਂ ਟਿਕਟੋਕ ਤੇ ਏਜੰਸੀਆਂ ਤੋਂ ਬਗੈਰ ਵੀ ਜਾ ਕੋਈ ਸਕਦੇ। ਏਜੰਸੀ ਵਾਲਾ ਨਹੀਂ ਨਹੀਂ ਅਸੀਂ ਨਹੀਂ ਜਾਣਾ ਹੈਗਾ ਵਾ ਚੱਕਰ। ਉਹ ਅਗਰ ਏਜੰਸੀ 'ਚ ਜਾਣਾ ਫਿਰ ਉਹਨਾਂ ਦੀ ਰਿਕੁਆਇਰਮੈਂਟ ਆ ਡੇ ਵਾਇਲਟ ਤੇ ਉਹ ਟਾਈਮ ਉਹਨਾਂ ਨੂੰ ਪੂਰਾ ਕਰਕੇ ਦੇਣਾ। ਇਹਦੇ 'ਚ ਇਹ ਆ ਜਿੰਨੀ ਦੇਰ ਮਰਜ਼ੀ ਬੈਠੋ, ਨਾ ਏਜੰਸੀ ਜੁਆਇਨ ਕਰੋ, ਆਪਣੀ ਮਰਜ਼ੀ ਨਾਲ ਬਵੋ, ਜੋ ਕਮਾਇਆ ਉਹ ਫੌਰੀ ਕੱਢ ਲਓ। ਉਹਨਾਂ ਨੇ ਮਹੀਨੇ ਬਾਅਦ ਦੇਣਾ। ਏਜੰਸੀ ਵਾਲਿਆਂ ਦਾ ਫਿਰ ਤੁਹਾਨੂੰ ਉਹ ਏਜੰਸੀ ਤਸ਼ੱਦਦ ਕਰਦੇ ਆ। ਸਾਜੀ ਮੇਰੇ ਹਿਸਾਬ ਨਾਲ ਇੱਕ ਠੇਕੇ ਤੇ ਬਹਿਣਾ ਵਾ ਤੇ ਇੱਕ ਤਨਖਾਹ ਤੇ ਬਹਿਣਾ ਵਾ ਉਹਦੇ ਵਿੱਚ। ਉਹ ਇੱਕ ਆਪਣਾ ਕੰਮ ਕਰਨਾ ਵਾ ਇੱਕ ਆਪਣਾ ਵਾ। ਕੀ ਯਾਰ ਹੋਇਆ ਤੈਨੂੰ ਏਜੰਸੀ ਤਾਂ ਅਸੀਂ ਨਹੀਂ ਜਾਣਾ ਮਸਾ ਜਾਣ ਛੜਾਈ ਹੈ ਤੁਸੀਂ ਏਜੰਸੀ ਬਣਾਓ। ਉਹ ਪਹਿਲੇ ਬਣਾਈ ਸੀ ਇੰਨੀ ਨਹੀਂ ਚੱਲੀ ਲੈਮਨ ਵਾਲੀ ਹਾਂ ਉਹ ਨਹੀਂ ਅੱਛਾ ਭਾਜੀ ਯਾਰ ਇਹਨਾਂ ਨੂੰ ਅਗਰ ਮੈਂ ਤੈਨੂੰ ਕੋਈ ਇਹਨਾਂ ਨੂੰ ਬਣਾ ਦੇ ਤੂੰ ਸਾਰਿਆਂ ਨੂੰ ਬਣਾ ਦੇ ਹਾਂਜੀ ਸਾਜੀ ਭਾਜੀ, ਉਹਦੇ ਲਈ ਤੈਨੂੰ ਕੀ ਚਾਹੀਦਾ ਵਾ? ਸਿੰਮਾਂ ਚਾਹੀਦੀਆਂ ਇਹਨਾਂ ਨੂੰ, ਦੁਬਈ ਦੀਆਂ ਸਿਮਾਂ ਵੀ ਚੱਲ ਜਾਣਗੀਆਂ। ਦੁਬਈ ਦੀਆਂ ਵੀ ਚੱਲ ਜਾਣਗੀਆਂ, ਉਹ ਤੇ ਅਰਨਿੰਗ ਹੋ ਜਾਊਗੀ ਹੋਏਗੀ ਡਾਲਰਾਂ ਚ ਕਿ ਦਰਮਾਂ ਚ। ਡਾਲਰਾਂ ਦੇ ਵਿੱਚ। ਦੁਬਈ ਚ ਸੇਵ ਨਾਲ ਡਾਲਰ ਕਿਦਾਂ ਹੋਣਗੇ ਯਾਰ ਸੇਮ ਚੱਲਣੀ ਹੈ ਨਾ। ਪੇਮੈਂਟ ਪਲਾਨ ਤੁਹਾਡਾ ਜਿਹੜਾ ਉਹ ਜਿੱਥੇ ਮਰਜ਼ੀ ਲਾ ਜਿਹੜੀ ਕੰਟਰੀ ਸ਼ੋ ਕਰ ਪੇਪਾਲ ਮੇਰਾ ਬਣਿਆ ਵਾ
ਉਹ ਤੁਸੀਂ ਮੈਨੂੰ ਅਟੈਚ ਕਰ ਲੈਣਾ। ਅਟੈਚ ਕਰ ਦੇਣਾ। ਬਸ ਠੀਕ ਹੈ ਤੁਹਾਨੂੰ ਪਤਾ ਲੱਗ ਜਾਂਦਾ ਨਾ ਕਿ ਮੇਰੇ ਇੰਨੇ ਪੈਸੇ ਆਏ। ਹਾਂਜੀ। ਉਹਨੇ ਪੈਸੇ ਕਨਵਰਟ ਕਰਕੇ ਮੈਂ ਅੱਗੇ ਭੇਜਦਾ ਇੱਕ ਦੋ ਜਣਿਆਂ ਨੂੰ। ਉਹ ਪਨੀਰ ਕਰਾਉਣ ਅਕਾਊਂਟ ਵੀ ਲੱਗਦਾ ਵਾ। ਇੱਕ ਦੋ ਜਣਿਆਂ ਨੂੰ ਭੇਜਦਾ, ਉਹਦੇ ਚ $2-3 ਮੇਰੇ ਲੱਗ ਜਾਂਦੇ। ਅਕਾਊਂਟ ਰੱਖਦਾ ਕੀ ਕਿਹਾ? $2-3 ਮੇਰੇ ਚੱਲ ਜਾਂਦੇ ਉਹਦੇ। ਫੀਸ ਹੁੰਦੀ ਆ ਮਤਲਬ ਉਹਦਾ ਹਿਸਾਬ ਹੈ ਨਾ ਕਿ ਉਹ ਬੰਦੇ ਨੇ ਉਹ ਕਹਿੰਦੇ ਜਾਨੀ ਭਾਈ ਆ ਦੇਖਣਾ ਸਾਡੇ ਪੈਸੇ ਆਏ ਨੇ। ਹਾਂਜੀ ਉਹ ਮੈਂ ਦੇਖਦਾ ਵਾਂ ਤੇ ਉਹਦੇ ਚ ਉਹਨਾਂ ਦੇ ਲਾਈਕ ਇੱਕ ਮਿਸਾਲ ਆ, ਉਹ ਦੁਬਈ ਦੇ ਨੇ ਬੰਦੇ, ਦੋਵੇਂ ਮੁੰਡੇ ਦੁਬਈ ਦੇ ਨੇ, ਤੇ ਉਹ ਮੈਂ ਦੇਖਦਾ ਵਾਂ ਉਹ ਡਾਲਰ ਹੁੰਦੇ ਨੇ, ਡਾਲਰ ਚੋਂ ਮੈਂ ਉਹਨੂੰ ਚੁੱਕ ਕੇ ਆਪਣੇ ਪੇਪਾਲ ਚੋਂ ਮੈਂ ਆਪਣੇ ਜਦੋਂ ਬੈਂਕ 'ਚ ਸਿੱਟਦਾ, ਜਦੋਂ ਮੈਂ ਉਧਰ ਕਰਦਾ ਉਹ ਹੁਣ ਮੈਂ ਕਹਿੰਦਾ ਯਾਰ ਇਹਨਾਂ ਦੇ ਇੱਕ ਮਜ਼ਾਲ ਹੈ 120 ਦਿਰਹਮ ਵਾਲੇ ਤੇ ਉਹ 2 ਦਿਰਹਮ ਕੱਟਦੇ ਦਿਨ ਮੈਂ ਉਹਨਾਂ ਨੂੰ 120 ਭੇਜ ਦੇਣਾ ਪੂਰੇ। ਵੈਰੀ ਗੁੱਡ। ਕਟੌਤੀ ਨਹੀਂ ਕੱਟਦੇ। ਬਸ ਸਾਡੇ ਵੀ ਉਸਤਾਦ ਜੀ ਦੇ ਪੇਪਾਲ 'ਚ ਹੀ ਮੰਗਾਈ ਯਾਰ। ਹੁਣ ਆਈਡੀ ਖੁੱਲੀ ਆ ਬੈਲੈਂਸ ਆ ਇਸ ਟਾਈਮ ਮੇਰੇ ਕੋਲ ਆ ਬੈਲੈਂਸ ਸ਼ੋ ਹੋਣ ਲੱਗਾ ਡਾਲਰਾਂ ਦੇ ਵਿੱਚ। 1 ਮਿੰਟ ਠਹਿਰ ਜਾ ਯਾਰ। ਦਿਖਾ ਦਾ ਉਹਦਾ ਮੈਂ ਤੇਰੇ ਅਕਾਊਂਟ ਤੇ ਆਈ ਮਾਂ USD ਡਾਲਰ ਓਏ ਕਿੰਨੇ? ਨਹੀਂ ਜਦੋਂ ਕੱਢਣੇ ਪੇਪਾਲ ਜਾਂ ਪਾਇਨੀਅਰ ਅਕਾਊਂਟ ਦੇ ਵਿੱਚ ਇਹਨਾਂ ਨੂੰ ਟ੍ਰਾਂਜੈਕਸ਼ਨ ਕਰ ਦੇਣੀ ਇਹਨਾਂ ਦੀ, ਉਹ ਤੁਹਾਡੀ ਬੈਂਕ ਦੇ ਵਿੱਚ ਆ ਉਹ ਪੇਪਾਲ ਕਿਹਦਾ ਬਣਿਆ ਵਾ? ਕਿਹਦਾ ਬਣਿਆ ਉਹ? ਜਿਹਦੇ ਚੋਂ ਮੈਂ ਕੱਢਦਾ ਉਹ ਮੇਰੇ ਇੱਕ ਦੋਸਤ ਦਾ। ਬਸ ਠੀਕ। ਉਹ ਕੱਲੇ ਪੇਪਾਲ ਤੇ ਭੇਜਦਾ ਜਾਂ ਕੋਲੋਂ ਵੀ ਕੋਈ ਭੇਜਦਾ? ਨਹੀਂ ਕੋਲੋਂ ਨਹੀਂ ਉਹ ਭੇਜਦਾ। ਉਹ ਇਦਾਂ ਦੇ ਬੰਦੇ ਵੀ ਲੱਭ ਜਾਂਦੇ ਜਿਨ੍ਹਾਂ ਦਾ ਪੇਪਾਲ ਅਕਾਊਂਟ ਵੀ ਲਾ ਦੇਈਦਾ ਵਾ, ਨਾਲ ਉਹ ਆਪਣੇ ਕੋਲੋਂ ਵੀ ਭੇਜ ਦਿੰਦੇ ਆ। ਨਹੀਂ ਏਦਾਂ ਦਾ ਮੇਰਾ ਸਾਨੂੰ ਇਹ ਲੱਭ ਜਾਂਦੇ ਨਾ, ਥੋੜਾ ਕੋਸ਼ਿਸ਼ ਕਰ ਲੱਭ ਮੈਂ ਜਾਂਦੇ। ਤੇ ਉਹਨੂੰ ਦਿੰਨਾ ਸਗੋਂ ਜਦੋਂ ਮੈਨੂੰ ਕੱਢ ਕੇ ਦਿੰਦਾ ਨਹੀਂ, ਉਹਦੇ ਚ ਜੋ ਮੈਂ 1000-2000 ਉਹਨੂੰ ਦੇ ਦੇਣਾ ਵੀ ਆ ਤੂੰ ਰੱਖ ਲੈ। ਪਾਗਲਾ ਉਹ ਪੇਪਾਲ ਵਾਲਾ ਬੰਦਾ ਲੱਭ ਹਾਂਜੀ ਜਿਹਦੇ ਕੋ ਮਤਲਬ ਕਿ ਤੂੰ ਜੇ ਉਹਨੇ 8-10 ਲੱਖ ਪੇਪਾਲ ਦਾ ਸੈਂਡ ਕੀਤਾ, 8-10 ਲੱਖ ਉਹਨੇ ਆਪ ਵੀ ਕਰਤਾ ਕੋਲੋਂ ਵੀ। ਹਾਂ, ਤੇ ਕੋਈ ਪੁੱਛੇ ਵੀ ਤੂੰ ਇਦਾਂ ਕਰਨਾ, ਉਹਨੂੰ ਕਿ ਜੀ ਮੇਰੇ ਤੇ ਪੇਪਾਲ ਦੇ ਹੁੰਦੇ ਦੂਜੇ ਦੱਸਣੇ ਹੀ ਨਹੀਂ ਆਪਾਂ। ਪੇਪਾਲ ਵਾਲਾ ਲੱਭ ਜਿਹੜਾ ਲੇਪਾਲ ਵੀ ਹੋਵੇ। ਹਾਂ ਦੇਪਾਲ ਹਾਂ। ਜਿਹੜਾ ਦੇਪਾਲ ਵੀ ਹੋਵੇ। ਕਦੋਂ ਤੋਂ ਆ ਰਹੇ ਹੋ ਫਿਰ? ਮੈਂ ਮਠਿਆਈ ਵੱਡਾ ਸਾਜ ਜੀ ਸਿਮਾ ਲੈਣ ਦੇ ਸਿਮ ਤੁਸੀਂ ਹੁਣ ਦਿਓ, ਅੱਧੇ ਘੰਟੇ ਮਾਇਆ ਲਓ ਸਿਮਾ ਤੇ ਮੰਗਾ ਦਿੰਦੇ ਆ ਯਾਰ ਮਿੱਠੇ ਅੱਜ ਜਾ ਉੱਠ 8 ਸਿਮਾ ਲੈ ਕੇ ਆ। ਹਾਂ ਕਿੰਨੀਆਂ ਸਿਮਾਂ ਜਾਂ ਉਹਨੂੰ ਕਹੀਂ ਸਿਮਾ ਦਾ ਡਾਲਾ ਦੇ ਦੇ। ਤੁਸੀਂ ਮਲਿਆ ਨਾਲ ਥੋੜੀ ਚਟਨੀ ਲੈ। 24 ਸਿਮਾਂ ਦਾ ਡਾਲਾ ਹੁੰਦਾ ਇੱਕ ਨਾਲ ਨਿੰਬੂ ਆਹੋ ਅੱਧਾ ਕਿਲੋ। ਜੀ ਤੇ ਖੁੱਲੀਆਂ ਸਿੰਮਾਂ ਵਿਕਣ ਦਈਆਂ ਝੰਗ ਬਾਜ਼ਾਰ ਗੁੱਛਾ ਹੀ ਮਿਲਦਾ ਵਾ। ਅੱਛਾ ਇੰਜ ਲਟਕ ਰਹੀਆਂ ਸਿੰਮਾਂ ਥੋੜੀਆਂ ਨਹੀਂ ਆਪਾਂ ਵਰਤ ਲਾਂਗੇ, ਬਾਕੀ ਅੱਗੇ ਕੱਢ ਦਾਂਗੇ ਆਪਾਂ 500 ਦੀ। ਹਾਂ ਅੱਛਾ ਉਸਤਾਦ ਜੀ ਵਾਲੀ ਸਿਮ 'ਚ ਭਲਾ ਨਾ ਪਵਾਈ, ਇਹ ਪਤਾ ਨਹੀਂ ਕਰਦਾ। ਆਹੋ ਮੇਰੇ ਲਈ ਸਿਮ ਚ ਥੋੜਾ ਨਾ ਥੋੜੇ ਓਵਰਸੀਜ਼ ਜ਼ਿਆਦਾ ਪਾ ਦੇ। ਨਾਲ ਕੱਟਾ ਪਾਦਾ। ਆਹੋ ਸਾਜ ਜੀ ਨੇਚੋ ਹੁੰਦੀ ਮਾਰ। ਚੱਲ ਬਚ ਗਈ ਆ। ਹਾਂਜੀ ਸ਼ੁਕਰ ਆ। ਉਸਤਾਦ ਜੀ ਨੇ ਤਾਂ ਉਹ ਸੀਮਾ ਉਹ ਆਪਣੀ ਛੇਕ ਹੁੰਦੀ ਹੈ, ਨਿਚ ਨਹੀਂ ਹੁੰਦੀ। ਪੰਜਾਬੀ ਚ ਨੇਚੀ ਕਹਿੰਦੇ। ਅੱਛਾ ਸਾਜ ਜੀ ਮੈਨੂੰ ਬਹੁਤ ਆਉਂਦੀਆਂ, ਮਹੀਨਾ ਹੋ ਗਿਆ, ਪਤਾ ਨਹੀਂ ਕੀ ਗੱਲ ਆ। ਛੀਕ ਆ ਨਾ ਤੇ ਪੰਜਾਬੀ ਚ ਛਿੱਕ ਨਹੀਂ ਉਹ ਨਿਚ ਵੀ ਕਹਿੰਦੇ ਆ। ਆ ਕਿ ਨਿੱਛਾ ਮਾਰੀ ਜਾਣਾ ਸਾਡੇ ਕੋਲ। ਉਹ ਤੇ ਉਹ ਜ਼ਿਆਦਾ ਗੱਲ ਆ। ਉਸਤਾਦ ਜੀ ਛਿੱਕ ਗਲਤ ਆ। ਛਿੱਕ ਖਿੱਚ ਨੂੰ ਛਿੱਕ ਕਿਹਾ ਗਿਆ। ਉਹ ਛਿੱਕ ਰੱਖ ਦੂ ਛਿੱਕ ਉਹ ਕਿ ਜ਼ਬਾਨ ਚ ਛਿੱਕੋ ਸਰਾਕੀ ਜ਼ਬਾਨ। ਇੱਕ ਹੁੰਦਾ ਵਾ ਛਿੱਕ ਬੰਮ ਬੰਮ। ਹਾਂ ਛਿੱਕ ਬੰਬਮ। ਮੁਖਤਲਫ ਆ ਲੇਕਿਨ ਇਹਨਾਂ ਦੀ ਅਦਾਇਗੀ ਇੱਕ। ਸਾਜ ਜੀ ਨਾਈਜੀਰੀਆ ਦੇ ਵਿੱਚ ਬਾਰਿਸ਼ ਪਈ ਆ, ਸੜਕ ਹੀ ਰੁੜ ਗਈ ਸਾਰੀ। ਹੈ ਹਾਂਜੀ ਦੇਖ ਉਹ ਇਸ ਤਰ੍ਹਾਂ ਰੁੜੀ ਆ ਨਾ ਕਿ ਉੱਪਰ ਹਾਂਜੀ। ਬੱਦਲ ਸਾਰੇ ਰੰਗੀਨ ਸੀਗੇ, ਠੋਸ ਬੱਦਲ ਸੀਗੇ। ਆਮ ਰੁੜੀ ਨਰਮ ਬੱਦਲ ਹੁੰਦੇ ਨੇ, ਠੋਸ ਸੀਗੇ, ਬੱਦਲ ਡਿੱਗ ਪਏ, ਪਾਸ਼ ਹੋ ਗਈ ਸੜਕ। ਬਾਰਿਸ਼ ਪਈ ਆ, ਬੱਦਲ ਫਟ ਪਿਆ ਡਿੱਗ ਕੇ। ਸੋ ਫਟਿਆ ਉਹ ਤੇ ਉਹਨੇ ਥੱਲੇ ਆ ਗਿਆ। ਯਾਰ ਤੁਸੀਂ ਇਹ ਬੰਦੇ ਹੱਸਦੇ ਰਹਿੰਦੇ। ਪਤਾ ਲੱਗਾ ਇੰਡੀਆ 'ਚ ਬੱਦਲ ਫਟਿਆ, ਪਿੰਡ ਪੂਰਾ ਜਾਂਦਾ ਰਿਹਾ। ਹਾਂਜੀ, ਉਸਤਾਦ ਜੀ ਦੋਨੇ ਤਾਂ ਡਾਇਨਸਟਾਈਨ ਡਾਇਨਸਟਾਈਨ। ਡਾਇਨ ਨਹੀਂ ਪਾਇਨਸਟਾਈਨ ਆ ਇਹ ਬੱਦਲ ਫਟ ਗਏ ਸਾਜ ਜੀ ਇੰਡੀਆ 'ਚ। ਅੱਛਾ ਜੀ 17 ਬੱਦਲ ਫਟੇ ਨੇ। ਉਹਨਾਂ ਨੇ ਟੇਪਾਂ ਵੈਸੇ ਲਾਈਆਂ। ਓਏ 17 ਤੇ ਕਿੱਦਾਂ ਜੋੜੇ ਉਹਨਾਂ ਨੇ? ਟੇਪਾਂ ਲਾ ਰਹੇ ਉਸਤਾਦ। ਪਰ ਨਹੀਂ ਯਾਰ, ਉਹਨਾਂ ਨੇ ਸੂਆ ਬਣਾਇਆ ਸਾਜ ਇੱਕ ਵੱਡਾ, ਕੋਈ 13 ਕਿਲੋਮੀਟਰ, ਉਹਦੇ ਪਿੱਛੇ ਸੁਰਾਖ ਬਣਾਇਆ ਵੱਡਾ ਸੂਆ ਬਣਾ ਕੇ, ਹੁਣ ਜਹਾਜ਼ ਲੈ ਕੇ ਜਾਂਦੇ ਆ ਉੱਤੇ, ਉਹ ਉੱਤੇ ਜਾ ਕੇ ਅੱਛਾ ਜਹਾਜ਼ ਦੇ ਪਿੱਛੇ ਉਹਨਾਂ ਨੇ ਧਾਗਾ ਬੰਨ ਦਿੱਤਾ, ਹਾਂਜੀ। ਜਹਾਜ਼ ਇੰਜ ਤੋਪੇ ਲਾ ਰਿਹਾ ਉਹਨੇ। ਬੇਸਿਕਲੀ ਅੱਛਾ ਤੇ ਉਹ ਜਿਹੜਾ ਐਂਡ ਤੇ ਕਰਕੇ ਇੰਜ ਵਿੱਚੋਂ ਕੱਟ ਕੇ ਇੱਕ ਗੰਨ ਮਾਰ ਉਹ ਹੈਲੀਕਾਪਟਰ ਰੱਖਿਆ ਵਾ ਨੁੱਕਰ ਤੇ। ਉਹ ਹੈਲੀਕਾਪਟਰ। ਹਾਂਜੀ ਸਿਆਣੇ ਕਹਿੰਦੇ ਆ ਪੰਜਾਬੀ ਦੇ ਹੱਥ ਨਹੀਂ ਟਿਕਦੇ। ਹੁਣ ਤੁਹਾਨੂੰ ਪਤਾ ਆਪਾਂ ਨਰਾਨਕੀਆਂ ਚਾਹੀਦਾ ਬੱਦਲ ਲੱਗੇ ਲੱਗੇ ਫਿਰਦੇ ਹੁੰਦੇ, ਕਿਸੇ ਐਸੀ ਚੋਟੀ ਤੇ ਚੜੀ ਤੇ ਬੱਦਲ ਥੱਲੇ ਹੋਏ ਤੇ ਹਾਂ ਉਹ ਕੋ ਫੈਮਿਲੀ ਫਿਰਨਾ ਹੀ ਸੀ, ਉਹਨੇ ਕਿਤੇ ਕੋਈ ਸ਼ੈਮ ਮਾਰੀ, ਬੱਦਲ ਦੇ ਬੱਦਲ ਪਾਟ ਗਿਆ ਹਾਂਜੀ। ਉੱਤੋਂ ਹੀ ਉਹ ਬੱਚੇ ਨੇ ਕੋਈ ਚੀਜ਼ ਮਾਰ ਬੱਚੇ ਨੂੰ ਸ਼ੈਮ ਕੋਲ ਮਾਰਿਆ ਵਾ। ਨਰਾਨਕਗੰਜ 'ਚ ਬੱਦਲ ਉਹਨਾਂ ਨੇ ਠੇਕੇ ਤੇ ਲੈ ਲਿਆ, ਉਹ ਪਿਕ ਐਂਡ ਡਰਾਪ 에ਅਰ ਜਿਹੜੀ ਚੇਅਰ ਲਿਫਟ ਨਹੀਂ ਉਹ ਖਤਮ ਕਰਨ ਲੱਗੇ। ਬੱਦਲ ਤੇ ਬਹਿ ਕੇ ਉਹ ਬੱਦਲ ਲੈ ਕੇ ਜਾਇਆ ਕਰਨਗੇ ਤੁਹਾਨੂੰ, ਐਂ ਜਾਇਆ ਕਰਨਗੇ। ਸਿਆਣਾ ਬਿਆਣਾ ਬੰਦਾ ਯਾਰ, ਬੱਚਿਆਂ ਵਾਲਾ ਬੰਦਾ ਯਾਰ, ਸਿਆਣਾ ਬਿਆਣਾ। ਸ਼ਰਮਿੰਦਗੀ ਵੀ ਨਹੀਂ ਹੁੰਦੀ ਆਹੋ ਯਾਰ ਘਟਦਾ ਗੱਲ ਕਰਦੇ। ਏਦਾਂ ਹੁੰਦਾ ਯਾਰ, ਉਹ ਕਿਤੇ ਨਾਲ ਥੋੜੀ ਅੱਖ ਡਾਊਨ ਡੇਲਾ ਡਾਊਨ ਕਰਕੇ ਪੂਰੇ ਲੈ ਕੇ ਜਾਂਦੇ। ਉਸਤਾਦ ਜੀ ਇਹ ਹਕੀਕਤ ਆ ਚੱਲ ਚਵਲਾ ਮਾਰਦੇ ਹੁੰਦੇ ਤੁਸੀਂ। ਅਸਲ ਇਧਰੋਂ ਅਸਲ ਗੱਲ ਸੁਣ, ਤੂੰ ਦੱਸ ਇਹ ਯਾਰ ਕੋਈ ਗੱਲ ਬਣਦੀ ਦੱਸੋ ਭਾਜੀ ਕਿੱਦਾਂ ਤੁਹਾਡੇ ਹਿਸਾਬ ਨਾਲ ਕੀ ਬੱਦਲ ਕਿੱਦਾਂ ਪਾਟੇ? ਬੱਦਲ ਪਾਟੇ ਪੂਟੇ ਕੋਈ ਨਹੀਂ ਭਾਜੀ। ਉਹ ਹੁਣ ਜਿਹੜਾ ਇਹ ਦੱਸ ਰਹੇ ਨੇ ਗੱਲ, ਪਹਿਲੇ ਉਹਦੀ ਮੈਂ ਜਿਹੜੀ ਵੈਰੀਫਿਕੇਸ਼ਨ ਕਰਦਾ ਵਾ, ਉਹ ਪੱਟੀ ਚੱਲੀ ਹੈ, ਜੈਨੂਇਨ ਚੱਲੀ ਹੈ। ਉਹ ਸਿਰਫ ਉਹਨਾਂ ਨੇ ਕਿਹਾ ਰਸਾ ਪਾਉਣਾ ਵਾ, ਹਾਂਜੀ। ਇਹ ਹਲਕੇ ਜਿਵੇਂ ਗੱਦੀ ਨਹੀਂ ਬਣਦੀ,
ਬਦਲਾਂ ਦੀ ਗੱਦੀ 'ਚ ਬਣਾਉਣੀ ਇਹ ਦੇਖਿਆ ਇਹ ਅਕਲਮੰਦ ਵਾਲੀ ਗੱਲ ਆ ਤੂੰ ਕੀ ਬੇਵਕੂਫੀਆਂ ਵਾਲੀ ਬੱਚਿਆਂ ਵਾਲੀ ਗੱਲ ਕਰ ਦਵਾ ਦੇ ਸਮਝ ਆਈ ਨਾ ਕੋਈ ਗੱਲ ਕਿਤੇ ਕੁਦਰਤੀ ਬੱਦਲ ਫੜਿਆ ਨਾ, ਇੱਕ ਬੱਦਲ ਨੇ ਗੱਲ ਕੀਤੀ ਕਿਸੇ ਬੱਦਲ ਨੂੰ, ਉਹਨੇ ਇੰਜ ਕੀਤਾ, ਉਹ ਤੇ ਸਾਰੀ ਤਰ੍ਹਾਂ ਫਟ ਗਿਆ ਗੁੱਸੇ। ਬੱਦਲ ਫਟ ਵੀ ਜਾਂਦੇ ਆ ਹਾਂਜੀ ਇਹ ਬਿਲਕੁਲ ਦੁੱਧ ਵਾਲਾ ਹਿਸਾਬ ਹੁੰਦਾ ਇਹਦਾ। ਲਓ ਉਹ ਤਾਂ ਫੁੱਟਦਾ ਵਾ ਆ ਜਿਹੜੇ ਬਲਾਈ ਇਲਾਕੇ ਆ ਇਹਨਾਂ ਦੇ ਵਿੱਚ ਕਿਉਂ ਆਤਿਸ਼ਬਾਜ਼ੀ ਮੰਨੋ ਵਾ ਕਿਉਂ ਇਸ ਤੋਂ ਹੁਣ ਸ਼ੁਰਲੀ ਚੜੀ ਆ ਸਿੱਧੀ ਬਦਲ ਦੇ ਵਿੱਚ ਬਦਲ ਲਈ ਜਾ ਰਹੇ ਆ ਪਾਸ਼ ਹੋ ਗਿਆ। ਪਾਸ਼ ਸਾਰਾ ਪਾਣੀ ਡਿੱਗ ਗਿਆ। ਅੱਛਾ ਇਹਦਾ ਲੱਛੇ ਵਾਲਾ ਹਿਸਾਬ ਹੁੰਦਾ ਵਾ। ਹੁਣ ਇੰਜ ਕਰਕੇ ਤੁਸੀਂ ਆਹੋ ਤੁਸੀਂ ਛਾਪਰ ਚੋਂ ਪਾਣੀ ਕਰ ਦੋ, ਪਿੱਛੇ ਕੀ ਰਹਿ ਜਾਣਾ ਵਾ? ਕੁਛ ਵੀ ਨਹੀਂ। ਛਾਪਰ ਹੀ ਰਹਿ ਗਿਆ, ਪਾਗਲ ਛਾਪਰ ਰਹਿ ਗਿਆ। ਤੇਰੇ ਨਾਲ ਦਾ ਮਿੱਠੇ। ਇਹ ਮੇਰੇ ਨਾਲ ਦਾ ਮੈਨੂੰ ਜਲੀਲ ਕਰਾਉਣ ਡਿਆ। ਜਦੋਂ ਛਾਪਰ 'ਚ ਪਾਣੀ ਕੱਢੋ, ਪਿੱਛੇ ਕੀ ਰਹਿ ਗਿਆ? ਛਾਪਰ ਹੀ ਰਹਿ ਗਏ ਜੀ। ਛਾਪਰ ਰਹਿ ਗਿਆ। ਛਾਪਰ ਰਹਿ ਗਿਆ। ਏਦਾਂ ਹੀ ਬਦਲ ਕੇ ਪਾਣੀ ਕੱਢ ਦੋ, ਪਿੱਛੇ ਕੁਛ ਨਹੀਂ ਰਹਿੰਦਾ, ਬਦਲ ਵੀ ਚਲੇ ਆ ਜਾਂਦਾ ਵਾ। ਜੇ ਇਹਨਾਂ ਨੇ ਇਦਾਂ ਦੀਆਂ ਗੱਲਾਂ ਕਰਨੀਆਂ ਉਸਤਾਦ ਜੀ, ਮੈਂ ਤੁਹਾਨੂੰ ਲੈ ਕੇ ਜਾਣਾ ਨਾਰਾਇਣ ਗਾਨ, ਉਹਨਾਂ ਨੇ ਬੱਦਲ ਇਕੱਠੇ ਕਰਕੇ ਨਾ ਇੱਕ ਰਜ਼ਾਈ ਬਣਾਈ ਗਈ ਉੱਤੇ ਛਾੜ ਪਾ ਕੇ। ਹਲ ਭਾਜੀ ਹੁਣ ਦੱਸੋ ਲਓ ਜੀ, ਹੁਣ ਨਾਈਜੀਰੀਆ ਦੀ ਗੱਲ ਕਰਨ ਲੱਗਾ। ਤੁਸੀਂ ਅੱਧਾ ਘੰਟਾ ਜਿਹੜੇ ਬਾਂਦਰ ਵਾਲ ਦੇਖੋਗੇ ਨਾ, ਉਹਦੀ ਆਈ ਸਕੈਨ ਕਰੋਗੇ, ਹਾਂ ਉਹਦੇ ਥੰਮ ਦੇ ਨਾਲ ਤੁਹਾਡਾ ਮੋਬਾਈਲ ਖੁੱਲ ਜਾਏਗਾ। ਟੈਕਨੀਕ ਦਾ ਮਜ਼ਾ ਆਇਆ ਇਹ। ਯਾਰ ਇਹ ਹੱਸਦੇ ਨੇ ਮਿੱਠੇ, ਇਹਨਾਂ ਨੇ ਹੱਸਣਾ ਵਾ। ਅੱਧਾ ਘੰਟਾ ਉਹਦੀ ਇਹ ਅੱਖਾਂ ਬਾਂਦਰ ਸਕੈਨ ਕੀਤਾ ਵਾ, ਬਾਂਦਰ ਦੀਆਂ ਅੱਖਾਂ 'ਚ ਅੱਖਾਂ ਪਾਈਆਂ ਵਾ, ਹਾਂਜੀ। ਅੰਦਰ ਸਕੈਨ ਕੀਤਾ ਐਨੂੰ ਰੱਖਿਆ, ਉਹਦੇ ਥੰਮ ਦੇ ਨਾਲ ਤੁਹਾਡਾ ਮੋਬਾਈਲ ਖੁੱਲ ਜਾਏਗਾ। ਅੱਧੇ ਘੰਟੇ ਚ ਨਹੀਂ ਤੁਸੀਂ ਕਨੈਕਟੀਵਿਟੀ ਹੋਈ ਨਹੀਂ ਤੁਹਾਡੀ ਹਾਂ, ਬਾਂਦਰ ਵੀ ਆਇਆ ਨਾ ਹੋਵੇ, ਤੁਸੀਂ ਵੀ ਆਇਆ ਨਹੀਂ ਹੋਣਾ, ਅੱਧਾ ਘੰਟਾ ਫੋਕਸ ਪੂਰਾ ਰੱਖਣਾ ਵਾ। ਹਿੱਲੀ ਨਾ ਹੋਏ ਹੁਣ ਹਿੱਲੀ ਬਿਲਕੁਲ ਸਿੱਧਾ ਰਹਿ ਬਾਂਦਰ ਤਾਂ ਚੰਗਾ ਦੇਖ ਲਓ। ਹਾਂ ਪਰਲਾ ਦੇ ਲੋ ਬਾਜੋੜ ਦੇ ਵਿੱਚ ਭਾਜੀ ਵਾਕਿਆ ਦੇਖਿਆ ਗਿਆ। ਕਿੱਥੇ ਬਾਜੋੜ ਹੁਣ ਇਹਦੇ ਨਾਲ ਜੋੜ ਨਹੀਂ ਹੁਣ ਅੱਗੋਂ ਜੋੜੇਗਾ ਗੱਲ ਉਹਨੇ ਗੱਲ ਪਹਿਲੇ ਬਾ ਜੋੜ ਲਈ ਆ ਪਿੱਠੇ 10,000 ਬਾਜੋੜ ਦੇ ਵਿੱਚ ਸਿਆਣੇ ਦੱਸਣੇ ਪੱਟੀ ਪੂਰੀ ਚੱਲੀ ਹੈ, ਕੋਈ ਤਸਦੀਕ ਹੋਈ ਆ। ਇਹ ਬੰਦਾ ਦਾ ਚੀਜ਼ ਆਪ ਉੱਥੇ ਜਾ ਕੇ ਪੁੱਛ ਕੇ ਆਣਾ, ਬਜ਼ੁਰਗਾਂ ਨੂੰ ਕਸਮ ਦਿੱਤੀ, ਹਲਫ ਦਿੱਤੀ, ਉਹਨੇ ਕਿਹਾ ਵੀ ਢਿੱਡੇ ਹੋਇਆ ਵਾ ਬੰਦਾ ਸਿਆਣੇ ਢਿੱਡੇ ਹੋਇਆ ਤਾਂ ਪੂਰਾ ਘੰਟਾ ਪੁੱਠਾ ਉੱਡਿਆ ਪਿੱਛੇ ਨੂੰ। ਬੈਕ ਗਿਆ ਕਿਉਂ ਯੈਸ ਹੈ ਉਹ ਕਿਉਂ ਸਦਕੇ ਜਾ ਅੱਗੇ ਡਾਲਾ ਫਿਰਨ ਡਿਆ ਸੀ। ਉਸਤਾਦ ਜੀ ਜੇ ਆ ਗੱਲਾਂ ਹੋਣੀਆਂ ਨਾ, ਤੇ ਉੱਥੇ ਮੈਂ ਤੁਹਾਨੂੰ ਮਰੀ ਦਿਖਾਣਾ ਵਾ। ਉਹ 4-5 ਹਜ਼ਾਰ ਬਾਂਦਰ ਨੇ ਨਾ ਆਪਣੀ ਪੂੰਛ ਵੱਢ ਕੇ ਰੱਸਾ ਬਣਾ ਕੇ ਤੇ ਉਹਨਾਂ ਨਾਲ ਜ਼ਰਾਫਾ ਬੰਨ ਲਿਆ ਸੀ। ਕੈਦ ਕਰ ਲਓ। ਉਹਨੇ ਕਿਹਾ ਜਾ ਕੇ ਵਿਖਾ ਦੇ ਤੇਰੇ ਜੀ, ਹਾਂਜੀ, ਉਹਦਾ ਬੇਟਾ ਪਤਾ ਜੀ, ਉੱਥੇ ਜਦੋਂ ਵੀ ਇਨਫੋਰਮੇਸ਼ਨ ਦੇਣੀ ਇਹਨਾਂ ਨੂੰ ਨਾ ਰਲਾਉਣੇ, ਠੀਕ ਹੈ। ਇਹ ਤੁਹਾਨੂੰ ਗੰਦਿਆ ਕਰਾਉਣਗੇ। Okay, ਕਿਉਂ ਉਹਨੇ ਆਪਣਾ ਦਰਾਵਾ ਬੰਨ ਲਿਆ, ਓਏ। ਸਾਡਾ ਕਾਂ ਨਹੀਂ ਉੱਡਦਾ, ਖੁਦ ਕੋ ਬਰਦਾਸ਼ਤ ਹੋਇਆ, ਇਹਨੇ ਬਹੁਤਾ ਉੱਡਿਆ ਵੀ ਨਹੀਂ ਹੈ, ਡੈਸ਼ ਪਾਤੀ ਆਲੇ ਇੱਥੇ ਹੋਣਾ, ਬੋਰਡ ਉਹਨੂੰ ਵਾਪਸ ਲਿਆਉਂਗੇ ਦਿਖਾਇਆ। ਨਹੀਂ ਆਪਾਂ ਪਹਿਲੀ ਦੀ ਗੱਲ ਸੁਣੀ ਆ ਬੱਦਲ ਪਾੜ ਗਏ ਪਾੜ ਜਾਂਦੇ ਆ ਸਰ ਚਲੋ ਬੱਦਲ ਤਰੇੜ ਤਰੂੜ ਆ ਕੇ ਮਾੜੀ ਤਰੇੜ ਆ ਗਈ ਜਹਾਜ਼ ਐਲਫੀ ਦਾ ਭਰ ਕੇ ਉਤੋਂ ਜਾ ਕੇ ਉਹ ਚ ਰੋੜ ਦੋ ਉਸਤਾਦ ਜੀ ਖਬਰਾਂ ਚੱਲਦੀਆਂ ਉਹਨੂੰ ਬੱਦਲ ਚ ਮੁੜ ਕੇ ਦੋ ਧਾਰ ਦੇ ਥੱਲੇ ਇੰਜ ਜਾ ਕੇ ਤਾਂ ਹੁਣ ਉਹ ਇੰਜ ਜੁੜ ਜੇਗਾ ਜੋੜ ਕੇ ਉੱਥੇ ਉਧਰ ਐਲਫੀ ਦੇ ਉੱਤੇ ਲਿਖਿਆ ਹੁੰਦਾ ਕਿ ਪਤਾ ਨਹੀਂ ਕਿੰਨੇ ਮਿੰਟ ਤੱਕ ਦਬਾ ਕੇ ਰੱਖੇ 1 ਮਿੰਟ ਤੱਕ। ਓਏ 30 ਸਕਿੰਟ ਤੱਕ ਨਹੀਂ ਤੇ ਸਟੀਲ ਦੇ ਕਿੱਲਾਂ ਨਾਲ ਜੁੜ ਨਹੀਂ ਸਕਦੇ ਸਰ ਨਹੀਂ ਉਹ 1.5 ਇੰਚ ਦੇ ਕਿੱਲੇ ਸਟੀਲ ਲਾਉਂਦੇ ਦੇ ਯਾਰ ਕਿਲੇ ਨਾ ਪਤਾ ਲੀਕੇਜ ਪੈ ਜਾਂਦੀ, ਫਿਰ ਸਰਦੀਆਂ ਨਾਲ ਵੀ ਲੀਕ ਕਰਦੇ ਰਹੇ ਤੇ ਬੱਦਲ। ਹਾਂ, ਇਹ ਨਹੀਂ ਕੰਮ ਥੋੜ੍ਹੀ ਕਰਨਾ। ਉਸਤਾਦ ਜੀ ਜੇ ਇਦਾਂ ਦੀਆਂ ਗੱਲਾਂ ਹੋਣੀਆਂ ਤੇ ਮੇਰੇ ਕੋਲ ਵੀ ਇੱਕ ਗੱਲ ਹੈ। ਹਾਂ ਜੀ। ਕਰਦਣੀ ਦੇਖੀ ਮਤਲਬ ਪਤਾ ਨਾਰਾਇਣਗੰਜ ਜਾਈਏ ਨਾ, ਉੱਥੇ ਜੰਗਲ ਹੈਗਾ ਵੱਡਾ, ਉਹ ਮਗਰ ਮੱਛਾਂ ਨੇ ਨਾ ਸਿੱਧੇ ਖਲੋ ਕੇ ਇhtਜਾਜ ਕੀਤਾ ਆਪਣੀ ਪੂੰਛਾਂ ਦੇ ਉੱਤੇ ਜਾ ਕਿ ਅਸੀਂ ਇਹ ਕੰਮ ਨਹੀਂ ਹੁੰਦਾ, ਪਤਾ ਨਹੀਂ ਕੋਈ ਮਸਲਾ ਬਣਿਆ ਸੀ। ਆਹੋ ਹੋਇਆ ਭਾਈ। ਖਲੋਤੀਆਂ ਕਿੱਦਾਂ ਇਹ ਕੰਮ ਨਹੀਂ ਹੋਣ ਦੇਣਾ ਆਹੋ ਅੱਗੋਂ ਮਗਰਮੱਛਾਂ ਸਿੱਧੀਆਂ ਖਲੋ ਕੇ ਤੇ ਅੱਗੋਂ ਉਹਨਾਂ ਨੇ ਇੰਜ ਵੀ ਕੀਤਾ ਸੀ ਹਾਂ ਕਿਉਂਕਿ ਸਰਦੀ ਉੱਥੇ ਬਹੁਤ ਸੀ ਇੰਜ ਕਰਕੇ ਖਲੋਤੀਆਂ ਦੀ ਅੱਗੋਂ ਉਹਨਾਂ ਦੇ ਇੰਜ ਸਰਦੀ ਨੂੰ ਦੰਦ ਮਿਲ ਕੇ ਇਹ ਵੀ ਕਹਿੰਦੇ ਇਹ ਤਾਂ ਕੁਝ ਵੀ ਨਹੀਂ ਉਸਤਾਦ ਜੀ। ਮੈਂ ਦੇਖਿਆ ਜੰਗਲ ਦੇ ਵਿੱਚ ਜੈਨੂਨ ਸਾਹਮਣੇ ਅੱਖੀ ਦੇਖਿਆ ਵਾਕਿਆ, ਝੂਠ ਨਹੀਂ। ਕੈਂਗਰੂ ਅੱਛਾ ਇਹਦੀ ਐਸ ਗੱਲ ਲੰਮੀ ਹੁੰਦੀ ਆ ਜਿਹੜੀ ਅਸਲ ਗੱਲ ਉਹ ਛੋਟੀ ਹੁੰਦੀ ਆ ਜੈਨੂਨ ਉਸਤਾਦ ਜੀ ਇਹ 7 ਲੈਣਾ ਇਹਨਾਂ ਨੇ ਜਾਇਜ਼ ਹੀ ਬੋਲਣੀਆਂ ਨੇ ਹਾਂ ਸਾਜੀ ਮੈਂ ਦੇਖਿਆ ਕਸਮੇ ਝੂਠ ਨਹੀਂ ਤੁਸੀਂ ਯਕੀਨ ਕਰੋ ਮੈਂ ਤੁਹਾਨੂੰ ਬਿਲਕੁਲ ਅੱਖੀ ਦੇਖੀ ਗੱਲ ਦੱਸਾਂ ਤੇ ਕੋਈ ਨਹੀਂ ਕਿ ਗੱਲ ਹੁੰਦੀ ਕੈਂਗਰੂ ਦੇਖੇ ਤੁਸੀਂ ਦੇਖੇ ਉਸਤਾਦ ਜੀ ਉਹ ਝੋਲੀ ਅੱਡ ਕੇ ਬਦਦੁਆਵਾਂ ਦੇਂਦੇ ਸੀਗੇ 4-5 ਜਾਣੇ ਇੰਜ ਝੋਲੀ ਅੱਡ ਕੇ ਉੱਤੇ ਨੂੰ ਹੋਇਆ ਹੋਣਾ ਕੋਈ ਮਸਲਾ ਹੋਇਆ ਹੋਣਾ। ਯਾਰ ਇਹ ਕੋਈ ਵੱਡੀ ਖਬਰ ਨਹੀਂ, ਤੁਹਾਨੂੰ ਪਤਾ ਵਾ। ਸ਼ੇਰ ਨੂੰ ਤੰਬੋਲ ਦੇ ਵਿੱਚ ਸਾਜ ਖਰਗੋਸ਼ ਨੇ ਘਰ ਖੁਦਾਈ ਕੀਤੀ ਹੈ, ਹਾਂਜੀ ਤੇ ਨਿਕਲਿਆ ਥੱਲੇ। ਉਹ ਭਿੱਜਿਆ ਬਾਹਰ ਆਇਆ। ਵੱਡੀ ਗੱਲ ਪਤਾ ਕੀ ਆ, ਹਾਂ ਉਹਨੇ ਉੱਤੇ ਹੀ ਖੁੱਡ ਬੰਦ ਕੀਤੀ ਖਰਗੋਸ਼ ਨੇ, ਤੈਵਾਂ ਲਾ ਕੇ ਉਹਨੇ ਸਾਰਾ ਪੰਪ ਲੀਕ ਕਰਤਾ ਸੀਗਾ। ਉਹਨੇ ਆਹ ਕਿਹਾ ਪੰਪ ਸੀਗਾ। ਹਾਂਜੀ ਉਸਤਾਦ ਜੀ ਤੁਹਾਨੂੰ ਵੱਡੀ ਖਬਰ ਦੱਸਾਂ, ਜਿੱਦਾਂ ਦੁਨੀਆ ਦੇ ਹਾਲਾਤ ਖਰਾਬ ਹੋਣ ਨੇ ਨਾ ਪੈਸਿਆਂ ਦੇ ਮਾਮਲੇ, ਜੰਗਲ ਦੇ ਵੀ ਹਾਲਾਤ ਖਰਾਬ ਹੋਣ ਏਦਾਂ ਹੀ ਨੇ। ਆ। ਆਹੋ ਭਾਈ, ਜਦੋਂ ਹਰ ਜੰਗਲ ਦੀ ਗੱਲ ਇੱਥੇ ਦੱਸੀ ਜਾਣੀਆਂ ਉਹ ਭਾਈ ਉਹਨਾਂ ਨੇ ਕਛੂਆਂ ਨੇ ਨਾ ਮਤਲਬ ਉਹ ਮੰਗਾ ਕਸ਼ੀ ਸ਼ੁਰੂ ਕਰਤੀ, ਉਹ ਪਿੱਛੋਂ ਖੋਲ ਲਾ ਕੇ ਨਾ ਹਰ ਕਿਸੇ ਦੇ ਅੱਗੇ ਜਾ ਰਹੇ ਕਾਸਾ ਟੈਪ ਬਣਾ ਲਿਆ ਆਹੋ ਜੀ, ਇਹ ਤਾਂ ਜ਼ਰਾਫੇ ਕੁਛ ਵੀ- ਜ਼ਰਾਫੇ ਟੂਲ ਪਲਾ ਲੈਣ ਦੇ ਗਰਦਨਾਂ ਥੱਲੇ ਕਰਕੇ ਉਹ। ਹਾਂ ਜ਼ਰਾਫਾ ਟੂਲ ਪਲਾਜ਼ੇ ਤੇ ਖੜਾ ਜਦੋਂ ਗੱਡੀ ਲੰਘੀ ਦੀ ਤੇ
ਅੱਜ ਜਿੱਦਾਂ ਉਸਤਾਦ ਜੀ ਸ਼ਹਿਰੀ ਨਹੀਂ ਜਾਂਦੇ ਜਾ ਕੇ ਜੰਗਲ ਵੱਢ ਕੇ ਤੇ ਲੱਕੜਾਂ ਲਿਆਂਦੇ, ਹੁਣ ਉਹ ਗੈਂਡਿਆਂ ਨੇ ਕੰਮ ਸ਼ੁਰੂ ਕਰ ਲਿਆ ਹਾਲਾ। ਅੱਛਾ ਉਹ ਇਦਾਂ ਥੱਲੋਂ ਲੱਕੜ ਉਹ ਦਰਖਤ ਫੜਦੇ ਤੇ ਐਂ ਕੱਟ ਕੱਟ ਕੇ ਉਹਨਾਂ ਨੂੰ ਦੇਈ ਜਾ ਰਹੇ ਭਾਈਆ ਫੜੋ, ਉਹ ਇਦਾਂ ਸਿੰਗਰਾ ਦੇ ਨਾਲ ਉਹ ਸਿੰਘ ਪਸਾਉਂਦੇ ਆ ਤੇ ਥੱਲੋਂ ਲੱਕੜ ਫੜ ਕੇ ਖਿੱਚ ਆਰੇ ਬੰਦ ਹੋਣ ਲੱਗੇ ਸਾਜ ਜੀ। ਆਰੇ ਬੰਦ ਹੋਣੇ, ਗੈਂਡੇ ਚੱਲੇ ਹੁਣ। ਯਾਰ ਅੱਲਾ ਮਾਫੀ ਦੇਵੇ, ਤੁਸੀਂ ਇਹ ਸੱਚੀ ਗੱਲ ਵਾ, ਸੱਚਾ ਵਾਕਿਆ ਵਾ। ਦੱਸੀ ਬੇਟੇ। ਤੁਸੀਂ ਕਹੋ ਮੈਂ ਤੁਹਾਨੂੰ ਦਿਖਾ ਵੀ ਸਕਦਾ। ਸਾਦਕ ਤਰਖਾਣਾ ਸਾਡੇ ਮਹੱਲੇ ਦੇ ਵਿੱਚ, ਹਾਂਜੀ ਸਾਜੂ ਸਾਡੇ ਘਰ ਆ ਦਰਵਾਜ਼ਾ ਲਾਉਣ, ਉਹ ਗੱਟੀ ਨਹੀਂ ਰੱਖਦੇ ਹੁੰਦੇ, ਗੱਟੀ ਰੱਖ ਕੇ ਡਰਿਲ ਮਾਰਦੇ ਉਹਨੇ ਡਰਿਲ ਕੱਢੀ ਨੇ, ਉਹਨੇ ਬੋਰੇ ਦੇ ਵਿੱਚ ਉਹ ਜਾਨਵਰ ਕੱਲੇ ਨੇ ਕਰਕੇ ਸਰਾਖ ਨਹੀਂ ਕਰਦਾ ਹੁੰਦਾ ਦਰਖਤ, ਉਹਨੇ ਸਰਾਖ ਕੀਤੇ ਸਾਰੇ ਯਾਰ। ਪਰੇਸ਼ਾਨ ਹੋ ਗਿਆ ਮੈਂ, ਕਿ ਦੋ ਫੇਰ ਮੁੜ ਕੇ ਆਨੇ ਕਰਕੇ ਝੋਲੇ 'ਚ ਪਾਇਆ, ਚੱਲ ਦਿੱਤਾ। ਜੇ ਨਿੱਕਾ ਸਰਾਕ ਕਰਨਾ ਫਿਰ ਉਹਦੇ ਬੱਚੇ ਕਰਦੇ ਹਾਂ ਜਿਹਨੇ ਕਿ ਛੋੜਾ ਜਿਹਾ ਕਰਨਾ ਨਾ 2 ਇੰਚੀ। ਉਹ ਨਿੱਕਾ ਵੀ ਉਹੀ ਕਰਦਾ ਬਈ ਯਾਰ। ਵੱਡੀਆਂ ਵੱਡੀਆਂ ਗੱਲਾਂ ਐਮਾਜ਼ੋਨ ਜੰਗਲਾਂ ਤੇ ਝੂਠ ਮਾਰੀ ਜਾਂਦੇ, ਅਸੀਂ ਅੱਖੀ ਦੇਖੀ ਜਿਹੜੀ ਮਹੱਲੇ ਦੀ ਗੱਲ ਆ ਉਹ ਦੱਸਾਂਗੇ। ਇਲੈਕਟ੍ਰੀਸ਼ੀਅਨ ਉਸਤਾਦ ਜੀ ਸਾਡੇ ਮਹੱਲੇ ਨਾਲ, ਉਹ ਜੋਗੀ ਵੀ ਆ, ਸੱਪਾਂ ਸੁੱਪਾਂ ਦਾ ਵੀ ਉਹਦਾ ਕੰਮ ਆ। ਉਹਨੇ 2 ਸੱਪਾਂ ਨੂੰ ਐ ਵੱਲ ਚੜਾ ਕੇ ਠੰਡੇ ਗਰਮ ਦੀ ਤਾਰ ਬਣਾਈ, ਇੰਜ ਲਾਂਦਾ ਬਲਬ ਬਲਬ। ਹਾਂ ਸੁਣਿਆ ਮਕਸੂਦ ਘਰੇੜਾ। ਇਹ ਭਾਜੀ ਉਹ ਸੱਪ ਨਿਊਜ਼ ਕਹਿੰਦਾ, ਸੱਚ ਨਿਊਜ਼ 'ਚ ਵੀ ਆਇਆ ਸੀ। ਹਾਂਜੀ। ਹਾਂ ਵੈਰੀ ਗੁੱਡ, ਬਹੁਤ ਸ਼ੇ ਵਾਇਰਲ ਬੰਦਾ ਵਾ ਉਸਤਾਦ ਜੀ, ਇੰਜ ਸੱਪਾਂ ਦਾ ਫਨ ਜੋੜਦਾ ਵਾ, ਪਿੱਛੇ ਸੀਰੀਅਸ ਵਾਲਾ ਬਲਬ ਬਲ ਜਾਂਦਾ। ਹਾਂਜੀ ਜੀ ਉਹ ਜੰਗਲ ਦੇ ਉਹਨਾਂ ਨੇ ਭਾਈ ਅਸੂਲ ਬਦਲਤੇ, ਸਾਰਾ ਕੰਮ ਖਰਾਬ ਹੋਣਾ। ਉਹ ਹਰਨ ਨਹੀਂ ਹੁਣ ਜਿੱਤਾਂ ਦਾ ਕੰਮ ਕਰਨ ਦੀ। ਹਾਂਜੀ ਉਂਝ ਵੀ ਕਾਰਟੂਨਾਂ ਤੇ ਦੁਨੀਆ ਦੇ ਵੀ ਹਾਲਾਤ ਬਦਲ ਗਏ ਆ ਸਾਜ ਜੀ। ਹੁਣ ਸੱਪ ਦੇ ਨਾਲ ਸ਼ੂਗਰ ਚ ਯਾਰ, ਟੈਸਟ ਹੋ ਰਹੀ। ਕਾਰਟੂਨਾਂ ਦੇ ਮੈਨੂੰ ਹਾਲਾਤ ਬਦਲ ਦਿੱਤੇ ਪਹਿਲੇ। ਹਾਂ ਕਾਰਟੂਨਾਂ ਦੇ ਦੁਨੀਆ ਦੇ ਵੀ ਉਸਤਾਦ ਜੀ ਹਾਲਾਤ ਬਦਲ ਗਏ ਆ ਜਿਹੜਾ ਨਿੰਜਾ ਟਰਟਲ 50 ਹੋ ਗਿਆ। ਜਿਹੜਾ ਟਾਈਟਲ ਬਣ ਗਿਆ 2025 ਆ ਗਿਆ। ਅੱਛਾ ਇੰਨੀ ਦੇਰ ਬਾਅਦ ਇੱਕ ਵਧਿਆ, ਪਤੇ ਇਹ ਤਾਂ ਜੇ ਹੁਣ 1000 ਟੱਪਿਆ ਹੁੰਦਾ। ਉਹ ਬੱਲੇ ਖੜੇ ਕਰਨ ਦੇ 50 ਹੋ ਗਈ। ਹਾਂਜੀ ਆ ਜਿਹੜਾ ਪਿੰਕ ਪੈਂਥਰ ਸੀ, ਉਹ ਹੁਣ ਪਿੰਕ ਕੋਸਟਰ ਹੋ ਗਿਆ। ਗੱਡੀ ਵੜ ਗਈ। ਹਾਂ ਆ ਨੋਟ ਦੇਖਣਾ ਲੈਟ ਨਹੀਂ ਨੀਲੀ, ਹੈ ਆ ਨੋਟ ਦੇਖਣਾ ਨੀਲੀ ਲੈਟ, ਇਹ ਕੋਈ ਸਪੈਸ਼ਲ ਹੁੰਦੀ ਹੈ। ਨੀਲੀ ਲੈਟ ਜਿਹੜੀ ਮਰਜ਼ੀ ਲਾ ਲਓ, ਇਹ ਜ਼ਾਹਰ ਸਪੈਸ਼ਲ ਕਰਦੇ ਆ। ਅੱਛਾ ਨੋਟ ਵੇਖਣ ਵਾਲੀ ਨੀਲੀ ਲਾਈਟ ਹੁੰਦੀ ਇਹ ਮੈਨੂੰ ਕੋਈ ਲੈ ਕੇ ਤੇ ਨਹੀਂ, ਮੈਨੂੰ ਘਰ ਜ਼ਰੂਰਤ ਵਾ। ਨਹੀਂ ਤੇ ਘਰ ਤੂੰ ਕੀ ਕਰਨੀ, ਤੈਨੂੰ ਕਿੱਥੇ ਲੋੜ ਆ? ਉਹ ਵੈਸੇ ਬੇਬੀ ਬੱਚਾ ਕਹਿਣਾ ਸੀ ਪਾਪਾ ਮੈਨੂੰ ਚਾਹੀਦਾ। ਅੱਲਾ ਦੇ ਬੰਦੇ, ਤੂੰ ਜਾਂ ਤੇ ਦੇਖਣਾ ਤੂੰ 1 ਸਾਲ ਬਾਹਰੋਂ ਨੋਟ ਲੈ ਕੇ ਘਰ ਆ ਗਿਆ, ਘਰ ਆ ਕੇ ਚੈੱਕ ਤੋਂ ਜਾਲੀ ਵੀ ਨਿਕਲਿਆ, ਕੀ ਫਾਇਦਾ? ਯਾਰ ਮੈਂ ਹੁਣ ਕਹਿੰਦੇ ਏਟੀਐਮ ਦੇ ਵਿੱਚ ਫਰਾਡ ਹੋਣ ਡਿਆ, 1500 ਦਾ ਨਜ਼ਾਰੀ ਆਉਣ ਡਿਆ। ਮੈਂ ਏਟੀਐਮ ਨੂੰ ਕੱਢੂੰਗਾ, ਘਰ ਜਾ ਕੇ ਚੈੱਕ ਕਰੂੰਗਾ ਤੇ ਆ ਕੇ ਬੈਠ ਮੋੜ ਕਰੂੰਗਾ। ਸਹੀ ਸਾਜ ਜੀ। ਅਰਥ ਵਾਲੀਆਂ ਬਤਖਾਂ ਆ ਗਈਆਂ, ਅਰਥ ਵਾਲੀ। ਹਾਂ ਹੈਗੀਆਂ, ਆ ਲੋ ਹੈਗੀਆਂ ਉਹ ਜੀ। ਚੁੰਝਾਂ ਆਉਂਦੀਆਂ ਸਾਜ ਜੀ, ਬੈਟਰੀ ਨੂੰ ਲਾ ਕੇ ਨਾ, ਉਹਦੇ ਜਿਹੜੇ ਪਰ ਵਾ ਜਾਂ ਪੰਜੇ ਆ, ਉਹਨਾਂ ਨੂੰ ਤਾਰਾਂ ਲਾ ਕੇ ਵਿੱਚ ਭਾਜੀ ਮੈਂਡਕ ਹਾਂਜੀ ਉਹ ਪੈਦਲ ਤੁਰਨ ਲੱਗ ਪਏ ਹੁਣ। ਸਿੱਧੇ ਹਾਂ ਆਰਾਮ ਨਾਲ ਖਲੋ ਕੇ ਛਾਲ ਵਾਲਾ ਉਹਨਾਂ ਨੇ ਪਿੱਛੋਂ ਖਤਮ ਕਰਾਤਾ, ਅੱਛਾ ਜੀ। ਸਿੱਧੇ ਜਾ ਰਹੇ ਹੈਗੇ, ਉਹ ਇੰਜਨ ਵੀ ਹੋ ਰਹੇ ਨਾ। ਪਿੱਛੇ ਹੱਥ ਵੀ ਬੰਨ ਲੈਂਦੇ। ਹਾਂ ਯਕੀਨ ਕਰ। ਸਾਜ ਜੀ ਜਿਹੜੇ ਭੇੜੀਏ ਊ ਕਰਦੇ ਆ, ਉਹ ਪਹਿਲੇ ਉਹ ਯੇ ਇੰਜ ਕਹਿੰਦੇ ਆ, ਫੇਰ ਅੱਗੇ ਹੁੰਦਾ ਊ ਰੈਪਰ ਭੇੜੀ ਆ ਗਏ। ਉਹ ਹਾਂ ਮਿੱਠੇ ਜਦੀਦ ਦੌਰ ਆ ਇਹ। ਯਾਰ ਊ ਯੇ ਹਾਂਜੀ ਨਹੀਂ ਕਹ ਊ ਤੋਂ ਬਾਅਦ ਯੇ ਵੀ ਕਹਿਣ ਲੱਗ ਗਏ। ਹਾਂ ਊ ਯੇ ਯੇ ਊ ਲਾ ਲਾ। ਸਾਜੀ ਜੰਗਲ 'ਚ ਨਾ, ਜੰਗਲ 'ਚ ਬਾਬਾ ਇਹਦਾ ਹਾਲਾਤ ਚੰਗਾ ਠੀਕ ਹੈ ਯਾਰ। ਬਾਬਾ ਹਾਲਾਤ ਖਰਾਬ ਹੋਏ ਨੇ ਸਾਜੀ, ਬੜੇ ਮਸਲੇ ਬਣੇ ਨੇ। ਕੀ ਹੋਇਆ? ਉਹ ਜ਼ੈਬਰੇ ਨਹੀਂ ਜਿਹੜੇ, ਉਹ ਗੁੱਸੇ 'ਚ ਲੈਣਾ ਮਟਾ ਕੇ ਫਿਰਨ ਡੇ ਕਿ ਭਾਈ ਅਸੀਂ ਨਹੀਂ ਰਹਿਣਾ। ਸਾਡੇ ਘੋੜੇ ਜਿਹੇ ਬਣ ਕੇ ਜ਼ੈਬਰਿਆਂ ਨੇ ਇhtਜਾਜ ਕੀਤਾ ਉੱਤੇ, ਚਿੱਟੇ ਬੈਠੇ ਹੋ ਕੇ ਭਾਈ ਰਾਸੀ ਸੁੱਤੇ ਸਾਂ, ਸਾਡੀਆਂ ਕੋਈ ਲਕੀਰਾਂ ਵੱਡੇ। ਹਾਂ ਸਾਜੇ ਜਿਹੜੇ ਆਸਟ੍ਰੇਲੀਅਨ ਤੋਤੇ ਆ, ਆਹੋ ਇਹ ਹੁਣ ਅਫਰੀਕਨ ਤੋਤੇ ਹੋ ਗਏ। ਉਹ ਕਿਉਂ? ਉਹ ਛੱਡ ਗਏ ਉੱਥੋਂ। ਕੰਟਰੀ ਛੱਡਤੀ ਨਾ ਉਹਨਾਂ ਹੋਰ। ਨਹੀਂ ਆਸਟ੍ਰੇਲੀਆ ਤੋਤਾ ਤੁਸੀਂ ਪਾਕਿਸਤਾਨ 'ਚ ਲਿਆਓਗੇ ਨਾ, ਤੁਹਾਨੂੰ ਪਹਿਲੇ ਉਹਦਾ ਕਚਹਿਰੀ ਬਾਜ਼ਾਰ 'ਚ ਕੋਡ ਖਿਲਾਉਣਾ ਪੈਣਾ। ਹਾਂਜੀ ਪਿੰਨ ਕੋਡ। ਆਸਟ੍ਰੇਲੀਆ ਤੋਤੇ ਦਾ ਉਹਦਾ ਕੰਟਰੀ ਕੋਡ ਖਿਲਾਓ, ਫਿਰ ਤੁਸੀਂ ਘਰ ਆ ਜਿਹੜੇ ਬੋਲਣ ਵਾਲੇ ਤੋਤੇ ਨਹੀਂ, ਹਾਂਜੀ ਹੁਣ ਭੌਂਕਣ ਵਾਲੇ ਤੋਤੇ ਵੀ ਆ ਗਏ। ਕਹਿ ਕੇ ਮੀਆਂ ਮਿੱਠੂ ਕਹਿੰਦੇ ਆ ਨਾ। ਨਹੀਂ ਉਹ ਉਹਨੂੰ ਬੂਲੀ ਤੋਤੇ ਕਹਿੰਦੇ। ਜ਼ੈਬਰਿਆਂ ਦੀ ਨਾ ਸਹੀ ਇਨਫੋਰਮੇਸ਼ਨ ਦੁਨੀਆ ਤੇ ਕਿਸੇ ਨੂੰ ਵੀ ਨਹੀਂ, ਘੱਟ ਹੀ ਆ ਉਸਤਾਦ ਜੀ। ਇਹ ਰਾਤ ਨੂੰ ਆਪਣੀਆਂ ਸਟ੍ਰੈਪਾਂ ਲਾ ਕੇ ਟੰਗ ਦਿੰਦੇ ਆ, ਸਵੇਰ ਨੂੰ ਉੱਠ ਕੇ ਫੇਰ ਲਪੇਟ ਕੇ ਫਿਰਨ ਲੱਗ ਜ਼ੈਬਰੇ ਨੂੰ ਟਰੈਕ ਸੂਟੀ ਜਾਨਵਰ ਵੀ ਕਿਹਾ ਜਾਂਦਾ ਵਾ, ਅੰਗਰੇਜ਼ ਨੂੰ ਟਰੈਕ ਸੂਟੀ ਜਾਨਵਰ ਕਹਿੰਦੇ। ਭਾਈ ਤੁਹਾਨੂੰ ਪਤਾ ਹੀ ਨਹੀਂ ਜੰਗਲੀ ਮਾਮਲਾਤ ਕੀ ਚੱਲ ਰਹੇ ਨੇ। ਆ ਸੜਕ ਤੇ ਤੂੰ ਕਦੀ ਦੇਖਿਆ 3 ਇੰਜ ਲੇਨਾਂ ਚਿੱਟੀਆਂ ਵਖੀਆਂ ਹੁੰਦੀਆਂ ਤੇ ਉਹਨੂੰ ਕਹਿੰਦੇ ਜ਼ੈਬਰਾ ਕ੍ਰਾਸਿੰਗ। ਹਾਂਜੀ ਹਾਂਜੀ। ਉਹ ਕਿਉਂ ਕਹਿੰਦੇ ਭਲਾ? ਉਹ ਜ਼ੈਬਰਾ ਇੱਕ ਬਲਡੋਜ਼ਰ ਥੱਲੇ ਆਇਆ ਸੀ ਤੇ ਉਹ ਲੈਣਾ ਉੱਥੇ ਛੱਪ ਗਈ ਤੇ ਉਹ ਗੋਸ਼ਤ ਉਹ ਚਿੜੀਆਂ ਖਾ ਰਹੀਆਂ। ਕਿਹਦਾ ਗੋਚੇ ਗਿਆ ਕਿੰਨਾ ਜ਼ੈਬਰਾ ਖੜਾ ਸੀ ਸੜਕ ਤੇ, ਉੱਤੋਂ ਬਲਡੋਜ਼ਰ ਨਾਲ ਗਿਆ, ਚਿੱਟੀਆਂ ਲੈਣਾ ਸੜਕ ਤੇ ਛਪ ਗਈਆਂ, ਗੋਸ਼ਤ ਚਿੜੀਆਂ ਖਾ ਗਈਆਂ ਤੇ ਉਹ ਬਣ ਗਿਆ ਜ਼ੈਬਰਾ ਕ੍ਰਾਸਿੰਗ। ਜੀ ਅੱਜੀ ਓਏ ਮੁੱਲ ਪਾਤਾ ਅੱਧੇ ਘੰਟੇ ਬਾਅਦ। ਅੱਛਾ ਭਾਈ ਤੁਹਾਨੂੰ ਨਹੀਂ ਤੂੰ ਸੁਣਾ ਯਾਰ ਕੋਈ ਜੰਗਲ ਦਾ ਕੋਈ ਹੋਰ। ਜੰਗਲ ਦਾ ਵਾਕਿਆ ਸੁਣ ਲਓ ਉਸਤਾਦ ਜੀ। ਅਗਲੈਰੀਆਂ ਉਹ ਦਰਖਤਾਂ ਤੋਂ ਰੁੱਸ ਗਈਆਂ ਭਾਈ, ਉਹ ਚਿੜੀਆਂ ਆ ਕੇ ਤੰਗ ਕਰਦੇ ਸੀ, ਉਹ ਹੁਣ ਵੀਲ ਮਛਲੀ ਨਾ ਰਹਿੰਦੀਆਂ।
ਉਧਰੋਂ ਉਹਨਾਂ ਨੇ ਗਲੈਰੀਆਂ ਹੁਣ ਵੀਰ ਸਮੁੰਦਰ ਚਲੇ ਗਈਆਂ ਸਮੁੰਦਰ ਚ ਅੰਦਰ ਰੈਸ਼ ਕਰਦੇ ਅੱਛਾ ਉੱਥੋਂ ਕਿ ਛੱਡਿਆ ਉਹਨਾਂ ਨੇ? ਉਧਰ ਮੂੰਗਫਲੀ ਨਹੀਂ ਸੀ ਪੂਰੀ ਆਂਦੀ ਮੂੰਹ 'ਚ ਸਭ ਉਹ ਐਂ ਕਰਦੀਆਂ ਸੀ ਕਦੀ ਐਂ ਨੂੰ, ਫਿਰ ਉਹ ਕੱਢ ਕੇ ਫਿਰ ਇਹਨੂੰ ਜਗ੍ਹਾ ਹੀ ਨਹੀਂ ਸੀ ਬਣਦੀ ਉਹਨੂੰ। ਮੂੰਗਫਲੀ ਨਹੀਂ ਸੀ ਪੂਰੀ ਉਹਦੀ ਮੂੰਹ 'ਚ। ਨਹੀਂ ਕਾਲੂ ਨਹੀਂ ਗਲੈਰੀਆਂ ਦਾ ਸੈਟਅਪ ਚੇਂਜ ਹੋ ਗਿਆ। ਹਾਂਜੀ ਗਲੈਰੀ ਹੁਣ ਬਿਲਕੁਲ ਸਲੋ ਤੁਰਦੀ ਹੈ। ਅੱਛਾ ਜੀ। ਉਹਨੇ ਦੌੜਨਾ ਛੱਡਤਾ। ਸਹੀ ਗੱਲ। ਹਾਂ ਬਹੁਤ ਨੇਚਰ ਚੇਂਜ ਹੋ ਰਹੀ। ਹਾਂਜੀ ਤੁਹਾਨੂੰ ਪਤਾ ਦੁਨੀਆ 'ਚ ਜੈਨੂਇਨ ਨੇਚਰਾਂ ਚੇਂਜ ਹੁੰਦੀਆਂ ਨੇ, ਹਜ਼ਾਰਾਂ ਸਾਲ ਲੱਗਦੇ ਨੇ, ਲੇਕਿਨ ਨੇਚਰ ਇਹ ਕਿਰਲੀ ਆ। ਤੁਸੀਂ ਅੱਜ ਤੋਂ 40-50 ਸਾਲ ਪਹਿਲੇ ਦੇਖੋ ਜ਼ਮੀਨ ਤੇ ਨਹੀਂ ਕਦੀ ਦੇਖੋਗੇ ਫਿਰਦੀ, ਹੁਣ ਜ਼ਮੀਨ ਤੇ ਅਕਸਰ ਫਿਰ ਰਹੀਆਂ। ਹਾਂਜੀ ਨੇਚਰ ਚੇਂਜ ਹੁੰਦੀ ਹੈ। ਇਹ ਫਿਤਰਤ के खिलाफ वर्जी है। ਹਾਂ ਲੇਕਿਨ ਬਹੁਤ ਟਾਈਮ ਲੱਗਦਾ, ਫਿਤਰਤ ਚੇਂਜ ਹੋ ਜਾਂਦੀ ਆ ਚੀਜ਼ਾਂ ਦੀ। ਉਸਤਾਦ ਜੀ ਉਹ ਜਿਹੜਾ ਉਹ ਏਦਾਂ ਮੂੰਹ ਖੁੱਲਦਾ ਜਿਹਦਾ ਪਾਣੀ ਦੇ ਵਿੱਚ ਦੇਖਿਆ ਤੁਸੀਂ? ਓਏ ਉਹ ਵੱਡਾ ਜਿਹਾ ਵੱਡਾ ਜਿਹਾ ਜਿਹੜਾ ਉਹ ਹਿਰਨਾਂ ਨੂੰ ਬਚਾਉਂਦਾ ਉਹ ਮਾਰ। ਜਿਹੜਾ ਧੁਆਣੇ ਪੂਰੀ ਦੀ ਕੋਈ ਬੁਰਕੀ ਕਰਦਾ। ਹਾਂਜੀ ਉਹ ਗੈਂਡਾ ਨਹੀਂ ਉਹਨੂੰ ਕਹਿੰਦੇ ਵੁਲਫ ਕਹਿੰਦੇ ਯਾਰ, ਓਏ ਹਿੱਪੋ। ਹਿੱਪੋ ਉਹ ਸਾਰੇ ਪੂਰੇ ਜੰਗਲ ਦਾ ਧਿਆਨ ਰੱਖਦਾ, ਉਹ ਕਿਸੇ ਦਾ ਬੱਚਾ ਨਹੀਂ ਗਵਾਚਣ ਦਿੰਦਾ। ਕਿਉਂ? ਉਹ ਜੰਗਲ ਦੇ ਬੂਹੇ ਕੇ ਬਹਿ ਜਾਂਦਾ ਐਂ ਕਰਕੇ, ਚੱਲੋ ਸ਼ਫੀਕ ਦੇ ਮੁੰਡੇ ਚੱਲ ਅੰਦਰ, ਚੱਲੋ ਹਿਰਨ ਵਾਲਿਆ ਚੱਲ ਅੰਦਰ, ਉਹ ਜੋ ਵੱਡੇ ਬੱਚਾ ਨੂੰ ਚੱਲੋ ਬੜਾ ਖਿਆਲ ਕਰਦਾ ਜੰਗਲ ਦਾ। ਉਸਤਾਦ ਜੀ ਉਹ ਦੁਆਣਾ ਪੂਰਾ ਹੀ ਏਦਾਂ ਰੱਖਦਾ, ਨਸਵਾਰ ਰੱਖ ਲਈਦੀ। ਹਾਂ ਹਾਂ ਨਸਵਾਰ ਉਹ ਪਾਸਾ ਸਹੀ ਗੱਲ ਆ। ਉਹ ਭਾਜੀ ਉਹ ਐਂ ਕਰਕੇ ਸੱਪ ਕਰਦਾ ਵਾ ਤੇ ਖਾ ਜਾਂਦਾ। ਉਸਤਾਦ ਜੀ ਆ ਜੀ ਪਹਾੜੀ ਇਨਫੋਰਮੇਸ਼ਨ ਵੀ ਕੋਈ ਰੱਖਣੀ ਚਾਹੀਦੀ ਹੈ। ਹਾਂਜੀ ਕੇਟੂ ਨੂੰ ਜੇਲ੍ਹ ਹੋ ਗਈ ਹੈ। ਹਾਂਜੀ ਉਹ ਹੋ ਗਈ ਹੈ, ਕੇਟੂ ਪਾਰਟੀਆਂ ਕਰਦਾ ਸੀ। ਕੀਟੂ ਪਾਟੀਆਂ ਜੀ ਜੰਗਲ ਦੇ ਚੁਗਲਖੋਰਾਂ ਦਾ ਪਤਾ ਤੁਹਾਨੂੰ? ਨਹੀਂ। ਓਏ ਬਾਂਦਰ ਹਾਂ ਉਹ ਦਰਖਤ ਤੇ ਚੜ ਕੇ ਥੱਲੇ ਦੱਸ ਦਿੰਦੇ ਪਾਣੀ ਪੀ ਲੈ ਸ਼ੇਰ ਆਉਂਦੇ, ਪਾਣੀ ਪੀ ਲੈ ਸ਼ੇਰ ਆਉਂਦੇ। ਓਏ ਬਾਂਦਰ ਤੇ ਬੰਦਾ ਹੀ ਬੜਾ ਚੰਗਾ ਵਾ। ਤੁਹਾਨੂੰ ਪਤਾ ਸੱਪ ਨੇ ਉਹਦੀ ਸੁਲਾ ਕਿਹਨੇ ਕਰਾਈ ਹੈ? ਬਾਂਦਰ ਨੇ। ਸ਼ੇਰ ਨੇ ਨਹੀਂ ਸਾਜੀ ਮੈਂ ਦੇਖਿਆ, ਵੈਸੇ ਪਰ ਮੈਂ ਵੀਡੀਓਜ਼ ਦੇਖੀਆਂ, ਬਾਂਦਰ ਵਿਚਾਰੇ ਉਹਨਾਂ ਦੇ ਹੱਥੀ ਆ ਜਾਂਦੇ। ਇੱਕ ਮਗਰਮੱਛ ਨੇ ਫੜ ਲਈ ਬਾਂਦਰ ਦੀ ਲੱਤ, ਚੀਕਾਂ ਮਾਰਦੇ, ਫਿਰ ਸ਼ੇਰ ਕਈ ਫੜ ਲੈਂਦੇ ਬਾਂਦਰ। ਲੇਕਿਨ ਇਹ ਆ ਕਿ ਸ਼ੇਰਾਂ ਨੂੰ ਉਹ ਘੁਮਾਉਂਦੇ ਬਹੁਤ ਆ, ਛੇਤੀ ਕਾਬੂ ਨਹੀਂ ਹੁੰਦੇ। ਆਂਦੇ ਨਹੀਂ ਆ ਸਹੀ ਵੀ ਕਿੱਥੇ ਦਰਖਤ ਦੇ ਆਖਰੀ ਟੈਂਡ ਤੇ ਲਾਈ ਸ਼ੇਰ ਦਰਖਤ ਤੇ ਨਹੀਂ ਚੜ ਸਕਦਾ। ਕਿੰਨੇ ਸਾਲ ਹੋ ਗਏ ਤੈਨੂੰ ਸੁਣਦੇ ਆ? ਬੜੀ ਬਚਪਨ ਤੋਂ ਲੈ ਵੇਖ ਤੂੰ YouTube ਵੇਖ, ਭਰਿਆ ਪਿਆ ਦਰਖਤ। ਉਹ ਉੱਥੇ ਚੜ ਜਾਂਦਾ ਜਿੱਥੇ ਤੋਤਾ ਬੰਦਾ ਜਾ ਕੇ। ਹਾਂਜੀ ਸ਼ੇਰ ਮੈਂ ਵੀ ਜੀ ਸ਼ੇਰ। ਬਿੱਲੀ ਨੇ ਤਾਂ ਸਿਖਾਇਆ ਨਹੀਂ ਉਹਨੂੰ, ਕਹਿੰਦੇ ਸਾਰਾ ਇਹ ਕਹਾਣੀਆਂ, ਇਹੀ ਤਾਂ ਕਹਾਣੀਆਂ ਸੁਣੀਆਂ YouTube ਤੋਂ ਤੁਸੀਂ। ਸਿੱਖ ਲਿਆ। ਇਹ ਤਾਂ ਤੁਸੀਂ ਕਹਾਣੀਆਂ ਸੁਣੀਆਂ। ਨਾਲੇ ਉਦੋਂ ਵੀਡੀਓ ਨਹੀਂ ਸੀ ਹੈਗੀ ਕੋਈ, ਕਹਿੰਦਾ ਜੀ ਬਿੱਲੀ ਸ਼ੇਰ ਦੀ ਖਾਲਾ ਜੀ, ਉਹਨੇ ਸਭ ਕੁਝ ਸਿਖਾਤਾ ਦਰਖਤ ਨੇ। ਉੱਥੇ ਬਿੱਲੀ ਥੱਲੇ ਰਹਿ ਜਾਂਦੀ, ਸ਼ੇਰ ਉਸ ਤੋਂ ਉੱਤੇ ਚੜ ਜਾਂਦਾ ਖਾਲਾਂ ਤੋਂ ਵੀ। ਨਾਲੇ ਤੁਹਾਨੂੰ ਪਤਾ ਬਿੱਲੀ ਦਾ ਕੋਈ ਤਲਕ ਨਹੀਂ ਸ਼ੇਰ ਨਾਲ। ਹਾਂਜੀ ਸ਼ੇਰ ਨੇ ਭਰੇ ਬੰਦੇ ਨੇ ਕਿਹਾ ਮੇਰਾ ਕੋਈ ਤਲਕ ਨਹੀਂ ਇਹਦਾ ਨਾਲ। ਗਾਣਾ ਕੱਢ ਕੇ ਉਹਦੀ ਜਸਾਮਤ ਹੁੰਦੀ ਨਾ, ਉਹਦੇ ਇਸ ਨੂੰ ਖਾਲਾ ਗਿਆ, ਉਹਨੇ ਉੱਤੇ ਚੜ ਕੇ ਥੱਲੇ ਨੂੰ ਕਹਿੰਦਾ ਵਾ ਖਾਲਾ ਆ ਹਿੰਮਤ ਹੈ ਤੇ ਇੱਥੇ ਤੱਕ ਆ। ਇਦਾਂ ਹੋਸਦਾ ਖਾਲਾ ਇੰਨੀ ਕਾ ਭਤੀਜਾ ਕਿੱਡਾ ਵਾ ਫੈਲਿਆ ਹੋਇਆ। ਆਹੋ। ਹੋ ਹੀ ਨਹੀਂ ਉਹ ਸਕਦਾ। ਨਾਲੇ ਤੁਹਾਨੂੰ ਇੱਥੇ ਦੇ ਮਾਮਲਾਤ ਪਤਾ ਵਾ, ਇੱਕ ਤੁਹਾਨੂੰ ਪਤਾ ਇੱਕ ਐਸਾ ਜਾਨਵਰ ਆ ਜਿਹੜਾ ਜੰਗਲ 'ਚ ਹੀ ਆ ਤੇ ਉਹਨੂੰ ਥੱਲੇ ਵਾਲੇ ਮਾਮਲਾਤ ਨਹੀਂ ਪਤਾ ਜੰਗਲ 'ਚ ਕੀ ਹੋਣ ਉੱਪਰ ਵਾਲਾ ਘਰ ਵਾ ਜੰਗਲ 'ਚ। ਡਿਆ। ਦੱਸ ਵੀ ਇਹ ਤਾਂ ਜੰਗਲ 'ਚ ਗਰਾਈ ਕਰਨ ਜਾਂਦਾ ਅੱਲਾ ਦੇ ਯਾਰ ਕੇ ਜਾਵੇ ਤੇਨਾਂ ਰਾਤ ਨੂੰ ਜਾਨਵਰ ਲੂਡੋ ਖੇਡਣ ਆਇਆ। 10,000 ਜ਼ਰਾਫੇ ਨੇ ਤੋਤਾ ਰੱਖਿਆ ਹੋਇਆ ਵਾ, ਉਹਦੀ ਧੌਣ ਥੱਲੇ ਨਹੀਂ ਨਾ ਆਉਂਦੀ। ਉਹ ਥੱਲੇ ਕਹਿੰਦਾ ਜਾ ਥੱਲੇ ਦੇਖਿਆ ਕੀ ਮਾਮਲਾ, ਉਹ ਥੱਲੇ ਸਾਰਾ ਜਾਇਜ਼ਾ ਲੈ ਕੇ ਫਿਰ ਉੱਤੇ ਉਹਨੂੰ ਆ ਕੇ ਦੱਸਦਾ ਕਿ ਸਾਹਿਬ ਥੱਲੇ ਇੱਕ ਸ਼ੇਰ ਬਿੱਲੀ ਖਾ ਗਿਆ, ਇੱਕ ਸ਼ੇਰ ਇਹ ਕਰ ਗਿਆ। ਇਹਦੇ ਕੋਲ ਹੋਰ ਵਾਕਿਆ ਦੋ ਆ ਨੇ, ਟਾਲਾਂ ਕੋ ਚੜਾ ਵੀ ਖਾਣੀ ਲੇਕਿਨ ਫਿਰੀ ਜਾਣ ਡਿਆ 12 ਜਣੇ। ਟਾਰ ਦੇ ਨਾਲ ਪੈਂਟ ਕੋਟ ਵਾਲਾ ਆਉਣ ਲੱਗ ਗਿਆ ਉੱਥੇ ਭਾਈ, ਬੜੇ ਚੇਂਜ ਹੋ ਗਏ ਹਾਲਾਤ। ਮਿੱਠਾ ਜੀ ਸਭ ਤੋਂ ਜ਼ਿਆਦਾ ਸੋਚ ਵਿਚਾਰ ਵਾਲਾ ਜਾਨਵਰ ਕਿਹੜਾ ਜੰਗਲ 'ਚ ਦੱਸੋ? ਜਿਹੜਾ ਭਾਈ ਸੋਚਦਾ ਪਤਾ ਨਹੀਂ ਤੂੰ ਹੀ ਦੱਸਣਾ, ਮੈਂ ਕੋਈ ਦੱਸਿਆ ਤੂੰ ਝੂਠ ਕਰਦਾ। ਨਹੀਂ ਉਸਤਾਦ ਜੀ ਪਾਂਡਾ, ਉਹਦੀ ਅੱਖਾਂ ਤੇ ਹਲਕੇ ਪਏ। ਹਾਲਾਂਕਿ ਸਭ ਤੋਂ ਸੋਚ ਵਿਚਾਰ ਵਾਲੀ ਲੂੰਬੜੀ ਆ। ਹਾਂਜੀ ਪਾਂਡਾ ਪਤਾ ਕਿੰਨਾ ਸੋਚਦਾ, ਕਾਲੀਆਂ ਹੋਈਆਂ ਪਈਆਂ ਅੱਖਾਂ। ਰਾਤਾਂ ਜਾਗ ਜਾਗ ਉਹਦਾ ਤੂੰ ਗੱਲ ਨੂੰ ਛੱਡ, ਤੂੰ ਉਹਦਾ ਸੀਰੀਅਸਨੈਸ ਚੈੱਕ ਕਰ ਉਹਦੀ। ਪੱਕਾ ਹਾਂਜੀ ਕਹਿੰਦਾ ਸਭ ਤੋਂ ਕਿਹੜਾ ਸੋਚ ਵਿਚਾਰ ਵਾਲਾ ਤੂੰ, ਯਾਨੀ ਉਹਦੀ ਉਮਰ ਦੇਖ, ਸਾਲੇ ਦੇ ਬੱਚੇ ਦੇ ਕਿੱਡੇ ਹੋਣ ਵਾਲੇ। ਹਜ਼ਾਰ ਇਹ ਹਰਕਤਾਂ ਚੈੱਕ ਕਰ। ਕਹਿੰਦਾ ਕੌਣ? ਪਾਂਡਾ। ਹਾਂਜੀ ਹਲਕੇ ਪਏ ਉਹਦੀਆਂ ਅੱਖਾਂ ਤੇ। ਅੱਛਾ ਉਹਨੂੰ ਸਾਰਾ ਕਾਲਾ ਹੁੰਦਾ ਵਾ ਤੇ ਆ ਚਿੱਟੇ ਤੇ ਉਹਨੂੰ ਹਲਕੇ ਆਪੋਜ਼ਿਟ ਕਹਿ ਰਿਹਾ, ਯਾਨੀ ਬੰਦਾ ਸਾਰਾ ਚਿੱਟਾ ਵਾ ਤਾਂ ਇਥੋਂ ਕਾਲਾ ਤੇ ਉਹ ਉਲਟਾ ਹੋ ਗਿਆ। ਤੇ ਪਾਂਡੇ ਦੇ ਹਲਕੇ ਪਏ ਕਿਉਂਕਿ ਉਹਨੇ ਸਾਰਾ ਕਾਲਾ ਵਾ ਤੇ ਉਹ ਇਥੋਂ ਚਿੱਟਾ ਹੋ ਗਿਆ ਤੇ ਮਤਲਬ ਉਹਦੇ ਹਲਕੇ ਪੈ ਗਏ। ਉਸਤਾਦ ਜੀ ਬਹੁਤ ਸੋਚਦਾ ਕਹਿੰਦਾ ਬਹੁਤ ਉਹਦੇ ਹਲਕੇ ਪੈ ਗਏ। ਆ ਪਹਿਲੇ ਰਿਛ ਦਾ ਨਾਮ ਨਹੀਂ ਸੀ ਹੁੰਦਾ, ਹਾਂ ਸਾਦਾ ਹੀ ਫਿਰੀ ਜਾਂਦਾ ਸੀ ਜੰਗਲ 'ਚ, ਨਾਮ ਨੂੰ ਨਹੀਂ ਸੀ ਇਹਦਾ। ਬਾਅਦ ਰੱਖਿਆ ਓਏ ਕਹਿ ਕੇ ਬੁਲਾਉਂਦੇ ਸੀ ਇਹਨੂੰ। ਹਾਂਜੀ ਓਏ ਇਹਨੂੰ ਉਹ ਕਾਲੇ। ਇਹਨੂੰ ਕਿਤੇ ਹੋ ਗਿਆ ਨਸਲਾ। ਉਹ ਭਾਈ ਦੇਖਿਆ ਸ਼ੇਰ ਨੇ, ਇਹਨੇ 2-3 ਨਿਛਾਂ ਮਾਰੀਆਂ, ਰਿਚ ਉਹਨੇ ਉਹਨੇ ਕਿਹਾ ਰਿਚ 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 ਦੀ ਜੇਬ ਚੋਂ ਉਸਤਾਦ ਜੀ ਯਾਰ ਰਿਚ ਕੋ ਪੈਸੇ ਬਹੁਤ ਸੀ, ਅਮੀਰ ਸੀ। ਉਹ ਲੋਕਾਂ ਨੇ ਕਹਿੰਦਾ ਰਿਚ ਆਦਮੀ ਆ। ਜੰਗਲ ਦਾ ਰਿਚ ਮੈਨ, ਰਿਚ ਆਫ ਉਹਦੇ ਜੰਗਲ। ਕੋ ਪੈਸੇ ਸੀ ਕਿਉਂਕਿ ਉਹ ਗਲੀਆਂ ਚੋਂ ਕਮਾਉਂਦਾ ਸੀ, ਬਾਕੀ ਉਹਨੂੰ ਸ਼ੇਰ ਕਿੱਥੋਂ ਕਮਾਵੇ ਵਿਚਾਰਾ। ਹਾਂ ਸ਼ੇਰ ਉੱਤੇ ਜੰਗਲ ਦਾ ਅੰਬਾਨੀ ਕਹਿੰਦੇ। 3-4 ਜਾਣਿਆਂ ਕੋ ਅਮੀਰ ਜੰਗਲ ਦੇ ਨੇ, ਰਿਚ, ਬਾਂਦਰ, ਬੱਕਰੀ, ਇਹ ਸੱਪ ਇਹ ਅਮੀਰ ਨੇ ਕਿਉਂਕਿ ਇਹ ਆਪ
ਕਮਾਉਂਦੇ ਨੇ, ਆਪ ਕਰਕੇ ਖਾਂਦੇ ਨੇ, ਕਰਕੇ ਖਾਂਦੇ। ਬਾਕੀ ਮੰਗਤ ਕਸ਼ਨ ਨੇ ਸਾਰੇ। ਖਸੂਸਨ ਸ਼ੇਰ ਹਾਂ ਐਟਮ ਲਾ ਜਾਂਦਾ। ਅੱਜ ਤੁਸੀਂ ਉਹ ਜਾਨਵਰ ਦੇਖਿਆ ਜਿਹੜਾ ਬੁਲਟ ਪ੍ਰੂਫ ਜੈਕਟ ਪਾ ਕੇ ਫਿਰਦਾ? ਹੈ ਜਿਹੜਾ ਬੁਲਟ ਪ੍ਰੂਫ ਜੈਕਟ ਪਾ ਕੇ ਫਿਰਦਾ, ਨਹੀਂ ਬਾਂਦਰਾਂ ਦੀ ਨਸਲ ਚ ਇੱਕ ਹੁੰਦਾ ਵਾ ਨਹੀਂ ਵੱਡਾ ਜਿਹੜਾ ਸਾਜੂ ਜਿਹੜਾ ਹੈ ਵੀ ਭਰਾ। ਉਹ ਬਦਮਾਸ਼ ਬਦਮਾਸ਼ ਸੈਂਟਰ 'ਚ ਵੈਸੇ ਹੀ ਨਿਸ਼ਾਨ ਆਵੇ। ਜੈਕਟ ਪਾ ਕੇ ਫਿਰਦਾ ਕਿਤੇ। ਉਹ ਬਦਮਾਸ਼ ਹਾਂ ਉਹਨੂੰ ਡਰ ਆ, ਸਾਜਿਦ ਨੂੰ ਧਮਕੀਆਂ ਲੱਗੀਆਂ, ਉਹਨੂੰ ਗੋਲੀ ਦਾ ਡਰ ਵਾ, ਉਹ ਤਾਂ ਕਰਕੇ ਉਹ ਪੂਰਾ ਉਹਨੇ ਪਾਇਆ ਵਾ ਫਿਰ ਰਿਹਾ। ਹਾਂ ਉਹਨੇ ਜੰਗਲ ਦੀ ਜੇਲ੍ਹ ਤੋੜੀ ਹੋਈ ਹੈ ਨਾ, ਮਫਰੂਰ ਆ ਉਹ ਤਾਂ ਜੀ ਪਿਛਲੇ ਦਿਨੇ ਲੂੰਬੜੀਆਂ ਨੇ ਵਾਲ ਲਵਾਤੇ ਸਾਰੇ ਪਿੰਡੇ ਤੋਂ। ਕਿਉਂ? ਉਹਨਾਂ ਨੂੰ ਸਾਰੇ ਨੂੰ ਬੰਨ ਕੇ ਨਾ ਇੰਜ ਇਕੱਠਾ ਕਰਕੇ ਉਹਨਾਂ ਨੇ ਪੂਰਾ ਜੰਗਲ ਸਾਫ਼ ਕੀਤਾ ਭਾਈ। ਇੰਜ ਪੱਲੀ ਮਾਰੀ ਉਹਨਾਂ ਨੇ ਮਗਰਮੱਛਾਂ ਦੇ ਅੱਗੇ ਬੰਨ ਕੇ। ਉਹ ਮੈਨੂੰ ਤਾਂ ਇਹ ਪਤਾ ਲੱਗਾ ਵੀ ਲੀਖਾਂ ਪੈ ਗਈਆਂ ਸੀ ਉਹਨਾਂ ਦੇ ਹੁਣ। ਉਹ ਲੇਖਾਂ ਨੇ ਕਹਿੰਦੇ ਭਾਈ ਤੁਸੀਂ ਸਾਨੂੰ ਉਜਰਤ ਪੂਰੀ ਨਹੀਂ ਦੇ ਰਹੇ। ਇੱਕੋ ਬਾਤ ਠੇਕੇਦਾਰ ਨਿਜ਼ਾਮ ਚੱਲਣ ਦਿਆ ਸੀ ਉਹਨਾਂ ਦਾ। ਠੇਕੇਦਾਰ ਸੀਗਾ ਲੂੰਬੜੇ ਕੋ। ਉਸਤਾਦ ਜੀ ਦੇ ਜਿਹੜਾ ਪਾਂਡਾ ਵਾ, ਇਹਨੇ ਇੱਥੇ ਐਨਕ ਲਾ ਕੇ ਨਾ ਹਾਥੀ ਸਾਹਮਣੇ ਖਿਲਾਰ ਕੇ ਉੱਤੇ ਤਜਰਬਾ ਕੀਤਾ, ਉਹਦੀ ਸੁੰਡ ਦੇ ਅੱਗੇ ਨੇ ਹੱਥ ਲਵਾਤਾ, ਉਹ ਹੱਥ ਨਾਲ ਖਾਂਦਾ ਸਾਰਾ ਕੁਝ ਹੈ। ਸਹੀ ਗੱਲ ਹੈ, ਤੁਸੀਂ ਜੰਗਲ 'ਚ ਜਾਓ ਤਾਂ ਤੁਹਾਨੂੰ ਪਤਾ ਲੱਗੇ। ਨਹੀਂ ਮੈਂ ਗਿਆ ਇੰਨਾ ਫਰਕ ਪੈ ਗਿਆ ਬਹੁਤ ਫਰਕ ਜਦੋਂ ਮੈਂ ਗਿਆ ਸੀ ਉਹ ਤਾਂ ਨਾਰਮਲ ਸੀ, ਤੇਰੀ ਹੋ ਗਈ। ਉਹ ਨਹੀਂ, ਉਹਨੇ ਉਹਦੇ ਭਾਈ ਹੱਥ ਲਵਾਤਾ ਪੂਰਾ ਸੁੰਡ ਦੇ ਅੱਗੇ, ਉਹ ਹੁਣ ਹੱਥ ਨਾਲ ਸ਼ਾਇਦ ਚੁੱਕ ਕੇ ਕਹਿੰਦਾ ਖਾਣੀ ਹੈ, ਉਹ ਕਹਿੰਦਾ ਨਹੀਂ, ਫਿਰ ਉਹ ਆਪ ਖਾਈ। ਤਾਂ ਜੀ ਉੱਥੇ ਇੱਕ ਗਲੈਰੀ ਨੇ ਤਜਰਬਾ ਕੀਤਾ। ਉੱਥੇ ਉਹਨੇ ਜਿਹੜੀ ਨਦੀ ਨਹੀਂ ਚੱਲਦੀ, ਹਾਥੀ ਸੁੰਡ ਕੱਢ ਕੇ ਨਦੀ 'ਚ ਸੁੱਟ ਕੇ ਉਹਨੇ ਪੂਰਾ ਤਰੋਂਕਾ ਲਾਇਆ ਉੱਥੇ ਭਾਈ। ਪੂਰਾ ਜੰਗਲ ਭੇਜਦਾ, ਸਫਾਈਆਂ ਕੀਤੀਆਂ। ਉਹਨੇ ਕਿਹਾ ਜੰਗਲ 'ਚ ਸੁਣ ਨਾ। ਹਾਂਜੀ ਉਹਨੇ ਕਿਹਾ ਸ਼ੇਰ ਦੀ ਸਾਲਗਿਰਾ ਵਾ, ਸਫਾਈ ਕਰੋ ਇੱਥੇ। ਆਹੋ ਇਹਦਾ ਹੋਇਆ ਪਾਉਣਾ। ਹਾਂਜੀ ਉਹ ਭਾਈ ਸ਼ੇਰ ਦੇ ਮਹਿਮਾਨ ਹੋਣੇ ਸੀ ਨਾਲ ਦੇ ਜੰਗਲ ਤੋਂ। ਨਾਲ ਦੇ ਜੰਗਲ ਤੋਂ ਸ਼ੇਰ ਹੋਣੇ ਯਾਰ ਸੀ। ਇਹਦੇ ਕੋਲ ਕਿੰਨਾ ਇਹ ਨਾ ਪੇਨ ਲੈ ਕੇ ਗੱਲ ਸੁਣ। ਅਗਲੇ ਨੂੰ ਮੈਨੂੰ ਮੰਨਦਾ ਵਾ। ਆਹੋ ਕਿੰਨੀ ਪੇਨ ਲੈ ਕੇ ਗੱਲ ਸੁਣਾਉਂਦਾ। ਹਾਂਜੀ ਇਹ ਨਾਲ ਦੇ ਜੰਗਲ 'ਚੋਂ ਮਹਿਮਾਨ ਆਉਣੇ ਸੀ। ਨਹੀਂ ਹਾਥੀਆਂ ਦੀ ਗੱਲ ਉਸਤਾਦ ਜੀ ਸਹੀ। ਹਾਥੀ ਤੇ ਹੁਣ ਏਡੇ ਏਡੇ ਪੈਕਟਾਂ 'ਚ ਮਿਲਣ ਲੱਗ ਪਏ। ਅੱਛਾ ਜੀ। ਹਾਂਜੀ ਉਹ ਹੱਥੋਂ ਹਾਥੀ ਵੀ ਕੱਲਾ ਓਏ ਹੋਏ ਤਾਂ ਜੀ ਉਹ ਦੇਖਿਆ ਫੁੱਟਬਾਲ ਵਾਲਾ ਜਾਨਵਰ, ਫੁੱਟਬਾਲ ਵਾਲਾ ਉਹ ਜਿਹੜਾ ਇਦਾਂ ਕਰਕੇ ਅੰਦਰ ਨੂੰ ਮੁੜ ਜਾਂਦਾ ਐ ਕਰਕੇ। ਉਹ ਚੂਹਾ ਕਡੇਰਨਾ ਯਾਰ। ਕਿਹੜੇ ਚੁੱਕਦਾ ਉਹ ਯਾਰ ਨਹੀਂ ਐ ਇਦਾਂ ਜਿਹਨੇ ਦੇਖਦਾ ਉਹ ਕੋਈ ਖਤਰਾ ਆ ਗਿਆ ਐਂ ਕਰਕੇ ਮੁੜ ਪਾਂਡਾ ਜਿਹਾ ਬਣ ਜਾਂਦਾ। ਉਹਨਾਂ ਨੂੰ ਫੁੱਟਬਾਲ ਖੇਲਦਾ ਵਾ ਕੌਣ ਸ਼ੇਰ? ਸ਼ੇਰ। ਮੈਂ ਕੱਲ ਵੀਡੀਓ ਵੇਖੀ ਸਾਜੋ ਕੰਡਿਆਂ ਦੀ ਸੇ ਵੱਡੀ। ਆਹੋ ਆਹੋ ਉਹਦੇ ਹਾਲਤ ਬਾਰੇ ਸ਼ੇਰ ਆ ਗਏ ਨਹੀਂ ਚੀਤੇ ਟੈਰ ਜਾਂ ਲਗੜ ਬੱਗੇ ਜਿਹੇ। ਸਾਜੀ ਉਹ ਗੋਲ ਹੋ ਕੇ ਉਹ ਘੁੰਮਿਆ ਵਾ, ਉਹਨੇ ਪੂਰੇ ਆਪਣੇ ਕਿੱਲ ਕੁੱਲ ਵਾੜ ਦਿੱਤੇ। ਉਹ ਯਾਰ ਕਰਦੇ ਫਿਰਦੇ ਇੱਕ ਦੇ ਇੱਥੇ ਬਣਿਆ ਦੋ ਐ ਕਰ ਰਿਹਾ। ਉਹ ਬਹੁਤ ਮੈਚ ਹੈ। ਤਾਂ ਜੀ 32 ਬੋਰ ਦੀ ਉਹ ਪਿਸਤੌਲ। ਪਤਾ ਉਹ ਕੀ ਆ, ਉਹ ਜਿਹੜਾ ਕੰਡਿਆਂ ਵਾਲਾ ਸੇ ਉਹ ਜਿਹੜੇ ਜੰਗਲ ਦੇ ਜਿਹੜੇ ਸ਼ੇਰ ਨਹੀਂ, ਉਹ ਸ਼ੇਰ ਦਾ ਉਹ ਆ ਜਿਹੜੇ ਐਂਪ ਕੱਢ ਕੇ ਤਿੱਲੀ ਟੁੱਥਪਿਕ। ਉਹ ਸ਼ੇਰ ਦੇ ਨਾਲ ਸ਼ੇਰ ਨੇ ਉਹਨੂੰ ਰੱਖਿਆ ਹੁੰਦਾ। ਸ਼ੇਰ ਜਿੱਥੇ ਸ਼ਿਕਾਰ ਕਰਦਾ ਨਾ ਉਹ ਨਾਲ ਬੈਠਾ ਹੁੰਦਾ, ਸ਼ਿਕਾਰ ਕਰਕੇ ਉਹਦੇ ਚੋਂ ਐਂ ਤੋੜ ਕੇ। ਕੰਡਾ ਉਹ ਆ ਸ਼ੇਰ ਦਾ ਉਹ ਸ਼ੇਰ ਦੀ ਟੁੱਥ ਪਿੱਕਾ ਵਾ। ਸ਼ੇਰ ਦੇ ਬਾਰੇ 'ਚ ਤੁਹਾਨੂੰ ਪਤਾ ਵਾ? ਨਹੀਂ ਭਾਈ ਤੁਸੀਂ ਦੱਸੋ। ਸਵਾ ਸ਼ੇਰ ਹੋ ਗਿਆ ਉਹ। ਅੱਛਾ ਜੀ। ਹਾਂਜੀ ਲੋ ਜੀ ਭਾਜੀ, ਕੋ ਤੁਹਾਨੂੰ ਵੀ ਜੰਗਲ ਦੀ ਮਾਲੂਮਾਤ ਹੋਵੇ ਸਾਨੂੰ ਜ਼ਰੂਰ ਦੱਸਣਾ ਤੁਹਾਡੇ। ਆਖਰੀ ਮਾਲੂਮਾਤ ਦੇ ਦੀ। ਹਾਂ ਦੇ ਦੇ। ਆਖਰੀ ਮਾਲੂਮਾਤ ਇਹ ਆ ਜਿਹੜੇ ਆ ਕੈਂਗਰੂ ਆ, ਇਹ ਮੀਂਹ 'ਚ ਨਹੀਂ ਖਲੋਂਦੇ। ਕਿਚ ਮੀਂਹ 'ਚ ਬਾਰਿਸ਼ 'ਚ ਇਹਨਾਂ ਦੀ ਝੋਲੀ ਭਰ ਜਾਂਦੀ। ਐ